ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਅਨਿਲ ਮੁਖਤਨਾ ਟੀਵੀ ਫॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਦਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह साडे बहुत ही प्यारे मुसलमान भैणां भरावां नू अस्सलाम वालेकुम गंगा जमनी तहजीब दे हिंदू तवीआं नू नमो नमे जी डॉक्टर साहब जी आनू प्रोग्राम सचो सच विच बहुत धन्नवाद जी डॉक्टर साहब अज 3 मई 2024 19 ਵਿਸਾਖ ਨਾਨਕ ਸ਼ਹੀਦ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਅੱਜ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸ਼ਨ ਕੇਬਲ ਬਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਟੀਵੀ 84 ਦੀ ਜਿਹੜੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਅੱਜ ਫਰਾਈਡੇ ਹੈ ਸੋ ਆਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਪ੍ਰੀਤ ਇੰਦਰਜੀਤ ਸਿੰਘ ਔਰ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਜਿਹੜਾ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰੋ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪ੍ਰੀਤ ਇੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ RCMP ਨੇ ਖਾਲਿਸਤਾਨੀ ਨੇਤਾ ਹਰਦੀਪ ਸਿੰਘ ਨਿੱਜਰ ਦੇ 3 ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਇਸ ਸੰਬੰਧੀ RCMP ਨੇ ਸਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਦੇ ਭੇਜੇ ਇਹਨਾਂ 3 ਕਾਤਲਾਂ ਦੀ ਗ੍ਰਿਫਤਾਰੀ ਐਡਮਿੰਟਨ ਅਲਬਰਟਾ ਸਟੇਟ ਵਿੱਚ ਹੋਈ ਹੈ ਸੋ ਇਹਨਾਂ ਦੇ ਸਬੰਧ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਇਹਨਾਂ ਦਾ ਜਿਹੜਾ ਸਬੰਧ ਹੈ ਉਹ ਦੱਸਿਆ ਜਾ ਰਿਹਾ ਅੱਜ ਸਾਰਾ ਦਿਨ ਜਿਹੜਾ ਇਹੀ ਜਿਹੜੀ ਖਬਰ ਹੈ ਚਰਚਾ ਵਿੱਚ ਰਹੀ ਹੈ ਸੋ ਇਸ ਕੇਸ ਸੰਬੰਧੀ ਅਜੇ ਤੱਕ ਜਾਂਚ ਜਾਰੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪ੍ਰੀਤਿੰਦਰ ਸਿੰਘ ਨਿਊਯਾਰਕ ਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅੱਛਾ ਇਹ ਵੀ ਬੜੇ ਬਡਿੰਗ ਨੌਜਵਾਨ ਜਿਹੜੇ ਖਾਲਿਸਤਾਨ ਦੇ ਨਾਲ ਜੁੜੇ ਹੋਏ ਨੇ ਮੀਡੀਆ ਦੀ ਅਹਿਮੀਅਤ ਨੂੰ ਸਮਝਦੇ ਨੇ ਔਰ ਟੀਵੀ 84 ਦੇ ਨਾਲ ਹਮੇਸ਼ਾ ਹੀ ਹਮਦਰਦੀ ਵੀ ਰੱਖਦੇ ਨੇ ਔਰ ਇਸ ਚਾਹਨਾ ਦੇ ਨਾਲ ਕਿ ਇੰਡੀਪੈਂਡੈਂਟ ਮੀਡੀਆ ਜਿਹੜਾ ਖਾਲਿਸਤਾਨ ਦੇ ਨੈਰੇਟਿਵ ਨੂੰ ਅੱਗੇ ਵਧਾ ਸਕੇ ਉਹ ਪ੍ਰਫੁੱਲਤ ਹੋਣਾ ਚਾਹੀਦਾ ਜੀ ਸੋ ਅਸੀਂ ਵੀਰ ਪ੍ਰੀਤਿੰਦਰ ਸਿੰਘ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਸ ਖਬਰ ਨੂੰ ਲੈ ਕੇ ਪਿਛਲੇ ਲਗਭਗ ਅਸੀਂ ਅੱਜ ਜਦੋਂ ਮਈ ਮਹੀਨੇ 'ਚ ਗੱਲ ਕਰ ਰਹੇ ਹਾਂ ਸੋ 11 ਮਹੀਨੇ ਹੋ ਚੁੱਕੇ ਨੇ ਇੱਕ ਵੱਡੀ ਟ੍ਰੈਜੇਡੀ ਜਿਹੜੀ ਸਿੱਖ ਕੌਮ ਨੇ ਹੀ ਨਹੀਂ ਮਹਿਸੂਸ ਕੀਤੀ ਜਿਸ ਦੀਆਂ ਰੈਮੀਫਿਕੇਸ਼ਨਸ ਕੈਨੇਡਾ ਅਮਰੀਕਾ 5 ਆਈਜ਼ ਕੰਟਰੀਜ਼ ਔਰ ਗਲੋਬਲ ਹੋਈਆਂ ਔਰ ਇਹਨਾਂ 11 ਮਹੀਨਿਆਂ 'ਚ ਕਿਵੇਂ ਪੜਾਵਾਰ ਕੀ ਹੁੰਦਾ ਚਲਾ ਗਿਆ ਉਹ ਆਲਮੋਸਟ ਅਸੀਂ ਨਾ 11 ਮਹੀਨਿਆਂ 'ਚ ਸਾਡੀ ਰਨਿੰਗ ਕਾਮੈਂਟਰੀ ਐਵਰੀ ਡੇ ਆਲਮੋਸਟ ਇਸ ਦੇ ਉੱਤੇ ਹੀ ਰਹੀ ਔਰ ਉਹ ਮੰਦਭਾਗਾ ਦਿਨ ਸੀ 18 ਜੂਨ 2023 ਦਾ ਜਿਸ ਦਿਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਪ੍ਰਮੁੱਖ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜਿਆ ਹੋਇਆ ਹੈ ਉਸ ਦੇ ਇੱਕ ਦਰਵੇਸ਼ ਫਕੀਰ ਕਿਸਮ ਦੇ ਇਨਸਾਨ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਾਮ ਦੇ ਵੇਲੇ ਜਦੋਂ ਸੂਰਜ ਢਲਣ ਵੱਲ ਜਾ ਰਿਹਾ ਸੀ ਔਰ ਫਾਦਰਸ ਡੇ ਦਾ ਦਿਨ ਸੀ ਬੱਚੇ ਉਹਨਾਂ ਦੇ ਘਰ ਇੰਤਜ਼ਾਰ ਕਰ ਰਹੇ ਸੀ ਕਿ ਡੈਡੀ ਆ ਰਹੇ ਨੇ ਔਰ ਉਹ ਐਜ਼ ਯੂਜੂਅਲ ਜਿਹੜਾ ਸਾਰਾ ਦਿਨ ਹੈ ਆਪਣੇ ਕੰਮ ਤੋਂ ਇਲਾਵਾ ਜਿੰਨੇ ਵੀ ਉਹਨਾਂ ਦੇ ਆਵਰਸ ਹੁੰਦੇ
ਉਹ ਗੁਰਦੁਆਰੇ 'ਚ ਸੰਗਤ ਦੀ ਸੇਵਾ 'ਚ ਗੁਜ਼ਾਰਦੇ, ਜੋੜਿਆਂ ਦੀ ਸੇਵਾ 'ਚ ਗੁਜ਼ਾਰਦੇ, ਲੰਗਰ 'ਚ ਹੁੰਦੇ ਜਾਂ ਲੋੜਵੰਦਾਂ ਦੀ ਮਦਦ ਦੇ ਲਈ ਜੋ ਵੀ ਕਿਸੇ ਨੂੰ ਲੋੜੀਂਦਾ ਹੁੰਦਾ, ਇਸ ਗੱਲ ਨੂੰ ਯਕੀਨੀ ਬਣਾਉਂਦੇ ਕਿ ਹਰ ਇੱਕ ਤੱਕ ਪਹੁੰਚ ਕੀਤੀ ਜਾ ਸਕੇ। ਹਰਦੀਪ ਸਿੰਘ ਨਿੱਜਰ, ਉਹਨਾਂ ਦਾ ਗੁਰਦੁਆਰਾ ਸਾਹਿਬ ਦੇ ਐਗਜ਼ਿਟ ਅਜੇ ਜਿਹੜਾ ਕਿ ਉਹਨਾਂ ਦੇ ਪਾਰਕਿੰਗ ਲੋਟ ਦਾ ਹੀ ਹਿੱਸਾ ਸੀ, ਉਸ ਦੇ ਵਿੱਚ ਕੋਲਡ ਬਲੱਡਡ ਮਰਡਰ ਹੋਇਆ। ਔਰ ਇਹ ਖਬਰ ਇੱਕ ਬਹੁਤ ਵੱਡੀ ਸ਼ੌਕਿੰਗ ਖਬਰ ਸੀ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਭਾਰਤ ਸਰਕਾਰ ਦਾ ਵਰਤਾਰਾ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਸੀ, ਖਾਸ ਤੌਰ ਤੇ 2 ਸਾਲ ਤੋਂ, ਜਦੋਂ ਤੋਂ ਸਿੱਖਸ ਫਾਰ ਜਸਟਿਸ ਦਾ ਕੈਂਪੇਨ ਜਿਹੜਾ ਖਾਲਿਸਤਾਨ ਰੈਫਰੈਂਡਮ ਦਾ, ਉਸ ਦਾ ਆਗਾਜ਼ ਲੰਡਨ 'ਚ ਹੋਇਆ, ਫਿਰ ਟੋਰਾਂਟੋ 'ਚ ਹੋਇਆ ਔਰ ਸਰੀ ਦੇ ਵਿੱਚ ਵੀ ਉਸ ਦੀਆਂ ਵੋਟਾਂ ਪੈਣੀਆਂ ਸੀ। ਔਰ ਹਰਦੀਪ ਸਿੰਘ ਨਿੱਜਰ ਸਿੱਖਸ ਫਾਰ ਜਸਟਿਸ ਦੇ ਇੱਕ ਥੰਮ ਵਾਂਗ ਕੈਨੇਡਾ ਦੇ ਵਿੱਚ, ਜਿੱਥੇ ਉਹ ਇਕੱਲਾ ਇੱਕ ਜਥੇਬੰਦੀ ਨਾਲ ਹੀ ਉਹਨਾਂ ਦਾ ਸੰਬੰਧ ਨਹੀਂ ਸੀ, ਉਹ ਇੱਕ ਉਸ ਗਲੂ ਵਾਂਗ ਵੀ ਸਨ ਜਿਨ੍ਹਾਂ ਨੂੰ ਸਾਰੇ ਹੀ ਪਿਆਰ ਕਰਦੇ ਸੀ ਔਰ ਹਰ ਜਥੇਬੰਦੀ ਔਰ ਹਰ ਇਨਸਾਨ ਇਹ ਮਹਿਸੂਸ ਕਰਦਾ ਸੀ ਕਿ ਇਹ ਉਹਨਾਂ ਦੇ ਨਾਲ ਨੇ। ਉਹ ਅਸਲ 'ਚ ਪੰਥ ਦੇ ਨਾਲ, ਪੰਥ ਦੀ ਪ੍ਰੀਤ ਔਰ ਇਸ ਰਸਤੇ ਨੂੰ ਉਹਨਾਂ ਨੇ ਚੁਣਿਆ ਔਰ ਪ੍ਰੀਤ ਉਹਨਾਂ ਦੀ ਤੋੜ ਵੀ ਨਿਭੀ, ਸਤਿਗੁਰੂ ਨੇ ਨਿਭਾਈ ਔਰ ਉਹਨਾਂ ਦੀ ਸ਼ਹਾਦਤ ਬਹੁਤ ਵੱਡਾ ਗੇਮ ਚੇਂਜਰ ਬਣਿਆ। ਔਰ ਅਕਸਰ ਅਸੀਂ ਦੁਹਰਾਉਂਦੇ ਹਾਂ ਕਿ ਬੇਸ਼ੱਕ ਕੁਰਬਾਨੀਆਂ ਤਾਂ 1.5 ਲੱਖ ਤੋਂ ਜ਼ਿਆਦਾ ਅਸੀਂ ਜੇ ਈਵਨ 13 ਅਪ੍ਰੈਲ 1978 ਤੋਂ ਡੈਡਲਾਈਨ ਕਰਕੇ ਦੇਖੀਏ, ਜੂਨ 84 ਘੱਲੂਘਾਰਾ ਔਰ ਹੁਣ ਤੱਕ ਵੀ ਹੋ ਰਹੀਆਂ ਨੇ। ਸ਼ਹੀਦ ਕੋਈ ਵੱਡੇ ਜਾਂ ਛੋਟੇ ਨਹੀਂ ਹੁੰਦੇ, ਜਿਹੜਾ ਇਸ ਰਸਤੇ ਤੇ ਤੁਰਿਆ, ਜਿਹਨੇ ਸੱਚ, ਹੱਕ, ਇਨਸਾਫ ਲਈ ਆਪਾ ਕੁਰਬਾਨ ਕੀਤਾ, ਉਸ ਦੇ ਲਈ ਗੁਰੂ ਦੀ ਗੋਦ ਹੈ। ਪਰ ਇਹ ਵੀ ਸਤਿਗੁਰੂ ਦੇ ਕਰਤੇ ਹੱਥ ਵਡਿਆਈਆਂ, ਜਿਸ ਭਾਵੇਂ ਤਿਸ ਦੇ ਵਡਿਆਈ ਕਿਸ ਨੂੰ ਮਿਲਣੀ ਹੈ, ਕਿਸ ਨੂੰ ਗੁਰੂ ਨੇ ਦੇਣੀ ਹੈ ਔਰ ਕਿਸ ਦੀ ਸ਼ਹਾਦਤ ਨੇ ਕੀ ਕ੍ਰਿਸ਼ਮਾ ਕਰ ਦੇਣਾ। ਇਹ ਕ੍ਰਿਸ਼ਮੇ ਇਤਿਹਾਸ ਦਾ ਅਸੀਂ ਦੇਖੇ। ਮੈਂ ਅਕਸਰ ਜ਼ਿਕਰ ਕਰਦਾ ਹਾਂ ਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਜਿਸ ਦਿਨ ਲਾਹੌਰ 'ਚ ਹੁੰਦੀ ਹੈ, ਬੰਦ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ, ਉਦੋਂ ਤੱਕ ਅਜੇ ਸਿੱਖ ਲਾਹੌਰ ਦੇ ਨੇੜੇ ਨਹੀਂ ਸੀ ਲੱਗਦੇ, ਲੇਕਿਨ ਇੰਨੇ ਗੁੱਸੇ ਜਾਂ ਰੋਹ ਦੇ ਵਿੱਚ ਸਿੱਖ ਆਏ ਕਿ ਪਹਿਲੀ ਵਾਰ ਸੀ ਕਿ ਡੱਬੀ ਬਾਜ਼ਾਰ ਰਾਹੀਂ ਲਾਹੌਰ ਦੇ ਵਿੱਚ ਐਂਟਰ ਕੀਤੇ, ਫਤਵਾ ਦੇਣ ਵਾਲੇ ਕਾਜ਼ੀ ਨੂੰ, ਜਲਾਦ ਨੂੰ, ਸਭ ਨੂੰ ਸਜ਼ਾ ਯਾਫਤਾ ਕੀਤਾ। ਸੋ ਇਹ ਕਈ ਵਾਰ ਜਿਹੜਾ ਕੁਛ ਇਸ ਕਿਸਮ ਦਾ ਪਾਰਟ ਜਿਹਨੂੰ ਅਸੀਂ ਮਿਸਟਿਕ ਐਲੀਮੈਂਟ ਕਹਿੰਦੇ ਹਾਂ, ਮੈਂ ਸਮਝਦਾ ਕਿ ਬਈ ਭਾਈ ਹਰਦੀਪ ਸਿੰਘ ਨਿੱਜਰ ਦੀ ਹਾਲਾਂ ਜਿਹੜੇ ਟਾਇਰੈਂਟ ਰਜੀਮ ਹੁੰਦੇ ਨੇ, ਜਿਵੇਂ ਅਸੀਂ ਅਕਸਰ ਦੁਹਰਾਉਂਦੇ ਹਾਂ, ਉਹਨਾਂ ਦਾ ਮਕਸਦ ਤਾਂ ਇੱਕ ਡਰ ਪੈਦਾ ਕਰਨਾ ਹੁੰਦਾ, ਖੌਫ। ਲੇਕਿਨ ਜੋ ਜੇ ਨਿਡਰ ਹਰਦੀਪ ਸਿੰਘ ਨਿੱਜਰ ਸੀ, ਕਿਉਂਕਿ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਸੀ ਕਿ ਉਹਨਾਂ ਦੀ ਇਹ ਸਟਰਗਲ, ਉਹਨਾਂ ਦੀ ਲੜਾਈ ਕਿਸੇ ਮਜ਼ਹਬ ਦੇ ਖਿਲਾਫ ਨਹੀਂ ਹੈ, ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਉਹ ਤਾਂ ਪਿਆਰ ਦੇ ਇੱਕ ਪ੍ਰਤੀਕ, ਪਿਆਰ ਦੇ ਪੁਤਲੇ। ਔਰ ਜਿਵੇਂ ਸਾਹਮਣੇ ਆਇਆ ਕਿ ਕੋਵਿਡ ਦੇ ਚੱਲਦੇ ਆ, ਜਿਹੜੇ ਉਸ ਖਿੱਤੇ ਦੇ ਵਿੱਚ ਸਿਰਫ ਇਹੀ ਨਹੀਂ ਕਿ ਇੰਟਰਨੈਸ਼ਨਲ ਸਟੂਡੈਂਟ ਸਿੱਖ ਨੇ, ਬਹੁਤ ਸਾਰੇ ਪਾਕਿਸਤਾਨੀ ਨੇ, ਹਿੰਦੂ ਸਟੂਡੈਂਟ ਨੇ, ਉਹਨਾਂ ਨੇ ਗੁਰਦੁਆਰੇ ਦੇ ਵਿੱਚ ਵੱਡੀ ਵੈਨ ਦਾ ਪ੍ਰਬੰਧ ਕੀਤਾ, ਘਰਾਂ ਦੇ ਪੂਰੇ ਨਿੱਕੇ ਨਿੱਕੇ ਬਾਕਸ ਬਣਾ ਕੇ। ਇਕੱਲਾ ਇਹੀ ਨਹੀਂ ਕਿ ਡੇਲੀ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਨੂੰ ਡੇ ਟੂ ਡੇ ਚਾਹੀਦੀਆਂ ਨੇ, ਲੇਕਿਨ ਇੱਕ ਪੈਕ ਬਣਾਏ ਕਿ ਸੁੱਕਾ ਰਾਸ਼ਨ ਵੀ ਆ, ਉਸ ਦੇ ਵਿੱਚ ਦਾਲਾਂ ਵੀ ਨੇ, ਦੂਜੇ ਵੀ ਨੇ, ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਹਰ ਇੱਕ ਤੱਕ ਉਹ ਵੈਨ ਘਰਾਂ ਦੇ ਵਿੱਚ, ਕਿਉਂਕਿ ਬਾਹਰ ਤਾਂ ਨਿਕਲਦੇ ਨਹੀਂ ਸੀ, ਇਸ ਕਿਸਮ ਦਾ ਖੌਫ ਸੀ। ਸੋ ਇਹ ਸਾਰਾ ਜਦੋਂ ਇਹ ਸਾਰੇ ਦਾ ਕੁਝ ਜੁੜਿਆ ਹੁੰਦਾ ਹੈ ਔਰ ਇੱਕ ਇਸ ਕਿਸਮ ਦਾ ਐਕਸ਼ਨ ਸੀ। ਹਾਲਾਂ 3 ਦਿਨ ਪਹਿਲਾਂ ਭਾਈ ਹਰਦੀਪ ਸਿੰਘ ਨਿੱਜਰ ਤੋਂ ਭਾਈ ਅਵਤਾਰ ਸਿੰਘ ਖੰਡਾ ਦਾ ਇੱਕ ਕੈਮੀਕਲ ਅੰਦਾਜ਼ ਦੇ ਵਿੱਚ ਜਿਹਨੂੰ ਲਿਊਕੀਮੀਆ ਬਣਾਇਆ ਗਿਆ, ਉਹਨਾਂ ਦਾ ਮਰਡਰ ਵੀ ਹੋਇਆ ਸੀ। ਲੇਕਿਨ ਯੂਕੇ ਦੀਆਂ ਸਿੱਖ ਜਥੇਬੰਦੀਆਂ 'ਚ ਜਾਂ ਸਿੱਖ ਸੰਗਤਾਂ 'ਚ ਉਵੇਂ ਉਹ ਗੱਲ ਸਾਹਮਣੇ ਨਹੀਂ ਆਈ, ਕਿਉਂਕਿ ਉਸ ਤੋਂ ਹਫ਼ਤਾ ਪਹਿਲਾਂ ਅਵਤਾਰ ਸਿੰਘ ਖੰਡਾ ਜਿਹੜੇ ਨੇ ਉਹ ਹਫ਼ਤਾ 2 ਹਫ਼ਤੇ ਪਹਿਲਾਂ ਜੂਨ 84 ਦੇ ਪ੍ਰੋਟੈਸਟ ਵੇਲੇ ਨਜ਼ਰ ਆ ਰਹੇ ਸੀ। ਲੇਕਿਨ ਜਿਉਂ ਹੀ ਇਹ 18 ਜੂਨ ਨੂੰ ਘਟਨਾ ਵਾਪਰਦੀ ਹੈ, ਇੱਕਦਮ ਇੱਕ ਪਾਸੇ ਸਨਾਟਾ, ਖੌਫ, ਔਰ ਇਹਦੇ 'ਚ ਜਦੋਂ ਅਸੀਂ ਇਹਨਾਂ ਦੀ ਇਸ ਸਾਰੀ ਘਟਨਾ ਦੀਆਂ ਪਰਤਾਂ ਫਰੋਲਦੇ ਤੇ ਹੁਣ ਕਾਫੀ ਪਿਕਚਰ ਕਲੀਅਰ ਹੈ। ਕਿਉਂਕਿ ਇਸ ਦਾ ਫਿਰ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਦੇ ਨੇ, ਠੀਕ 3 ਮਹੀਨੇ ਬਾਅਦ, ਔਰ ਇਸ ਦੇ ਲਈ ਉਹ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਦੱਸਦੇ ਨੇ ਔਰ ਰਾਹ ਦੇ ਬੰਦੇ ਨੂੰ ਬਾਹਰ ਕੱਢਦੇ ਨੇ। ਔਰ ਫਿਰ ਅਸੀਂ ਦੇਖਦੇ ਹਾਂ G20 ਔਰ ਪ੍ਰੈਜ਼ੀਡੈਂਟ ਜਿਹੜੇ ਨੇ ਕਿਵੇਂ ਉੱਥੇ ਇਕੱਠੇ ਹੁੰਦੇ ਨੇ। G20 ਦੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਕਿਵੇਂ ਡਿਸਆਨਰ ਕੀਤਾ ਜਾਂਦਾ ਹੈ, ਕਿਵੇਂ ਇੱਕ
ਸਿਸਟਮੈਟਿਕ ਕੈਂਪੇਨ ਸ਼ੁਰੂ ਕੀਤਾ ਜਾਂਦਾ ਔਰ ਰਾਦਰ ਇੰਡੀਅਨ ਗਵਰਨਮੈਂਟ ਜਿਹੜੀ ਹੈ ਇਸ ਚਾਰਜ ਨੂੰ ਜਦੋਂ ਜਸਟਿਨ ਟਰੂਡੋ ਇੰਡੀਅਨ ਸਟੇਟ ਨੂੰ ਜ਼ਿੰਮੇਵਾਰ ਕਹਿੰਦੇ ਨੇ ਇਸ ਨੂੰ ਐਬਸਰਡ ਐਂਡ ਨੌਨਸੈਂਸ ਇਹ ਲਫ਼ਜ਼ ਜਿਹੜੇ ਨੇ ਉਹਨਾਂ ਦੀ ਜਿਹੜੇ ਕਿ ਡਿਪਲੋਮੇਸੀ 'ਚ ਇਦਾਂ ਦੇ ਲਫ਼ਜ਼ ਕਦੇ ਨਹੀਂ ਵਰਤੇ ਜਾਂਦੇ ਔਰ ਬਿਲਕੁਲ ਕਿਸੇ ਵੀ ਇਨਵੈਸਟੀਗੇਸ਼ਨ ਤੋਂ ਇਨਕਾਰੀ ਹੁੰਦੇ ਨੇ। ਲੇਕਿਨ ਇਹ ਦੂਸਰਾ ਭਰਮ ਇਹਨਾਂ ਦਾ ਟੁੱਟਦਾ ਹੈ। ਹਾਲਾਂਕਿ ਇਹ ਵੀ ਜੂਨ ਦੇ ਵਿੱਚ ਇੰਡਾਇਕਟਮੈਂਟ ਦਾ ਸੀਲਡ ਐਨਵੈਲਪ ਹੈ, ਨਿਖਲ ਗੁਪਤਾ ਡਿਟੇਨ ਕੀਤਾ ਜਾਂਦਾ ਹੈ ਚੈਕ ਰਿਪਬਲਿਕ ਦੇ ਵਿੱਚ। ਪਰ ਇਸ ਦਾ ਅਹਿਸਾਸ ਕਿ ਅਮਰੀਕਾ ਨੇ ਜਿਹੜੀ ਗੱਲ ਟਰੂਡੋ ਨੇ 18 ਸਤੰਬਰ ਨੂੰ ਕਹੀ, ਅਮਰੀਕਾ ਨੇ 29 ਨਵੰਬਰ ਨੂੰ ਜਦੋਂ ਨਿਊਯਾਰਕ ਕੋਰਟ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਇੰਡਾਇਕਟਮੈਂਟ ਕੀਤੀ ਤੇ ਉਸ ਦੇ ਉੱਤੇ ਮੋਹਰ ਲੱਗੀ ਔਰ ਜਸਟਿਨ ਟਰੂਡੋ ਫਿਰ ਪਬਲਿਕ 'ਚ ਆਏ। ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਇਹ ਪਹਿਲਾਂ ਹੀ ਕਹਿੰਦੇ ਸੀ, ਕਿਉਂਕਿ ਇਜ਼ਹਾਰ ਹੋਇਆ ਉਸ ਇੰਡਾਇਕਟਮੈਂਟ 'ਚ ਕਿ ਕਿਵੇਂ ਨਿਖਲ ਗੁਪਤਾ ਜਿਸ ਨੂੰ ਰਾਹ ਦਾ ਹਾਇਰ ਬੰਦਾ ਜਿਸ ਦਾ ਨਾਂ ਹੁਣ ਜਿਹੜਾ ਵਾਸ਼ਿੰਗਟਨ ਪੋਸਟ ਦੀ ਰਿਪੋਰਟਿੰਗ ਨੇ ਪਿਛਲੇ ਦਿਨਾਂ 'ਚ ਲਿਆਂਦਾ ਕਿ ਵਿਕਰਮ ਯਾਦਵ, ਉਹ ਜਿਸ ਦਿਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਸੇ ਸ਼ਾਮ ਜਿਹੜਾ ਵਿਕਰਮ ਯਾਦਵ ਹੈ ਉਹ ਨਿਖਲ ਗੁਪਤਾ ਨੂੰ ਹਰਦੀਪ ਸਿੰਘ ਨਿੱਜਰ ਦੀ ਕਾਰ ਦੇ ਵਿੱਚ ਉਸ ਦੀ ਧੌਣ ਇੱਕ ਪਾਸੇ ਰੁੜਕੀ ਹੋਈ ਹੈ, ਬਲੱਡ ਸਟੇਨਡ ਉਹਦੀ ਬਾਡੀ ਹੈ, ਉਸ ਦੀਆਂ ਪਿਕਚਰਸ ਭੇਜਦਾ ਹੈ ਕਿ ਇਹ ਕੰਮ ਅਸੀਂ ਕਰ ਦਿੱਤਾ ਹੈ, ਹੁਣ ਆ ਜਿਹੜੇ ਨੇ ਟਾਰਗੇਟ ਨੇ ਔਰ ਇਹ ਸਾਰਾ ਪਾਰਟ ਹੈ। ਸੋ ਇਹ ਸਾਰੇ ਕੇਸ ਦੀਆਂ ਪਰਤਾਂ ਖੁੱਲ੍ਹਦੀਆਂ ਚਲੀਆਂ ਗਈਆਂ ਔਰ ਫਿਰ ਜਦੋਂ ਹੁਣ ਅਸੀਂ ਵਾਸ਼ਿੰਗਟਨ ਪੋਸਟ ਦੀ ਰਿਪੋਰਟਿੰਗ ਤੱਕ ਆਉਂਦੇ ਹਾਂ ਤੇ ਹੁਣ ਇਸ ਬਾਰੇ ਕੋਈ ਭੁਲੇਖਾ ਨਹੀਂ ਹੈ ਕਿ ਵੀ ਕਿਵੇਂ ਨਿਖਲ ਗੁਪਤਾ ਤਾਂ ਡਰਟੀ ਕੰਟਰੈਕਟ ਮੈਨ ਹੈ ਜਿਹੜਾ ਆਲਰੇਡੀ ਇੱਕ ਕ੍ਰਿਮੀਨਲ ਹੈ, ਆਲਰੇਡੀ ਉਸ ਨੂੰ ਰਾਹ ਨੇ ਅਫਗਾਨਿਸਤਾਨ 'ਚ ਵੀ ਵਰਤਿਆ ਹੋਇਆ ਇਸ ਕਿਸਮ ਦੇ ਡਰਟੀ ਮਿਸ਼ਨਸ ਲਈ। ਔਰ ਜਿਹੜਾ ਯਾਦਵ ਨਾਂ ਦਾ ਵਿਕਰਮ ਯਾਦਵ ਜਿਹੜਾ CRPF 'ਚੋਂ ਲਿਆਂਦਾ ਹੋਇਆ ਇੰਟੈਲੀਜੈਂਸ ਖਾਸਮ ਖਾਸ ਜਿਹੜਾ ਉਸ ਸਾਮੰਤ ਗੋਇਲ ਜਿਹੜਾ ਰਾਹ ਦਾ ਚੀਫ ਸੀ ਉਸ ਪੀਰੀਅਡ ਜਦੋਂ ਇਹ ਕਿਲਿੰਗ ਪਲਾਟ ਹੋਇਆ ਉਸ ਦਾ ਹਿੱਸਾ ਹੈ। ਫਿਰ ਇਹ ਵੀ ਆਇਆ ਕਿ ਸਾਮੰਤ ਗੋਇਲ ਉਹ ਹੈ ਜਿਹੜਾ ਖੁਦ ਜਦੋਂ ਜਿਹੜਾ ਰਾਹ ਦਾ ਇੱਕ ਸਟੇਸ਼ਨ ਹੈਡ ਕਰ ਰਿਹਾ ਸੀ ਬਰਮਿੰਗਮ UK ਦੇ ਵਿੱਚ, ਤਾਂ ਉਹਨੇ ਕਿਵੇਂ 2015 ਦੀ ਗੱਲ ਕਿਵੇਂ ਉਹਨੇ ਉਹਨਾਂ ਨੂੰ ਪਰਸਨਲੀ ਸਿੱਖਾਂ ਨੂੰ ਹਰਾਸ ਕਰਨਾ, ਉਹਨਾਂ ਦੀ ਡਾਟਾ ਕਲੈਕਸ਼ਨ ਔਰ ਦੂਸਰਾ ਔਰ ਉਹਨੂੰ MI5 UK ਦੀ ਇੰਟੈਲੀਜੈਂਸ ਏਜੰਸੀ ਨੇ ਕਨਫਰੰਟ ਕੀਤਾ ਔਰ ਫਾਈਨਲੀ ਉਹਨੂੰ ਇਹ ਕਿਹਾ ਕਿ ਵੀ ਤੈਨੂੰ ਅਸੀਂ ਇੱਥੋਂ ਚਲਦਾ ਕਰ ਦਿਆਂਗੇ ਸਾਮੰਤ ਗੋਇਲ ਨੂੰ। ਔਰ ਉਹੀ ਸਾਮੰਤ ਗੋਇਲ ਉੱਥੋਂ ਜਿਉਂ ਹੀ ਉਹਨੂੰ ਐਕਸਪੈਲ ਕਰਨ ਤੱਕ ਮੌਕਾ ਆਉਣ ਵਾਲਾ ਸੀ ਉਹਨੂੰ ਵਾਪਸ ਸੱਦ ਲਿਆ, ਕਿਉਂਕਿ ਉਦੋਂ ਉਹਦੀ ਮੋਨੀਟਰਿੰਗ ਜਾਂ ਉਹਦੀ ਜਿਹੜੀ ਹੈ ਸ਼ੈਫਰਡਿੰਗ ਜਾਂ ਉਸ ਦੀ ਮੈਂਟਰਿੰਗ ਉਹ ਅਜੀਤ ਡੋਵਲ ਕਰ ਰਿਹਾ ਸੀ। ਔਰ ਉਹੀ ਸਾਮੰਤ ਗੋਇਲ ਜਿਹੜਾ ਇੰਗਲੈਂਡ ਦੇ ਵਿੱਚ ਸਿੱਖਾਂ ਦੇ ਔਰ ਉਹ ਵੀ ਪੰਜਾਬ ਕਾਡਰ ਦਾ IPS ਜਿਹਨੇ 1980 90 ਦੇ ਵਿੱਚ ਇਹਨਾਂ ਨੇ ਜਿਨ੍ਹਾਂ ਦੇ ਖਿਲਾਫ 1500 ਤੋਂ ਜ਼ਿਆਦਾ ਕੇਸ ਐਨਕਾਊਂਟਰ ਦੇ ਜਿਹੜੇ ਇਨਸਾਫ ਜਥੇਬੰਦੀ ਨੇ ਜਿਹੜੇ ਨੇ ਐਨਲਿਸਟ ਕੀਤੇ ਹੋਏ ਨੇ ਜਿਸ ਨੂੰ ਵਾਸ਼ਿੰਗਟਨ ਪੋਸਟ ਨੇ ਕੋਟ ਕੀਤਾ। ਸੋ ਉਹ ਬਾਅਦ 'ਚ ਉਹੀ ਜਿਹੜਾ ਸਾਮੰਤ ਗੋਇਲ ਹੈ ਉਹ ਰਾਹ ਦਾ ਚੀਫ ਹੈ ਜਦੋਂ ਕਿ ਹਰਦੀਪ ਸਿੰਘ ਨਿੱਜਰ ਔਰ ਗੁਰਪ੍ਰੀਤ ਸਿੰਘ ਪੰਨੂ ਮਰਡਰ ਪਲਾਟ ਔਰ ਬਾਕੀ ਖਾਲਿਸਤਾਨੀ ਐਕਟਿਵਿਸਟ ਅਮਰੀਕਾ ਕੈਨੇਡਾ 'ਚ ਜਿਹੜਾ ਮਾਰਨ ਦੀ ਲਾਈਨ ਸ਼ੁਰੂ ਹੁੰਦੀ ਹੈ। ਫਿਰ ਅਜੀਤ ਡੋਵਾਲ ਜਿਹੜਾ ਇਹਨਾਂ ਦਾ ਪਿਓ ਹੈ ਔਰ ਇਹ ਸਾਹਮਣੇ ਹੈ ਕਿ ਭਾਈ ਇਹ ਕਦੇ ਵੀ ਔਰ ਇਹ ਗੱਲ ਨੂੰ ਜਿਹੜਾ ਰਾਹ ਦਾ ਸਾਬਕਾ ਚੀਫ ਹੈ ਅਮਰਜੀਤ ਸਿੰਘ ਦੁਲਟ ਉਹ ਕਨਫਰਮ ਕਰਦਾ ਹੈ ਵੀ ਕੋਈ ਵੀ ਰਾਹ ਦਾ ਐਕਸ਼ਨ ਇਸ ਲੈਵਲ ਦਾ NSA ਦੀ ਮਰਜ਼ੀ ਤੋਂ ਬਿਨਾਂ ਨਹੀਂ ਹੁੰਦਾ, ਉਸ ਦੀ ਪਰਮਿਸ਼ਨ ਲਈ ਜਾਂਦੀ ਹੈ। ਉਹਨੇ ਕਿਹਾ ਜੀ ਇਹ ਸਾਡਾ ਪਾਰਟ ਸੀ। ਔਰ ਅਜੀਤ ਡੋਵਲ ਬਾਰੇ ਫਿਰ ਇਹ ਹੁੰਦਾ ਹੈ ਕਿ 2014 'ਚ ਜਦੋਂ ਮੋਦੀ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਦਾ, ਹੁਣ ਤਾਂ 10 ਸਾਲ ਦੀ ਉਹਦੀ ਟਰਮ ਹੈ, ਤੇ ਪਹਿਲੀ ਫਾਈਲ ਦੇ ਉੱਤੇ ਜਿਹੜੇ ਪਹਿਲੇ ਦਸਤਖਤ ਉਹਨੇ ਕੀਤੇ ਉਹ ਅਜੀਤ ਡੋਵਾਲ ਨੂੰ ਜਿਹੜਾ 2005 ਦਾ ਰਿਟਾਇਰ ਹੋ ਚੁੱਕਾ ਸੀ ਇੰਟੈਲੀਜੈਂਸ ਬਿਊਰੋ ਚੋਂ ਉਸ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬਣਾਉਣ। ਸੋ ਚੇਨ ਆਫ ਕਮਾਂਡ ਤੁਸੀਂ ਦੇਖੋਗੇ ਮੋਦੀ, ਫਿਰ ਜਿਹੜਾ ਅਜੀਤ ਡੋਵਾਲ, ਫਿਰ ਸਾਮੰਤ ਗੋਇਲ, ਇਵੈਂਚੁਅਲੀ ਵਿਕਰਮ ਯਾਦਵ, ਫਿਰ ਨਿਖਲ ਗੁਪਤਾ ਤੇ ਫਿਰ ਹੁਣ ਹਾਇਰਡ ਮਰਸਨਰੀਜ਼ ਦੀ ਗੱਲ ਕਰਾਂਗੇ ਕਿਉਂਕਿ ਅੱਜ ਜਿਹੜੀ ਖਬਰ 4 ਚਫੇਰੇ ਹੈ ਉਹਨਾਂ ਜਿਹੜੇ ਤਿੰਨੋਂ ਹੀ ਪਹਾੜੇ ਦੇ ਕਾਤਲ ਫੜੇ ਨੇ। ਕਿਉਂਕਿ ਇਸ ਗੱਲ ਦਾ ਜਦੋਂ ਟਰੂਡੋ ਨੇ ਵੀ ਐਲਾਨ ਕੀਤਾ ਉਹਨੂੰ ਵੀ ਪਤਾ ਸੀ ਕਿ ਭਾਈ ਔਰ ਅਸੀਂ ਵੀ ਇਹ ਆਪਣੀਆਂ ਜਿਹੜੀਆਂ ਗੁਫ਼ਤਗੂ 'ਚ ਸੀ ਕਿ ਮੁੰਡੇ ਤਾਂ ਆਪਣੇ ਦੇਸੀ ਹੋਣਗੇ ਜਿਹੜੇ ਕਿ ਪਹਾੜੇ ਦੇ ਟੱਟੂ ਉਹਨਾਂ ਨੂੰ ਕਿਹਨੇ ਰਿਕਰੂਟ ਕੀਤਾ, ਕਿਵੇਂ ਉਹਨਾਂ ਨੂੰ ਵਰਤਿਆ। ਔਰ ਉਹ ਗੱਲ ਅੱਜ ਸਾਹਮਣੇ ਆਈ ਕਿ ਭਾਈ RC MP ਨੇ ਜਿਨ੍ਹਾਂ ਨੇ ਲਗਭਗ
10-11 ਮਹੀਨੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ, ਕਿਉਂਕਿ ਜਦੋਂ ਹੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਸ ਤੋਂ ਠੀਕ 2 ਦਿਨ ਬਾਅਦ ਜਦੋਂ 20 ਸਤੰਬਰ ਨੂੰ ਅਸੀਂ ਦੇਖਦੇ ਹਾਂ ਕਿ ਵਿਨੀਪੈਗ ਦੇ ਵਿੱਚ 39 ਸਾਲਾ ਜਿਹੜਾ ਸੁਖਦੂਲ ਸਿੰਘ ਗਿੱਲ ਉਸ ਦਾ ਮਰਡਰ ਹੁੰਦਾ ਹੈ ਡੁਪਲੈਕਸ ਦੇ ਵਿੱਚ ਉਸ ਦੇ, ਔਰ ਇਹ 11 ਗੋਲੀਆਂ ਲੱਗਦੀਆਂ ਨੇ ਕਿਉਂਕਿ ਇਹ ਨੇਬਰ ਨੇ ਰਿਪੋਰਟ ਕੀਤਾ। ਫਿਰ ਇਹ ਜਿਹੜਾ ਇਸ ਤੋਂ ਫੌਰਨ ਬਾਅਦ ਅਸੀਂ ਇੱਕ ਦਿਨ ਇਸ ਤੋਂ ਪਹਿਲਾਂ ਜਿਹੜਾ ਇਹ ਵੀ ਆਂਦਾ ਕਿ ਵੀ ਜਿਹੜੇ 43 ਨਾਂ ਇਸ ਤੋਂ ਇੱਕ ਦਿਨ ਪਹਿਲਾਂ ਦਿੱਤੇ ਸੀ ਇੰਡੀਅਨ ਗਵਰਨਮੈਂਟ ਨੇ ਕਿ ਜੀ NIA ਨੇ ਕੈਨੇਡਾ ਨੂੰ ਦਿੱਤੇ ਨੇ ਕਿ ਜੀ ਇਹ ਖਾਲਿਸਤਾਨ ਟਾਈਗਰ ਫੋਰਸ ਦੇ ਨੇ, ਉਹਨਾਂ ਦੇ ਵਿੱਚ ਇਹ ਗਿੱਲ ਵੀ ਸੀ। ਔਰ ਇਸ ਦੇ ਉੱਤੇ ਸਿਮਰਨਜੀਤ ਸਿੰਘ ਮਾਨ ਜਦੋਂ ਵੀ ਮੈਂਸ਼ਨ ਕਰਦੇ ਨੇ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਸੁਖਦੂਲ ਸਿੰਘ ਗਿੱਲ ਦਾ ਵੀ ਜ਼ਿਕਰ ਕਰਦੇ ਨੇ ਕਿ ਇਸ ਦਾ ਵੀ ਕਿਵੇਂ ਮਰਡਰ ਕੀਤਾ ਗਿਆ। ਫਿਰ ਅਸੀਂ ਇਹ ਦੇਖਦੇ ਹਾਂ ਕਿਉਂਕਿ ਇਹ ਮੈਂ CBC ਦੀ ਜਿਹੜੀ ਅੱਜ ਡੀਟੇਲ ਸਟੋਰੀ ਹੈ, ਜਦੋਂ ਕਿ RCMP ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਬੜੀ ਡੀਟੇਲ ਦੇ ਵਿੱਚ, ਆਮ ਵੀ ਉਹਦੇ 'ਚ ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਵੀ ਜਿਹੜੇ ਨੇ ਸਿੱਖ ਗੁਰਦੁਆਰੇ ਦੇ ਮਨਿੰਦਰ ਸਿੰਘ ਇਹ ਸਾਰੇ ਸ਼ਾਮਲ ਸੀ। ਸੋ ਉਹਦੇ 'ਚ ਜਿਹੜਾ ਇਹਨਾਂ ਦਾ ਜ਼ਿਕਰ ਅਸੀਂ ਕਰਨ ਤੋਂ ਪਹਿਲਾਂ ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ 6 ਵੀਕ ਗਿੱਲ ਦੀ ਡੈਥ ਤੋਂ ਬਾਅਦ ਜਿਹੜਾ ਇੱਕ ਹੋਰ ਵੈਸਟਰਨ ਪ੍ਰੋਵਿੰਸ ਦੇ ਵਿੱਚ ਡੇ ਲਾਈਟ ਮਰਡਰ ਹੁੰਦਾ ਹੈ ਤੇ ਉਹਦੇ ਨਾਲ ਈਵਨ ਉਸ ਦਾ 11 ਸਾਲਾ ਬੱਚਾ ਵੀ ਮਾਰਿਆ ਜਾਂਦਾ ਹੈ, ਹਰਪ੍ਰੀਤ ਉੱਪਲ, ਇਹ 41 ਸਾਲਾਂ ਦਾ ਹੈ। ਔਰ ਇਸ ਦੇ ਨਾਲ ਜਿਹੜੇ ਨੇ 2 ਹੋਰ ਨੇ ਉਹਨਾਂ 'ਚ 11 ਸਾਲਾ ਬੱਚਾ ਵੀ ਜਿਹੜਾ ਮਾਰਿਆ ਜਾਂਦਾ ਹੈ। ਔਰ ਇਹ ਸਾਰੇ ਹੀ ਅਸੀਂ ਦੇਖਦੇ ਹਾਂ ਕਿ ਇਹ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਇਹ ਜਿਹੜੇ ਮਰਡਰ ਨੇ ਇਹ ਐਡਮਿੰਟਨ ਔਰ ਇਸ ਦੇ ਆਲੇ ਦੁਆਲੇ 'ਚ ਹੁੰਦੇ ਨੇ। ਸੋ ਨੋ ਵੰਡਰ ਕਿ ਬਈ ਇਹ ਜਿਹੜਾ ਸਾਰਾ ਇੱਕ ਗੈਂਗਸਟਰ ਕਲੈਨ ਖੜਾ ਕੀਤਾ ਗਿਆ ਇਸ ਨੂੰ ਸੁਪਰਵਾਈਜ਼ ਤਾਂ ਫਿਰ ਉਹੀ ਰਾਹ ਦਾ ਬੰਦਾ ਕੈਨੇਡਾ 'ਚ ਕਰ ਰਿਹਾ ਸੀ। ਇਹਨਾਂ ਬਾਰੇ ਜਿਹੜੇ 3 ਬੰਦੇ ਜਿਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ ਮਰਡਰ ਦੇ ਲਈ ਔਰ ਦੂਸਰੇ ਉਹਨਾਂ ਦੇ ਨਾਂ ਜਿਹੜੇ ਅੱਜ ਜਨਤਕ ਕੀਤੇ ਨੇ RCMP ਨੇ, ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਤਿੰਨੋਂ ਹੀ 20 ਔਰ 22 ਸਾਲ ਦੀ ਉਮਰ ਦੇ ਨੇੜੇ ਤੇੜੇ ਦੇ ਨੇ ਉਸ ਤੋਂ, ਔਰ ਤਿੰਨੋਂ ਹੀ ਜਿਹੜੇ ਨੇ ਕਰਨਦੀਪ ਸਿੰਘ ਔਰ ਇੱਕ ਦੇ ਨਾਂ ਨਾਲ ਬਰਾੜ ਲੱਗਾ ਹੋਇਆ ਮੇਰੇ ਸਾਹਮਣੇ ਨਾਂ ਸੀਗੇ, ਇਹ ਜਿਹੜੇ ਨੇ ਇਹਨਾਂ ਨੂੰ ਉਹਨਾਂ ਨੇ ਉਹ ਹਾਇਰਡ ਨੇ ਉਹਨਾਂ ਦੇ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਉਹਨਾਂ ਨੇ ਇਸ ਨੂੰ ਜੋੜਿਆ। ਔਰ ਇਸ ਦੇ ਚਲਦਿਆਂ ਜਿਹੜਾ ਮਨਦੀਪ ਮੂਕਰ ਸੁਪਰਡੈਂਟ ਹੈ ਇਨਵੈਸਟੀਗੇਸ਼ਨ ਟੀਮ ਦਾ, ਇੰਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਮਨਦੀਪ ਮੂਕਰ ਨੇ ਉਹਨਾਂ ਨੇ ਕਿਹਾ ਵੀ ਇਹ ਤਿੰਨੋਂ ਹੀ ਕਰਨ ਬਰਾੜ, ਕਰਨਪ੍ਰੀਤ ਸਿੰਘ ਔਰ ਕਮਲਪ੍ਰੀਤ ਸਿੰਘ ਆਲ ਮੈਨ ਇਨ देयर 20s, ਇਹ 20 ਸਾਲਾਂ ਦੇ 22-23 ਔਰ ਇੱਕ ਥੋੜਾ ਲੰਬੀ ਉਮਰ ਦਾ ਜਿਹੜਾ ਵੱਡੀ ਉਮਰ ਦਾ, ਔਰ ਇਹ ਤਿੰਨੋਂ ਹੀ ਜਿਹੜੇ ਨੇ ਇਹ ਇੰਡੀਅਨ ਨੈਸ਼ਨਲ ਨੇ। ਲਗਭਗ 3 ਤੋਂ 5 ਕਿਉਂਕਿ ਇਨਵੈਸਟੀਗੇਸ਼ਨ ਜੇ ਚੱਲ ਰਹੀ ਹੈ ਇਸ ਲਈ ਕੁਝ ਡਿਟੇਲ ਮੈਂ ਉਹ ਸਾਰੀ ਪ੍ਰੈਸ ਕਾਨਫਰੰਸ ਵੀ ਲਾਈਵ ਦੇਖੀ ਹੈ ਜਿਹੜੀ ਇੰਗਲਿਸ਼ ਔਰ ਫ੍ਰੈਂਚ ਦੋਨਾਂ ਦੇ ਵਿੱਚ ਚੱਲ ਰਹੀ ਹੈ। RCMP ਔਰ ਬਾਕੀ ਉਹਨਾਂ ਦੇ ਅਧਿਕਾਰੀ ਨੇ ਜਦੋਂ ਕੋਈ ਕੀ ਸਵਾਲ ਆਉਂਦਾ ਹੈ ਤੇ ਉੱਥੇ ਉਹ ਰੁਕ ਜਾਂਦੇ ਨੇ ਕਿ ਜੀ ਸਟਿਲ ਇਨਵੈਸਟੀਗੇਸ਼ਨ ਇਜ਼ ਗੋਇੰਗ ਔਨ। ਸੋ ਅਸੀਂ ਵੀ ਉਨੀ ਕੀ ਗੱਲ ਕਰ ਪਾਵਾਂਗੇ ਜਿੰਨਾ ਕਿ ਉਹ ਸਾਰੇ ਤੋਂ ਬਾਹਰ ਆਉਂਦਾ ਹੈ। ਇਹਦੇ ਚੋਂ ਜ਼ਾਹਰ ਹੈ ਕਿ ਵੀ ਇਹ ਤਿੰਨੋਂ ਹੀ ਜਿਹੜੇ ਨੇ ਕਰਨ ਬਰਾੜ, ਕਰਨਪ੍ਰੀਤ ਔਰ ਕਮਲਪ੍ਰੀਤ ਇਹ 20s ਦੇ ਵਿੱਚ ਨੇ ਔਰ ਇਹਨਾਂ ਦਾ ਸਟੇਟਸ ਐਜ਼ ਸਟੂਡੈਂਟ ਵੀਜ਼ੇ ਤੇ ਆਏ, ਜ਼ਾਹਰ ਹੈ ਇੰਡੀਆ ਨੇ ਫੈਸਿਲਿਟੇਟ ਕੀਤਾ। ਗੈਂਗਸਟਰ ਨੇ, ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧ ਜੁੜਦਾ ਹੈ ਔਰ ਜਿਹੜੇ 2 ਔਰ ਐਡਮਿੰਟਨ 'ਚ 3 ਗ੍ਰਿਫਤਾਰ ਕੀਤੇ ਗਏ, ਇਹ ਕਨਫਰਮ ਉਹਨਾਂ ਨੇ ਕੀਤਾ ਹੈ ਕਿ ਆਲ ਦਾ 3 ਅਰੈਸਟਡ ਇਨ ਐਡਮਿੰਟਨ। ਹੁਣ ਐਡਮਿੰਟਨ ਜਿਹੜਾ ਅਲਬਰਟਾ ਸਟੇਟ ਦੇ ਵਿੱਚ ਹੈ ਔਰ ਪਹਿਲਾ ਕ੍ਰਾਈਮ ਕਿਉਂਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇਹਨਾਂ 'ਚੋਂ ਕਿਸੇ ਨੇ ਡਰਾਈਵਰ ਦਾ ਰੋਲ ਅਦਾ ਕੀਤਾ, ਕਿਸੇ ਨੇ ਸ਼ੂਟਰ ਦਾ ਕੀਤਾ, ਕਿਸੇ ਨੇ ਹੋਰ ਕੀਤਾ, ਉਹ ਮਲਟੀਪਲ ਰੋਲ ਨੇ ਟ੍ਰੇਨਡ ਉਹ ਇਹਨਾਂ ਦੇ ਕਮਾਂਡੋ। ਔਰ ਉਹਦੇ 'ਚ ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਜੇ ਸਾਹਮਣੇ ਆਇਆ ਕਿ ਭਾਈ ਇੱਕ ਮੋਸਾਦ ਦੀ ਟੀਮ ਫਲਾਂ ਚਕਰਾਤੇ 'ਚ ਬੈਠੀ ਆ ਜਾਂ ਦੂਜੀ ਬੈਠੀ ਆ, ਕਿਉਂਕਿ ਇਹ ਸਾਰਾ ਜਿਹੜਾ ਕਿਲਿੰਗ ਸਟਾਈਲ ਹੈ ਜਦੋਂ ਅਸੀਂ ਗੱਲ ਕਰਾਂਗੇ ਅਗਲੇ ਟੌਪਿਕਸ ਦੇ ਵਿੱਚ ਵੀ ਕਿ ਇਹ ਜਿਹੜਾ ਟ੍ਰਾਂਸਨੈਸ਼ਨਲ ਕਿਲਿੰਗ ਹੈ, ਟਾਰਗੇਟ ਕਿਲਿੰਗ ਹੈ, ਇਸ 'ਚ ਬੇਸ਼ੱਕ ਰਸ਼ੀਆ ਵੀ, ਚਾਈਨਾ ਵੀ, ਦੂਸਰਿਆਂ ਦੇ ਵੀ ਨਾਂ ਵੱਜਦੇ ਨੇ ਪਰ ਇਸ ਦੇ ਵਿੱਚ ਜੇ ਮਾਸਟਰੀ ਹੈ ਤੇ ਉਹ ਮੋਸਾਦ ਦੀ ਹੈ ਕਿਉਂਕਿ ਮੋਸਾਦ ਨੇ ਪਹਿਲਾਂ ਨਾਜ਼ੀਆਂ ਨੂੰ ਹਿੱਟ ਕੀਤਾ, ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਫਲਸਤੀਨੀਆਂ ਨੂੰ ਖਾਸ ਤੌਰ ਤੇ ਹਮਾਸ ਔਰ ਇਸ ਤੋਂ ਪਹਿਲਾਂ ਜਿਹੜੀ ਬਲੈਕ ਸਪਟੈਂਬਰ ਜਿਹਦੇ 'ਚ ਕਿ ਇਜ਼ਰਾਈਲੀ ਪਲੇਅਰ ਮਾਰੇ ਗਏ ਸੀ 올림픽 ਸ਼ਾਇਦ
ਜਰਮਨੀ ਦੇ ਵਿੱਚ ਹੋਈ ਸੀ, ਉਸ ਦੇ ਵਿੱਚ ਉਹਨਾਂ ਨੇ ਉਹ ਸਾਰੇ ਐਲੀਮੀਨੇਟ ਕਰਤੇ ਸੀ। ਦੇਖੋ ਸੋ ਉਹ ਜਿਹੜਾ ਸਾਰੀ ਟ੍ਰੇਨਿੰਗ ਹੈ ਜਿਸ ਲੈਵਲ ਦੀ, ਔਰ ਜੇ ਤੁਸੀਂ ਈਵਨ ਹਰਦੀਪ ਸਿੰਘ ਨਿੱਜਰ ਦਾ ਦਿਨ ਦਿਹਾੜੇ ਇਨ ਦਾ ਸਨਲਾਈਟ ਦੇਖਦੇ ਹੋ ਤੇ ਇਹ ਮਹਿਜ਼ ਇਵੇਂ ਨਹੀਂ ਹੈ ਕਿ ਕੋਈ ਵਿਗੜਿਆ ਮੁੰਡਾ ਪਿੰਡ ਦਾ ਪੰਜਾਬ ਦਾ ਆ ਗਿਆ, ਉਹਨੂੰ ਤੁਸੀਂ ਗਨ ਫੜਾਤੀ ਤਾਂ ਉਹਨੇ ਕੋਈ ਨਹੀਂ, ਇਹ ਸਾਰਾ ਜਿਸ ਤੇਜ਼ੀ ਦੇ ਨਾਲ ਉਹਨਾਂ ਨੇ ਉਹ ਪਾਰਟ ਕੀਤਾ, ਜਿਵੇਂ ਉਤਰੇ, ਜਿਵੇਂ ਕਿਲਿੰਗ ਕੀਤੀ, ਜਿਵੇਂ ਡਿਸਐਪੀਅਰ ਹੋਏ, ਜਿਵੇਂ ਸਬੂਤ ਸਾਰੇ ਨਹੀਂ। ਇਹ ਤਾਂ ਔਰ ਅੱਜ ਵੀ ਜਦੋਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਤੇ ਉਹਨਾਂ ਦੇ ਜਿਹੜੇ RCMP ਦੇ ਚੀਫ ਉਹ ਕਹਿ ਰਿਹਾ ਸੀ, ਉਹਨੇ ਬਰੇਵ ਸਿੱਖ ਨੇਸ਼ਨ ਕਿਹਾ, ਉਹਨੇ ਕਿਹਾ ਕਿ ਵੀ ਅਸੀਂ ਇਸ ਸਿੱਟੇ ਤੇ ਨਾ ਫੜ ਸਕਦੇ ਜੇ ਬਹਾਦਰ ਸਿੱਖ ਸਾਹਮਣੇ ਨਾ ਆਉਂਦੇ ਵਿਦ ਦਾ ਐਵੀਡੈਂਸ। ਹੁਣ ਅਦਰਵਾਈਜ਼ ਗੈਂਗਸਟਰ ਜਾਂ ਕਿਲਰਸ ਉਹਨਾਂ ਦਾ ਇੰਨਾ ਕਿ ਡਰ ਹੁੰਦਾ ਹੈ ਕਿ ਕੌਣ ਸਾਹਮਣੇ ਆਉਂਦਾ। ਸੋ ਐਵੀਡੈਂਸ ਕਿਵੇਂ ਹੋਏ, ਕਿਉਂਕਿ ਡੈਸ਼ ਬੋਰਡ ਕੈਮਰਿਆਂ ਦਾ ਵੀ ਸਹਾਰਾ ਕੋਈ ਬਹੁਤਾ ਨਹੀਂ ਸੀ ਆਇਆ। ਮੌਕੇ ਦੇ ਉੱਤੇ ਰੌਲਾ ਗੌਲਾ ਜ਼ਰੂਰ ਸੁਣਿਆ, ਨੇੜੇ ਕੋਈ ਖੇਡ ਰਹੇ ਸੀ ਵਾਲੀਬਾਲ ਕੇ ਬਾਸਕਟਬਾਲ, ਭੱਜ ਕੇ ਵੀ ਆਇਆ, ਪਿੱਛਾ ਕਿਹਨੇ ਕਰਨਾ ਸੀ। ਔਰ ਇਸ ਸਾਰੇ ਦੇ ਬਾਵਜੂਦ ਅਸੀਂ ਪਹਿਲਾਂ ਤਾਂ ਜਸਟਿਨ ਟਰੂਡੋ ਜਿਨ੍ਹਾਂ ਨੇ ਬੋਲਡ ਸਟੈਂਡ ਲਿਆ, ਔਰ ਬੇਸ਼ੱਕ 10-11 ਮਹੀਨੇ ਲੱਗੇ, ਪਰ RCMP ਕਿਉਂਕਿ ਦੇਖੋ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਤੁਸੀਂ ਫੜਨ ਤੋਂ ਪਹਿਲਾਂ ਕਈ ਵਾਰ ਉਹ ਐਵੀਡੈਂਸ ਵੀ ਇਕੱਠਾ ਕਰ ਰਹੇ ਹੁੰਦੇ। ਤੁਹਾਨੂੰ ਇਹ ਹੁੰਦਾ ਵੀ ਟੈਕਨੀਕਲ ਗਰਾਊਂਡ ਤੇ, ਕਿਉਂਕਿ ਕੋਰਟ ਆਲਰੇਡੀ ਇੰਡੀਪੈਂਡੈਂਟ ਨੇ, ਵੀ ਉਹਨਾਂ 'ਚ ਕੇਸ ਟੁੱਟ ਨਾ ਜਾਏ। ਸੋ ਜਦੋਂ ਤੱਕ ਫਿਰ ਹਰ ਸਿਟੀਜ਼ਨ ਦੇ ਆਪਣੇ ਹੱਕ ਨੇ, ਤੁਸੀਂ ਰਾਤ ਨੂੰ ਅੱਧੀ ਰਾਤ ਜਾ ਕੇ ਨਹੀਂ ਛਾਪਾ ਮਾਰ ਸਕਦੇ। ਸੋ ਇਹਨਾਂ ਦੇ ਉੱਤੇ ਵੀ ਉਹਨਾਂ ਦੀ ਸਰਵੇਲੈਂਸ ਕਈ ਮਹੀਨਿਆਂ ਤੋਂ ਸੀ, ਜਿਵੇਂ ਇਸ ਤੋਂ ਪਹਿਲਾਂ ਗਲੋਬ ਐਂਡ ਮੇਲ ਨੇ ਸਟੋਰੀ ਬ੍ਰੇਕ ਕੀਤੀ ਸੀ। ਲੇਕਿਨ ਜਿਹੜੀ ਹੈ ਫਿਰ ਉਹਨਾਂ ਦਾ ਅਜੇ ਹੈ ਕਿ ਵੀ ਇਹ ਇੱਕ ਹਿੱਸਾ ਹੈ ਜੋ RCMP ਨੇ ਕਿਹਾ ਔਨਗੋਇੰਗ ਇਨਵੈਸਟੀਗੇਸ਼ਨ ਹੈ, ਇਹਨਾਂ ਦੇ ਹੋਰ ਨਾਲ ਕੌਣ ਇਨਵੋਲਵ ਨੇ, ਕੀ ਨੇ, ਕਿਉਂਕਿ ਜਦੋਂ ਇਸ ਸਾਰੇ ਨੂੰ ਖੋਲਿਆ ਜਾਏਗਾ, ਅਜੇ ਤਾਂ ਇਹ ਐਡਮਿੰਟਨ ਦੇ ਮਰਡਰਸ ਦੀ ਗੱਲ ਹੋਈ ਜਿਹਨਾਂ 'ਚ 11 ਇਅਰਸ ਬॉय ਦਾ ਵੀ ਹੈ। ਈਵਨ ਮੈਨੂੰ ਇਹ ਲੱਗਦਾ ਹੈ ਵੀ ਈਵਨ ਜਦੋਂ 2 ਸਾਲ 3 ਸਾਲ ਪਹਿਲਾਂ ਤੱਕ ਵੀ ਜੇ ਗੱਲ ਜਾਏਗੀ ਇਹਨਾਂ ਗੈਂਗਸਟਰ ਰਾਹੀਂ ਕੁਝ ਨਿਕਲੇਗਾ, ਰਿਪਦਮਨ ਸਿੰਘ ਮਲਕ ਭਾਵੇਂ ਉਹਨਾਂ ਦਾ ਹੀ ਬੰਦਾ ਸੀ, ਉਹਦਾ ਵੀ ਜਿਹੜਾ ਨਿਕਲੇਗਾ, ਔਰ ਈਵਨ ਜਿਹੜਾ ਇਸ ਦੀਆਂ ਕੜੀਆਂ ਜੋ ਜੁੜਦੀਆਂ ਹੀ ਨੇ ਉਹ ਸਾਹਮਣੇ ਨੇ। ਔਰ ਇਸ ਦੇ ਉੱਤੇ ਅਸੀਂ ਪਹਿਲਾਂ ਤਾਂ ਮੁਬਾਰਕਬਾਦ ਦਿੰਦੇ ਹਾਂ RCMP ਨੂੰ ਵੀ ਕਿ ਉਹਨਾਂ ਨੇ ਇਸ ਕੇਸ ਨੂੰ ਐਟਲੀਸਟ ਕਰੈਕ ਕੀਤਾ ਹੈ। ਇਹਦੀ ਟਾਈਮਿੰਗ ਵੀ, ਜਦੋਂ ਕਿ ਆਲਰੇਡੀ ਜਿਹੜਾ ਵਾਸ਼ਿੰਗਟਨ ਪੋਸਟ ਨੇ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਕਮਜ਼ੋਰ ਨੀਤੀ ਹੈ ਕਿ ਇਹਦੇ ਬਾਵਜੂਦ ਕਿ FBI, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਔਰ CIA ਇਹ ਸਾਰੇ ਜਿਹੜੇ ਨੇ ਉਹ ਇੰਡੀਆ ਦੀ ਰਾਹ ਔਰ ਉਹਨੂੰ ਵਿਕਰਮ ਯਾਦਵ ਔਰ ਡੋਵਾਲ ਉਹਨਾਂ ਨੂੰ ਇੰਡਾਈਕਟ ਕਰਨਾ ਚਾਹੁੰਦੇ ਸੀ, ਪਰ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਨੇ ਪੈਰ ਪਿੱਛੇ ਖਿੱਚਿਆ। ਸੋ ਅੱਜ ਅਸੀਂ ਦੇਖ ਰਹੇ ਹਾਂ ਕਿ ਬੜੀ ਮਜ਼ਬੂਤੀ ਦੇ ਨਾਲ ਅਗੇਨ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਹੈ, ਕਿਉਂਕਿ ਮੈਨੂੰ ਇਹ ਲੱਗ ਰਿਹਾ ਸੀ ਵੀ ਸ਼ਾਇਦ ਕੈਨੇਡਾ ਦੀ ਡਿਲੇ ਇਸ ਲਈ ਚੱਲ ਰਹੀ ਹੈ ਕਿ ਉਹ ਨਿਖਿਲ ਗੁਪਤਾ ਦੀ ਜਿਹੜੀ ਐਕਸਟ੍ਰੈਡੀਸ਼ਨ ਅਮਰੀਕਾ 'ਚ ਨਹੀਂ ਹੋ ਰਹੀ, ਔਰ ਉਹ ਹੀ ਮਾਸਟਰਮਾਈਂਡ, ਕਿਉਂਕਿ ਮੇਨ ਹਾਲਾਂਕਿ ਇਹਨਾਂ ਨੇ ਕਪਲ ਆਫ ਡਿਫਰੈਂਟ ਗੈਂਗਸ ਅਮਰੀਕਾ 'ਚ ਜਿਹੜੇ ਹਾਇਰ ਕੀਤੇ, ਜਿਹੜੇ ਜ਼ਾਹਰ ਹੈ ਉਹ ਤਾਂ ਖਬਰ ਏਜੰਟ ਹੀ ਸੀ FBI ਦੇ, ਉਹ ਵੀ ਕੈਨੇਡਾ 'ਚ ਵੀ ਡਿਫਰੈਂਟ ਜਦੋਂ ਕੋਈ ਇਸ ਕਿਸਮ ਦਾ ਨੈਟਵਰਕ ਬਣਾਉਂਦਾ ਹੈ ਉਹਨਾਂ ਨੇ ਇਹ ਇੱਕ ਦਾ ਦੂਜੇ ਨੂੰ ਪਤਾ ਨਹੀਂ ਹੁੰਦਾ। ਹਾਲਾਂ ਨਿਖਿਲ ਗੁਪਤਾ ਜਦੋਂ ਇੱਥੋਂ ਵਾਲੇ ਨੂੰ ਹਾਇਰ ਕਰ ਰਿਹਾ ਸੀ ਉਹਨੂੰ ਕਹਿ ਰਿਹਾ ਸੀ ਵੀ ਅਸੀਂ ਕੈਨੇਡਾ ਦੇ 3 ਇੰਪੋਰਟੈਂਟ ਟਾਰਗੇਟ ਨੇ, ਦੈਨ ਵੀ ਹੈਵ ਹੀਅਰ, ਤੁਹਾਨੂੰ ਅਸੀਂ ਬਹੁਤ ਸਾਰਾ ਕੰਮ ਦੇਵਾਂਗੇ। ਸੋ ਇਹ ਪਹਿਲਾਂ ਤਾਂ ਇਸ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ, ਜਿਸ ਦੇ ਉੱਤੇ ਅਜੇ ਤੱਕ ਇੰਡੀਅਨ ਗਵਰਨਮੈਂਟ ਦਾ ਕੋਈ ਰਿਐਕਸ਼ਨ ਦੇਖਣ 'ਚ ਨਹੀਂ ਆਇਆ, ਸਾਹਮਣੇ ਆਏਗਾ, ਕਿਉਂਕਿ ਅਜੇ ਤਾਂ ਉਹਨਾਂ ਨੇ ਪੋਸੀਬਲ ਲਿੰਕ ਗੈਂਗਸਟਰ ਲਾਰੈਂਸ ਗੈਂਗ ਔਰ ਐਜ਼ ਏ ਸਟੂਡੈਂਟ ਵੀਜ਼ਾ ਤੇ ਆਏ, ਫੈਸਿਲਿਟੇਟ ਕਿਨੇ ਕੀਤਾ, ਇਹ ਸਾਰੇ ਸਾਹਮਣੇ ਆਉਂਦਾ ਹੈ। ਔਰ ਇਸ ਦੇ ਉੱਤੇ ਜਿਹੜੀ CBC ਦੀ ਮੇਨ ਖਬਰ ਹੈ, ਈਵਨ CNN ਨੇ ਵੀ ਇਸ ਨੂੰ ਕਵਰ ਕੀਤਾ ਹੈ। ਪੁਲਿਸ ਸੇ 3 men arrested charged in killing of BC Sikh activists। CBC ਨੇ ਕਿਹਾ ਪੁਲਿਸ ਮੇਕਸ ਅਰੈਸਟ ਇਨ ਕਿਲਿੰਗ ਆਫ BC Sikh activist ਹਰਦੀਪ ਸਿੰਘ ਨਿੱਜਰ, ਔਰ CNN ਨੇ ਈਵਨ ਇਸ ਦੇ ਉੱਤੇ ਉਹਨੇ ਅਮਰੀਕਾ ਦੇ ਹਵਾਲੇ ਨਾਲ ਵੀ ਇਸ ਨੂੰ ਕੋਟ ਕੀਤਾ, ਜਿਹੜਾ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਲਾਈਨ ਹੈ ਇਸ ਦੀ ਜਿਹੜੀ ਹੈ ਉਹ ਇਹ ਅਨਫੋਲਡ ਹੋਣੀ ਸ਼ੁਰੂ ਹੋਈ ਹੈ। CNN ਨੇ ਜਿਹੜੀ ਹੈਡਲਾਈਨ ਦਿੱਤੀ, ਉਹਨਾਂ ਨੇ ਕਿਹਾ ਕੈਨੇਡਾ ਚਾਰਜਸ 3 ਇੰਡੀਅਨ ਨੈਸ਼ਨਲਸ ਫॉर ਅਸੈਸੀਨੇਸ਼ਨ ਆਫ ਸਿੱਖ ਸੈਪਰੇਟਿਸਟ, ਔਰ ਇਹ ਉਸਨੇ ਉਹੀ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਲਰੇਡੀ ਰਿਪੀਟ ਕੀਤੀਆਂ ਨੇ ਇਹਨਾਂ ਨੂੰ ਕੀਤਾ। ਹਾਂ, ਇਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਡਾਕਟਰ ਪ੍ਰਿਤਪਾਲ ਸਿੰਘ ਨੂੰ
ਜਿਹੜਾ ਉਹ ਉਹਨਾਂ ਨੇ ਕੋਟ ਕੀਤਾ ਹੈ ਉਹਨਾਂ ਨੇ, ਔਰ ਇਸ ਤੇ ਡਾਕਟਰ ਪ੍ਰਿਤਪਾਲ ਸਿੰਘ ਨੇ ਟਵੀਟ ਵੀ ਕੀਤਾ ਹੈ ਕਿ ਉਹਦੇ 'ਚ ਉਹਨਾਂ ਨੇ ਜਿੱਥੇ ਕੈਨੇਡੀਅਨ ਸਰਕਾਰ ਦੀ ਤਾਰੀਫ ਕੀਤੀ ਹੈ, in light of the egregious assassinations of Hardeep Singh Nijjar and targeting Sikh Americans with murder for hire plot, I must commend the unwavering commitment of Canadian justice by rigorously pursuing those responsible for these crimes is laudable. The involvement of the Indian government in these heinous acts is a blatant violation of international norms and human rights. It is wholly unacceptable for any government to engage in extrajudicial killings or American authorities in their investigative efforts, which are vital to safeguarding the rights and security of the activists globally. We as community stand firm in demanding accountability and will continue to advocate for justice to ensure such reprehensible actions are addressed decisively. So ਜਿਹੜਾ ਇਹਨਾਂ ਦਾ ਇਸ ਦੇ ਉੱਤੇ ਹੈ। ਔਰ ਹੁਣ ਅਸੀਂ ਗੱਲ ਕਰਦੇ ਹਾਂ ਈਵਨ ਜਿਹੜੀ ਉਹਨਾਂ ਦੀ ਵੱਡੀ ਧਿਰ ਹੈ ਆਪੋਜੀਸ਼ਨ ਲਿਬਰਲ ਪਾਰਟੀ ਦੇ ਉਲਟ ਕੰਜ਼ਰਵੇਟਿਵ, ਜਿਨ੍ਹਾਂ ਦੇ ਕਾਫੀ ਚਾਂਸਸ ਨੇ ਕਿ ਉਹ ਪਾਵਰ ਦੇ ਵਿੱਚ ਆ ਸਕਦੇ ਨੇ ਹੁਣ ਦੀਆਂ ਇਲੈਕਸ਼ਨਾਂ ਤੋਂ ਬਾਅਦ। ਕੰਜ਼ਰਵੇਟਿਵ ਪਾਰਟੀ ਨੇ ਆਪਣੀ ਫੌਰਨ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ, ਆਪਣੀ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ the murder of Hardeep Singh Nijjar is an extremely serious crime. Any foreign interference, particularly the murder of a Canadian citizen on Canadian soil, is unacceptable. कि भी बिल्कुल ये मंजूर नहीं कोई भी foreign interference. We are glad that there have finally been arrests that will bring some justice for Nijjar's family ਐਂਡ ਕਮਿਊਨਿਟੀ ਕਿ ਵੀ ਅਸੀਂ ਖੁਸ਼ ਹਾਂ ਕਿ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਘੱਟੋ ਘੱਟ ਕੁਛ ਇਨਸਾਫ ਨਿੱਜਰ ਦੇ ਪਰਿਵਾਰ ਔਰ ਸਿੱਖ ਕੌਮ ਨੂੰ ਮਿਲਿਆ। ਦੋਜ਼ ਰਿਸਪੌਂਸਿਬਲ ਸ਼ੁੱਡ ਫੇਸ ਦਾ ਫੁੱਲ ਕਨਸੀਕੁਐਂਸਿਸ ਆਫ ਦੇਅਰ ਕ੍ਰਾਈਮਸ ਐਂਡ ਦਾ ਗਵਰਨਮੈਂਟਸ ਲਾਅ ਐਨਫੋਰਸਮੈਂਟ ਐਂਡ ਇੰਟੈਲੀਜੈਂਸ ਏਜੰਸੀਜ਼ ਮਸਟ relentlessly pursue any other person or entity that was involved in this murder so that they can be held accountable and brought to justice. ਉਹਨਾਂ ਨੇ ਕਿਹਾ ਕੰਜ਼ਰਵੇਟਿਵ ਪਾਰਟੀ ਨੇ ਕਿ ਵੀ ਇਹ ਜਿਹੜੇ ਇਸ ਕਰਤੂਤ ਲਈ ਜ਼ਿੰਮੇਵਾਰ ਨੇ, ਇਸ ਕ੍ਰਾਈਮ ਦੇ ਲਈ, ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਉਸ ਦੇ ਲਈ ਜਿਹੜਾ ਇਵਨ ਗਵਰਨਮੈਂਟ ਦੀਆਂ ਲਾਅ ਫੋਰ ਐਨਫੋਰਸਮੈਂਟ ਏਜੰਸੀਜ਼ ਤੇ ਇੰਟੈਲੀਜੈਂਸ ਏਜੰਸੀਜ਼ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਹਨਾਂ ਤੋਂ ਇਲਾਵਾ ਕੋਈ ਵੀ ਹੋਰ ਬੰਦਾ ਜਾਂ ਐਂਟੀਟੀ ਦਾ ਮਤਲਬ ਹੈ ਇੰਡੀਅਨ ਗਵਰਨਮੈਂਟ, ਜਿਨ੍ਹਾਂ ਦੇ ਹਾਇਰਡ ਮਰਸਨਰੀ ਨੇ, ਉਹਨਾਂ ਨੂੰ ਜਿਹੜੇ ਇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏ ਔਰ ਇਨਸਾਫ ਕੀਤਾ ਜਾਏ। ਵੀ ਵਿਸ਼ ਦਾ ਗਵਰਨਮੈਂਟ ਵਾਜ਼ ਏਬਲ ਟੂ ਫੋਇਲ ਦਿਸ ਪਲਾਟ ਐਂਡ ਸਟਾਪ ਦਿਸ ਮਰਡਰ ਫਰਮ ਹੈਪਨਿੰਗ ਇਨ ਦਾ ਫਸਟ ਪਲੇਸ ਐਜ਼ ਵਾਜ਼ ਦਾ ਕੇਸ ਇਨ ਦਾ ਯੂਨਾਈਟਿਡ ਸਟੇਟਸ। ਉਹਨਾਂ ਨੇ ਕਿਹਾ ਵੀ ਕਾਸ਼ ਕਿ ਕੈਨੇਡਾ ਦੀ ਗਵਰਨਮੈਂਟ ਇਸ ਪਲਾਟ ਨੂੰ ਪਹਿਲਾਂ ਸਮਝਦੀ ਤੇ ਹਰਦੀਪ ਸਿੰਘ ਨਿੱਜਰ ਦੀ ਜਾਨ ਬਚ ਸਕਦੀ, ਜਿਵੇਂ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਨੂੰ ਨਾਕਾਮਯਾਬ ਕੀਤਾ। This only further demonstrates that the government must take further action to protect our country, including by immediately implementing a foreign influence registry. ਹੁਣ ਇੱਕ ਜਿਹੜਾ ਲੈਜਿਸਲੇਚਰ ਹੈ ਕੈਨੇਡੀਅਨ ਪਾਰਲੀਮੈਂਟ ਦੇ ਸਾਹਮਣੇ ਕਿ ਜਿੰਨੇ ਫੋਰਨ ਏਜੰਟ ਨੇ, ਅਮਰੀਕਾ 'ਚ ਲਾਅ ਹੈ ਇੱਥੇ ਜਦੋਂ ਕਿਸੇ ਨੇ ਲੌਬੀ ਕਰਨੀ ਹੈ ਕਿਸੇ ਮੁਲਕ ਲਈ ਤੇ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਐਜ਼ ਏ ਫੋਰਨ ਏਜੰਟ, ਕੈਨੇਡਾ 'ਚ ਨਹੀਂ ਹੈ। ਸੋ ਉਹਨੂੰ ਜਿਹੜਾ ਫੋਰਨ ਇਨਫਲੂਐਂਸ ਰਜਿਸਟਰੀ ਦੇ ਥੱਲੇ ਇਸ ਨੂੰ ਕੰਜ਼ਰਵੇਟਿਵ ਪੁਸ਼ ਕਰ ਰਹੇ ਨੇ। ਵੈਸੇ ਹੁਣ ਤਾਂ ਲਿਬਰਲ ਵੀ ਚਾਹੁੰਦੇ ਨੇ ਕਿ ਭਾਈ ਇਸ ਪਤਾ ਹੋਏ ਕਿ ਅਦਰਵਾਈਜ਼ ਤਾਂ ਕੈਨੇਡਾ ਦਾ ਖੁੱਲ੍ਹ ਬਣਾ ਲਈ ਇਹਨਾਂ ਨੇ, ਇੰਡੀਆ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਅਸੀਂ ਸਮਝਦੇ ਹਾਂ ਵੀ ਸਾਡੇ ਮੁਲਕ ਨੂੰ ਪ੍ਰੋਟੈਕਟ ਕਰਨ ਲਈ ਅੱਗੋਂ ਐਕਸ਼ਨ ਲੈਣ ਦੀ ਲੋੜ ਹੈ ਔਰ ਇਹ ਫੋਰਨ ਇਨਫਲੂਐਂਸ ਰਜਿਸਟਰੀ ਜਿਹੜੀ ਹੈ ਇੰਪਲੀਮੈਂਟ ਕੀਤੇ ਜਾਏ। Conservatives will continue to fight any foreign interference from any country and put an end to any attempts by foreign governments to target our country and our people. ਕਿ ਅਸੀਂ ਕੰਜ਼ਰਵੇਟਿਵ ਪਾਰਟੀ ਵਾਲੇ ਅਸੀਂ ਕਿਸੇ ਵੀ ਬਾਹਰਲੇ ਮੁਲਕ ਦੀ ਦਖਲਅੰਦਾਜ਼ੀ ਦੇ ਖਿਲਾਫ ਲੜਾਂਗੇ, ਕਿਸੇ ਪਾਸਿਓਂ ਵੀ ਹੋਏ, ਔਰ ਕਿਸੇ ਵੀ ਗਵਰਨਮੈਂਟ ਦਾ ਇਹ ਯਤਨ ਕਿ ਉਹ ਸਾਡੇ ਮੁਲਕ ਨੂੰ ਜਾਂ ਸਾਡੇ ਲੋਕਾਂ ਨੂੰ ਨਿਸ਼ਾਨਾ ਬਣਾਏ, ਇਸ ਦੇ ਖਿਲਾਫ ਕੰਜ਼ਰਵੇਟਿਵ ਪਾਰਟੀ ਖਲੋਏਗੀ, ਉਸ ਦੀਆਂ ਨੀਤੀਆਂ ਹੋਣਗੀਆਂ।
ਔਰ ਇਸ ਸਾਰੇ ਦੇ ਚਲਦਿਆਂ ਇੱਕ ਨੌਜਵਾਨ ਨੇ ਮੈਨੂੰ ਇੱਕ ਕਮੈਂਟ ਲਿਖ ਕੇ ਭੇਜਿਆ, ਮੈਂ ਉਹਦੇ ਨਾਲ ਉਹ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿਉਂਕਿ ਇੱਕ ਤਬਕਾ ਹੁਣ ਜਿਹੜਾ ਇੰਡੀਅਨ ਮੀਡੀਆ ਹੈ ਜਾਂ ਇੰਡੀਅਨ ਹਕੂਮਤ ਵੀ ਉਹ ਕਹੇਗੀ ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਇਹ ਗੈਂਗਸਟਰ ਵਾਰ ਹੈ, ਦੇਖੋ ਜੀ ਕਮਲਪ੍ਰੀਤ ਸਿੰਘ, ਕਮਲਦੀਪ ਸਿੰਘ, ਕਰਨ ਬਰਾੜ ਇਹ ਸਿੱਖਾਂ ਦੇ ਹੀ ਮੁੰਡੇ ਨੇ, ਹਾਂਜੀ ਹਰਿਆਣੇ ਚੋਂ ਨੇ ਕਿ ਪੰਜਾਬ ਡਜ਼ਨਟ ਮੈਟਰ ਕਿ ਵੀ ਇਹ ਤਾਂ ਫਲਾਣਾ ਦਾ ਕ੍ਰਿਮੀਨਲ ਵਾਰਫੇਅਰ ਹੈ। ਔਰ ਉਹ ਅਗੇਨ ਕੈਨੇਡਾ ਗਵਰਨਮੈਂਟ ਨੂੰ ਕਹਿਣਗੇ ਕਿ ਇਹ ਜਾਣ ਕੇ ਜਿਹੜੀ ਕ੍ਰਿਮੀਨਲਸ ਦੀ ਗੈਂਗਸਟਰਸ ਦੀ ਵਾਰ ਹੈ ਉਹਨੂੰ ਸਾਡੇ ਤੇ ਥੋਪ ਰਹੇ ਨੇ। ਔਰ ਇਹ ਨੌਜਵਾਨ ਦਾ ਜਿਹੜਾ ਕਮੈਂਟ ਹੈ ਐਕਸਪਲੇਨ ਕਰਦਾ ਹੈ ਕਿ ਕਿਵੇਂ ਜਿਹੜੀਆਂ ਹਕੂਮਤਾਂ ਨੇ ਜਦੋਂ ਜਿਹਨਾਂ ਕੌਮਾਂ ਨੂੰ ਨਿਸ਼ਾਨਾ ਬਣਾਉਂਦੀਆਂ ਨੇ ਕਿਵੇਂ ਉਹਨਾਂ ਵਿੱਚੋਂ ਹੀ ਕਈਆਂ ਦੀ, ਕੱਲ ਅਸੀਂ ਗੱਲ ਕੀਤੀ ਸੀ ਕਿ ਵੀ ਜਿਹੜੀਆਂ ਕੌਮਾਂ ਜਾਂ ਜਿਹੜੇ ਕਬੀਲੇ ਉਸ ਇੰਟਰ ਜਨਰੇਸ਼ਨ ਔਰ ਜਾਂ ਟਰਾਂਸ ਜਨਰੇਸ਼ਨ ਉਸ ਟਰਾਮੇ ਚੋਂ ਨਿਕਲਦੇ ਨੇ ਉਹ ਕਿਵੇਂ ਵਲਨਰੇਬਲ ਹੁੰਦੇ ਨੇ, ਕਿਵੇਂ ਕਨਫਿਊਜ਼ ਹੁੰਦੇ ਨੇ, ਉਹਨਾਂ ਨੂੰ ਕਿਵੇਂ ਫੇਰ ਮੈਨੀਪੂਲੇਟ ਕੀਤਾ ਜਾਂਦਾ ਹੈ, ਆਪਣਿਆਂ ਨੂੰ ਵੀ ਆਪਣਿਆਂ ਦੇ ਖਿਲਾਫ ਖੜਾ ਕੀਤਾ ਜਾਂਦਾ ਹੈ, ਕਿਵੇਂ ਆਪਣਿਆਂ ਚੋਂ ਮਰਸਨਰੀ ਖੜੇ ਕੀਤੇ ਜਾਂਦੇ ਨੇ। ਇਹ ਵਰਤਾਰਾ ਜਿਹੜੇ ਲੋਕ ਇਹ ਵੀ ਕਹਿਣਗੇ ਕਿ ਦੇਖੋ ਪੰਜਾਬ ਪੁਲਿਸ 'ਚ 90% ਸਿੱਖਾਂ ਦੇ ਮੁੰਡੇ ਨੇ ਜੀ, ਤਾਂ ਸਿੱਖਾਂ ਨੇ ਹੀ ਮਾਰਿਆ ਸਿੱਖਾਂ ਨੂੰ ਜੀ, ਉਦੋਂ ਇੱਕ ਉਹ ਦੇਸ਼ ਭਗਤ ਨੇ ਜੀ, ਉਹ ਸੁਪਰ ਕੌਪ ਹੈ ਜੀ KP ਗਿੱਲ, ਜਾਂ ਇਹ ਵੀ ਉਸ ਸਾਰੇ 'ਚੋਂ ਜਿਹੜੀ ਕੌਮ ਇਹਨਾਂ ਦੇ ਵਸ ਪਈ ਹੈ 75 ਸਾਲ ਤੋਂ ਇੱਕ ਤੋਂ ਬਾਅਦ ਇੱਕ ਜਿਹੜਾ ਅਸੀਂ ਟਰਾਮਾ ਜਿਹੜਾ ਉਹ ਉਜਾੜੇ ਦਾ ਵੀ ਔਰ ਰਿਪਰੈਸ਼ਨ ਦਾ ਵੀ ਔਰ ਜ਼ੁਲਮ ਦਾ ਵੀ ਜਨਰੇਸ਼ਨ ਟੂ ਜਨਰੇਸ਼ਨ ਅਗਲੇ ਉਹੀ ਕਨਫਿਊਜ਼ ਜਿਹੜੇ ਨੇ ਭੰਬਲ ਭੂਸੇ ਦਾ ਸ਼ਿਕਾਰ। ਔਰ ਇਹਨੇ ਨੌਜਵਾਨ ਨੇ ਕਿਹਾ similarly to how a section of Jews were coerced into assisting Hitler with the genocide of their own people, some members of the Sikh community have been drawn into Indian government supported gangs like the Bishnoi gang which is targeting Sikhs। ਹੁਣ ਦਿਲਚਸਪ ਗੱਲ ਇਹ ਹੈ ਵੀ ਜਦੋਂ ਅਸੀਂ ਯਹੂਦੀਆਂ ਦੇ ਨੂੰ ਜਿਹੜੀ ਕੈਰੀ ਕਰਕੇ ਕੰਸਨਟ੍ਰੇਸ਼ਨ ਕੈਂਪਾਂ 'ਚ ਜਾਂ ਗੈਸ ਚੈਂਬਰਾਂ 'ਚ ਲਿਜਾਇਆ ਜਾਂਦਾ ਸੀ, ਜਿਹੜੀ ਟ੍ਰੇਨ ਲੈ ਕੇ ਜਾਂਦੀ ਸੀ ਉਹਦਾ ਡਰਾਈਵਰ ਵੀ ਯਹੂਦੀ ਹੁੰਦਾ ਸੀ, ਪਿੱਛੇ ਵੀ ਕਈ ਵਾਰੀ ਸਿਕਿਉਰਿਟੀ ਵਾਲੇ ਵੀ ਯਹੂਦੀ ਹੁੰਦੇ ਸੀ ਔਰ ਉਹਨਾਂ ਨੂੰ ਉਹ ਸੈਲ ਕਰ ਰਹੇ ਹੁੰਦੇ ਸੀ ਡ੍ਰੀਮਲੈਂਡ ਕਿ ਤੁਹਾਨੂੰ ਅਸੀਂ ਜਿਹੜਾ ਤੁਸੀਂ ਡ੍ਰੀਮ ਹੈ ਤੁਹਾਡਾ ਅਸੀਂ ਉੱਥੇ ਲੈ ਕੇ ਚੱਲੇ। ਔਰ ਉਹੀ ਅਲਟੀਮੇਟਲੀ ਉਹਨਾਂ ਨੂੰ ਫਿਰ ਪਹਿਲਾਂ ਕੰਸਨਟ੍ਰੇਸ਼ਨ ਕੈਂਪਾਂ 'ਚ ਫਿਰ ਗੈਸ ਚੈਂਬਰਾਂ 'ਚ ਮਾਰਦੇ ਸੀ। ਸੋ ਇਹਨੂੰ ਇਸ ਨੌਜਵਾਨ ਨੇ ਰੈਫਰ ਕੀਤਾ ਕਿ ਜਿਵੇਂ ਹਿਟਲਰ ਦੇ ਵੇਲੇ ਯਹੂਦੀ ਹੀ ਉਹਨਾਂ ਦੇ ਜਿਹੜੇ ਨੇ ਆਪਣੀ ਲੋਕਾਂ ਦੀ ਪਰਸੀਕਿਊਸ਼ਨ ਦੇ ਵਿੱਚ ਇੱਕ ਵੱਡਾ ਕੁਹਾੜੀ ਦਾ ਦਸਤਾ ਬਣੇ ਹੋਏ ਸੀ, ਇਸੇ ਤਰ੍ਹਾਂ ਅੱਜ ਸਿੱਖ ਕਮਿਊਨਿਟੀ ਦਾ ਵੀ ਇੱਕ ਹਿੱਸਾ ਇੰਡੀਅਨ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮੈਨੀਪੂਲੇਟ ਕੋਇਰਸ ਕੀਤਾ ਕਿ ਉਹ ਬਿਸ਼ਨੋਈ ਗੈਂਗ ਜਾਂ ਕੋਈ ਬਬੀਹਾ ਗੈਂਗ ਬਣਾ ਦਿਓ ਜਾਂ ਕੋਈ ਹੋਰ, ਉਹ ਉਹਨਾਂ ਦੇ ਵਿੱਚ ਜਿਹੜਾ ਉਹ ਆਪਣੇ ਹੀ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ। when these individuals are apprehended, the narrative often shifts to portray these acts as internal community issues, thereby deflecting the blame onto Sikh community itself। ਹੁਣ ਕੱਲਾ ਇਹ ਨਹੀਂ ਹੈ ਵੀ ਇੱਥੇ ਜੇ ਅਸੀਂ ਈਵਨ ਸਾਊਥ ਅਫਰੀਕਾ ਦੇ ਵਿੱਚ ਜਿਹੜੀ ਅਪਾਰਥਾਈਡ ਦੀ ਨੀਤੀ ਸੀ ਜਿਹਦੇ ਥੱਲੇ ਕਾਲਿਆਂ ਨੂੰ ਛੋਟੀ ਜਿਹੀ ਵਾਈਟ ਰੇਸ ਉਹਨਾਂ ਨੇ ਗੁਲਾਮ ਬਣਾਇਆ ਹੋਇਆ ਸੀ, ਹੁਣ ਅਪਾਰਥਾਈਡ ਲਾਗੂ ਕਰਨ ਵਾਲੇ ਕੌਣ ਸੀ? ਉਹੀ ਕਾਲੇ ਪੁਲਸੀਏ ਲਾਏ ਹੋਏ ਨੇ, ਦੂਜੇ ਲਾਏ ਹੋਏ ਨੇ ਆਪਣੀ ਕਮਿਊਨਿਟੀ ਦੇ ਅਗੇਂਸਟ ਤੁਹਾਨੂੰ। ਔਰ ਸਭ ਤੋਂ ਵੱਡੀ ਐਗਜ਼ਾਮਪਲ ਅਸੀਂ ਬ੍ਰਿਟਿਸ਼ ਕਲੋਨੀਅਲਸ ਦੀ ਦੇਖੀਏ, ਗੋਲੀਆਂ ਚਲਾਉਣ ਵਾਲੇ ਕੌਣ ਸੀ? ਜਲਿਆਂਵਾਲੇ ਬਾਗ 'ਚ ਕੌਣ ਸੀ? ਉਦੋਂ ਟਾਰਚਰ ਕਰਨ ਵਾਲੇ ਉਹੀ ਸਾਰੇ ਦੇਸੀ ਜਿਹੜੇ ਨੇ ਸਭ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਟਾਈਟਲ ਲੈ ਕੇ ਗੋਰਿਆਂ ਦੇ ਕੁੱਤੇ ਆਪਣੇ। ਔਰ ਕਿਸੇ ਵੀ ਗਿਵਨ ਟਾਈਮ 'ਚ 20-25 ਹਜ਼ਾਰ ਤੋਂ ਜ਼ਿਆਦਾ ਗੋਰੇ ਨਹੀਂ ਸੀ ਇੰਡੀਆ 'ਚ, ਪਰ 33 ਕਰੋੜ ਨੂੰ ਉਹਨਾਂ ਨੇ ਕਿਵੇਂ ਕਾਬੂ ਕੀਤਾ ਹੋਇਆ ਸੀ। ਸੋ ਇਹੀ ਹਾਲ ਅੱਜ ਹੈ। ਅੱਜ ਦੇ ਪੰਜਾਬ ਦੇ ਵਿੱਚ ਤੁਹਾਨੂੰ ਇਹ ਸਾਰੀ ਨਸਲ ਅਮਰਿੰਦਰਾਂ ਦੀ, ਬਾਦਲਾਂ ਦੀ ਔਰ ਇਹ ਸਾਰੇ ਜੋ ਉੱਥੇ ਜੋਕਰ ਖੜੇ ਕੀਤੇ ਹੋਏ ਨੇ ਆਪਣਿਆਂ ਨੂੰ ਹੀ ਮਾਰਨ ਦੇ ਲਈ, ਆਪਣਿਆਂ ਦੇ ਉੱਤੇ ਹੀ NSA ਲਾਉਣ ਲਈ, ਆਪਣਿਆਂ ਨੂੰ ਹੀ ਜੇਲ੍ਹ 'ਚ ਟਾਰਚਰ ਕਰਨ ਲਈ। ਸੋ ਇਹ ਇਵੇਂ ਹੀ ਹੈ ਕਿ ਵੀ ਹੁਣ ਇਹ ਉਹਨਾਂ ਨੇ ਇਹੀ ਕੁਮਾਰ ਵੀ ਹੋ ਸਕਦੇ ਸੀ ਹਰਿਆਣੇ ਦੇ ਜਾਟ ਜਾਂ, ਪਰ ਉਹਨਾਂ ਨੇ ਡੈਲੀਬਰੇਟਲੀ ਸਿੱਖ ਮੁੰਡੇ ਚੁਣੇ, ਉਹਨਾਂ ਨੂੰ ਉੱਥੋਂ ਕਿਵੇਂ ਲਿਆਂਦਾ ਪੰਜਾਬ। ਔਰ ਜ਼ਾਹਰ ਹੈ ਕਿ ਉੱਥੇ ਵੀ ਕ੍ਰਿਮੀਨਲ ਐਕਟੀਵਿਟੀ ਜਿਹੜੀ ਪੋਲੀਟੀਸ਼ੀਅਨਸ ਔਰ ਪੁਲਿਸ ਦੀ ਮਰਜ਼ੀ ਨਾਲ ਚੱਲਦੀ ਹੈ, ਉੱਥੇ ਕੇਸ ਬਣਦੇ, ਉਹਨਾਂ ਨੂੰ ਕਹਿੰਦੇ ਹੋਣੇ ਵੀ ਤੁਹਾਨੂੰ ਅਸੀਂ ਇਹ ਮਿਸ਼ਨ ਦਿੰਦੇ ਹਾਂ, ਉੱਥੇ ਜਾਓ, ਅਸੀਂ ਉੱਥੋਂ ਤੁਹਾਨੂੰ ਵਾਪਸ ਕੱਢ ਕੇ ਫਿਰ ਸੈਟਲ ਕਰ ਦਿਆਂਗੇ ਕਿਤੇ। ਇਹ ਕਿਉਂਕਿ ਅਜੇ ਡਿਟੇਲਸ ਤਾਂ ਜਦੋਂ ਟ੍ਰਾਇਲ ਕੇਸ ਜਾਏਗਾ ਉਦੋਂ ਆਏਗਾ,
ਪਰ ਇਹ ਉਹਨਾਂ ਨੇ ਕਿਹਾ ਕਿ ਵੀ ਪਲਾਂਟਡ ਨੇ ਇੰਡੀਅਨ ਗਵਰਨਮੈਂਟ ਵੱਲੋਂ। ਫਿਰ ਇੱਥੇ ਦੇ ਸਬੂਤ ਕੈਨੇਡਾ ਕੋਲ ਇਹ ਹੋਣਗੇ ਕਿ ਇਹ ਤਿੰਨਾਂ ਨੂੰ ਕਿੱਥੇ ਕੀ ਪ੍ਰੋਵਾਈਡ ਕਰਨਾ ਹੈ, ਕੀ ਹੈ। ਉਹ ਕਮਾਂਡ ਜਿਹੜੀ ਹੈ ਉਹ ਰਾਹ ਦਾ ਉੱਥੇ ਬੈਠਾ ਬੰਦਾ ਜਿਹੜਾ ਉਹ ਦੇ ਰਿਹਾ। ਪਿੱਛੋਂ ਟਾਰਗੇਟ ਦਿੱਤਾ ਹੈ ਵੀ ਆਹ ਬੰਦੇ ਨੇ। ਜੇ ਹੁਣ ਤੁਸੀਂ NIA ਨੇ 19 ਡਿਕਲੇਅਰ ਕੀਤੇ, ਨਿੱਜਰ ਵੀ ਸੀ, ਉਹ ਸਰਦੂਲ ਵੀ ਸੀ ਜਿਹੜਾ ਮਾਰਿਆ, ਦੂਜੇ ਵੀ ਸੀ, ਔਰ ਉਹ ਉੱਥੇ ਪਹਿਲਾਂ ਇਹ ਪ੍ਰੋਪੇਗੇਟ ਕੀਤਾ ਕਿ ਜੀ ਇਹ ਦਹਿਸ਼ਤਗਰਦ ਨੇ ਔਰ ਦੂਸਰੇ ਨੇ। ਸੋ ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਉਹਨੂੰ ਜੀ ਇਹਨਾਂ ਦੀ ਕਮਿਊਨਿਟੀ ਦਾ ਆਪਣਾ ਇਸ਼ੂ ਹੈ ਔਰ ਇਹ ਜਿਹੜਾ ਫਿਰ ਸਿੱਖ ਕਮਿਊਨਿਟੀ ਦੇ ਉੱਤੇ ਔਰ ਇੰਨਾ ਪ੍ਰੋਪੇਗੇਟ ਕਰਨਗੇ ਕਿ ਆਪਣੇ ਵੀ ਕਹਿਣਗੇ ਜੀ ਦੇਖੋ ਬਹੁਤ ਕ੍ਰਾਈਮ ਹੋ ਗਿਆ ਜੀ, ਬਹੁਤ ਆਪਣੇ ਹੀ ਨੇ ਜੀ, ਦੇਖੋ ਆਪਣਿਆਂ ਨੂੰ ਕੋਈ ਨਹੀਂ ਜੀ, ਫਲਾਣਾ ਹੋ ਗਿਆ, ਢਿਮਕਾ ਹੋ ਗਿਆ। ਪਰ ਅਸੀਂ ਸਮਝਦੇ ਹਾਂ ਕਿ ਬਈ ਕਿਉਂਕਿ ਇੰਡੀਆ ਦਾ ਰੋਗ ਚਿਹਰਾ ਕਾਫੀ ਐਕਸਪੋਜ਼ ਹੋਇਆ, ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਵੀ ਸਬੂਤ ਜਦੋਂ ਸਾਹਮਣੇ ਆਉਣਗੇ ਤੇ ਇੰਡੀਆ ਉਹਨਾਂ ਦੀ ਇਹ ਰੋਗ ਸਟੇਟ ਇਹਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕੇਗੀ। ਔਰ ਹੁਣ ਸਿੱਖਾਂ ਦੇ ਨਾਲ ਲੜਾਈ ਜਿਹੜੀ ਹੈ ਆਮੋ ਸਾਹਮਣੇ ਦੀ ਹੈ, ਸਿੱਧੀ ਹੈ। ਹੁਣ ਕੋਈ ਵਿੰਗ ਟੇਡ ਨਹੀਂ ਹੈ। ਹੁਣ ਇੱਕ ਪਾਸੇ ਸਿੱਖ ਨੇਸ਼ਨ ਖੜਾ ਹੈ ਔਰ ਦੂਸਰੇ ਪਾਸੇ ਇਹ ਬ੍ਰਾਹਮਣਵਾਦੀ ਇੰਡੀਅਨ ਸਟੇਟ ਹੈ। ਔਰ ਅਲਟੀਮੇਟਲੀ ਅਸੀਂ ਵੀ ਇਹਨਾਂ ਦਾ ਬਿਸਤਰਾ ਉਵੇਂ ਗੋਲ ਕਰਨਾ ਹੈ ਜਿਵੇਂ ਮੁਗਲਾਂ ਦਾ, ਅਫਗਾਨ ਧਾੜਵੀਆਂ ਦਾ, ਅੰਗਰੇਜ਼ਾਂ ਦਾ ਕੀਤਾ। ਉਹ ਦਿਨ ਹੁਣ ਬਹੁਤਾ ਦੂਰ ਨਹੀਂ ਹੈ। ਜੀ ਰਾਜਾ ਥੋੜਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਇਸ ਵੇਲੇ ਭਾਰਤੀ ਨਿਜ਼ਾਮ ਦਾ ਦਹਿਸ਼ਤਗਰਦ ਜਿਹੜਾ ਚਿਹਰਾ ਹੈ ਉਹ ਬੇਨਕਾਬ ਹੋ ਚੁੱਕਾ ਹੈ। ਸੋ ਵਾਸ਼ਿੰਗਟਨ ਪੋਸਟ ਦੀ ਰਿਪੋਰਟ, ਪ੍ਰੈਜ਼ੀਡੈਂਟ ਬਾਈਡਨ ਦਾ ਵਿਦੇਸ਼ੀਆਂ ਨੂੰ ਨਫ਼ਰਤ ਕਰਨ ਵਾਲਾ ਬਿਆਨ ਅਤੇ ਅੱਜ ਕੈਨੇਡੀਅਨ ਪੁਲਿਸ ਵੱਲੋਂ ਭਾਰਤੀ ਸਟੇਟ ਦੇ ਪਹਾੜ ਦੇ 3 ਜਿਹੜੇ ਕਾਤਲਾਂ ਦੀ ਗ੍ਰਿਫਤਾਰੀ ਬਹੁਤ ਵੱਡੀਆਂ ਜਿਹੀਆਂ ਡਿਵੈਲਪਮੈਂਟਸ ਨੇ। ਸੋ ਅਮਰੀਕਾ ਕੈਨੇਡਾ ਦਾ ਕਾਨੂੰਨ ਆਪਣਾ ਰੰਗ ਜ਼ਰੂਰ ਦਿਖਾਏਗਾ, ਪਰ ਇਸ ਵੇਲੇ ਖਾਲਿਸਤਾਨ ਦੇ ਕੇਸ ਦੀ ਵਕਾਲਤ ਲਈ ਬਹੁਤ ਹੀ ਢੁਕਵਾਂ ਸਮਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅੱਜ ਸਾਰਾ ਦਿਨ ਹੀ ਸਿਰਫ ਸੋਸ਼ਲ ਮੀਡੀਆ ਜਾਂ ਪੰਥਕ ਮੀਡੀਆ ਜਾਂ ਪੰਥਕ ਪਰਿਵਾਰਾਂ 'ਚ ਹੀ ਜੋ ਕੁਛ 3 ਪਹਾੜੇ ਦੇ ਕਾਤਲ ਮਰਸਨਰੀ ਜਿਹੜੇ ਫੜੇ, ਜਿਹੜੀ ਉਹਨਾਂ ਦੀ ਔਰ ਇਹ ਲਾਰੈਂਸ ਬਿਸ਼ਨੋਈ ਗੈਂਗ ਸਿੱਧੇ ਤੌਰ ਤੇ ਅਮਿਤ ਸ਼ਾਹ ਦੀ ਕਮਾਂਡ ਥੱਲੇ ਹੈ, ਹੋਮ ਮਿਨਿਸਟਰੀ ਦੇ ਥੱਲੇ ਹੈ, ਜਿਨ੍ਹਾਂ ਨੂੰ ਬਹੁਤ ਸਾਰਿਆਂ ਨੂੰ ਸ਼ਾਇਦ ਯਾਦ ਨਾ ਹੋਏ ਕਿ ਜਦੋਂ ਈਵਨ ਸਿੱਧੂ ਮੂਸੇਵਾਲਾ ਦੇ ਮਰਡਰ ਦੇ ਵਿੱਚ ਇਹਦੀ ਇਨਵੋਲਵਮੈਂਟ ਸਾਹਮਣੇ ਆਈ ਔਰ ਇਹ ਦਿੱਲੀ ਦੀ ਤਿਹਾੜ ਜੇਲ੍ਹ 'ਚ ਸੀ ਤੇ ਤਿਹਾੜ ਤੋਂ ਪੰਜਾਬ 'ਚ ਲਿਆਉਣ ਦੇ ਲਈ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕੋਰਟ ਰਾਹੀਂ ਕਿ ਕਿੰਨੀਆਂ ਗੱਡੀਆਂ ਸੇਫਟੀ ਦੇ ਨਾਲ ਅੱਗੇ ਪਿੱਛੇ ਲਾ ਕੇ, ਜਿਵੇਂ ਕਿਸੇ ਨੂੰ ਕੋਈ ਬਰਾਤ ਦੇ ਉੱਤੇ ਦੂल्हा ਹੁੰਦਾ ਇਵੇਂ ਪੰਜਾਬ 'ਚ ਲਿਆਂਦਾ ਗਿਆ। ਫਿਰ ਅਸੀਂ ਦੇਖਦੇ ਹਾਂ ਕਿ ਵੀ ਜੇਲ੍ਹ ਦੇ ਵਿੱਚ ਬੈਠਿਆਂ ਲਾਰੈਂਸ ਬਿਸ਼ਨੋਈ ਕਿਵੇਂ ਨਾਰਮਲ ਵਾਂਗ, ਜਦੋਂ ਹਾਈ ਸਿਕਿਉਰਿਟੀ ਪ੍ਰਿਜ਼ਨ 'ਚ ਵੀ ਹੈ, ਉਸ ਦੇ ਇੰਟਰਵਿਊ ਔਰ ਉਹ ਧਮਕੀਆਂ ਦੇ ਰਿਹਾ। ਸਿੱਧੂ ਮੂਸੇਵਾਲਾ ਦੇ ਮਰਡਰ ਦੀ ਜ਼ਿੰਮੇਵਾਰੀ ਵੀ ਲਈ ਔਰ ਇਸ ਤੋਂ ਇਲਾਵਾ ਵੀ ਬਾਕੀਆਂ ਨੂੰ ਧਮਕੀਆਂ, ਈਵਨ ਸ਼ਾਇਦ ਸਲਮਾਨ ਖਾਨ ਉਸ ਨੂੰ ਕਿਵੇਂ ਜਿਹੜਾ, ਕਿਉਂਕਿ ਇਹ ਸਾਰਾ ਈਵਨ ਜਿਹੜੇ ਖਾਨ ਔਰ ਫਿਲਮ ਇੰਡਸਟਰੀ ਦੇ ਵਿੱਚ ਮੁਸਲਮਾਨਾਂ ਦਾ ਦਬਦਬਾ, ਸਕ੍ਰਿਪਟ ਰਾਈਟਰ, ਸੌਂਗ, ਉਹ ਤਾਂ ਖਤਮ ਕੀਤੇ ਹੀ ਨੇ। ਜਿਹੜੇ ਬਿਲਕੁਲ
ਜਿਨ੍ਹਾਂ ਦੇ ਘਰਾਂ 'ਚ ਹਿੰਦਵਾਣੀਆਂ ਪਤਨੀਆਂ ਬਣ ਕੇ ਬੈਠੀਆਂ ਨੇ ਔਰ ਤਿਲਕ ਵੀ ਲਾਉਂਦੇ ਨੇ, ਇਹ ਵੀ ਇਹਨਾਂ ਨੂੰ ਟੋਲਰੇਟ ਨਹੀਂ ਨੇ। ਇਹਨਾਂ ਨੂੰ ਕਰਨ ਦੇ ਲਈ ਵੀ ਉਹ ਹਿਰਨ ਨੂੰ ਮਾਰਨ ਦੀ ਕਿ ਜੀ ਉਹ ਬਿਸ਼ਨੋਈ ਉਹ ਬੜਾ ਜਿਹੜਾ ਹਿਰਨ ਬੜਾ ਉਹਨਾਂ ਦਾ ਪਿਓ ਲੱਗਦਾ ਤੇ ਉਹਨੂੰ ਉਹਨੇ ਹੰਟ ਕੀਤਾ ਤਾਂ ਉਹਨੂੰ, ਔਰ ਇਹ ਪਿੱਛੇ ਅਸੀਂ ਦੇਖਿਆ ਵੀ ਕਿਵੇਂ ਈਵਨ ਉਹਦੇ ਫਿਰ ਗੋਲੀਆਂ ਚਲਾਈਆਂ ਉਹਦੇ ਘਰ ਦੇ ਬਾਹਰ, ਔਰ ਫਿਰ ਜਿਹੜੇ ਫੜੇ ਗਏ ਉਹਦੇ 'ਚ ਉਹਨਾਂ ਦਾ ਹੋਇਆ ਜੀ ਜੇਲ੍ਹ ਦੇ ਵਿੱਚ ਉਹਨੇ ਸੁਸਾਈਡ ਦੀ ਕੋਸ਼ਿਸ਼ ਕੀਤੀ। ਇਹ ਐਲੀਮੀਨੇਟ ਕਰਨਾ ਐਵੀਡੈਂਸ ਕਿ ਕੋਈ ਮੂੰਹ ਨਾ ਖੋਲੇ ਕਿ ਵੀ ਅਲਟੀਮੇਟਲੀ ਆ ਕਿੱਥੋਂ ਰਿਹਾ। ਫਿਰ ਕੱਲਾ ਇਹ ਨਹੀਂ ਹੈ ਕਿਉਂਕਿ ਸਿੱਖ ਰਿਬੈਲੀਅਨ ਦੇ ਰਾਹ ਤੇ ਨੇ। ਈਵਨ ਜਿਹੜਾ ਰਾਜਪੂਤ ਭਾਈਚਾਰਾ ਰਾਜਸਥਾਨ ਦਾ ਜਾਂ ਉਸ ਬੈਲਟ ਦਾ ਜਿਹੜੇ ਇਹ ਮਹਿਸੂਸ ਕਰਦੇ ਨੇ ਕਿ ਭਾਈ ਅਸੀਂ ਪਹਿਲਾਂ ਵੀ ਸਾਨੂੰ ਜਿਹੜੇ ਦੇਖੋ ਅਵੇਅਰਨੈਸ ਲੈਵਲ ਹੁਣ ਵਿਦ ਦਾ ਸੋਸ਼ਲ ਮੀਡੀਆ ਵੀ ਔਰ ਬਹੁਤ ਸਾਰੀ ਜਾਣਕਾਰੀ ਦੇ ਕਾਫੀ ਕੁਛ ਹੈ ਕਿ ਵੀ ਇਹ ਇਹਨਾਂ ਨੇ ਪਹਿਲਾਂ ਵੀ ਸਾਨੂੰ ਯੂਜ਼ ਕੀਤਾ ਹੈ ਜਦੋਂ ਬੁੱਧਿਜ਼ਮ ਦਾ ਖਾਤਮਾ ਕੀਤਾ ਤੇ ਕਿਵੇਂ ਮਾਊਂਟ ਆਬੂ ਦੇ ਉੱਤੇ ਲਿਜਾ ਕੇ ਯੱਗ, ਉਦੋਂ ਤੱਕ ਇਹਨਾਂ ਨੂੰ ਅਵਰਣ ਰੱਖਿਆ ਹੋਇਆ ਸੀ। ਰਾਜਪੂਤ ਸੈਂਟਰਲ ਏਸ਼ੀਆ ਚੋਂ ਆਏ, ਉਹਨਾਂ ਨੂੰ ਅਵਰਣ ਸੀ, ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਨੂੰ ਕਸ਼ਤਰੀ ਬਣਾਵਾਂਗੇ, ਰਾਜਪੂਤ ਬਾਅਦ ਚ ਬਣੇ। ਪਹਿਲਾਂ ਉੱਥੇ ਜਾ ਕੇ ਮਾਊਂਟ ਆਬੂ ਯੱਗ ਕੀਤਾ, ਉਹਨਾਂ ਨੂੰ ਉਹਨਾਂ ਦਾ ਸ਼ੁੱਧੀਕਰਨ ਕੀਤਾ ਔਰ ਫਿਰ ਉਹਨਾਂ ਨੂੰ ਵਰਤ ਕੇ ਬੋਧੀ ਰਾਜਿਆਂ ਦੇ ਕਤਲ ਔਰ ਆਮ ਬੁੱਧ ਧਰਮ ਨੂੰ ਮੰਨਣ ਵਾਲੇ ਲੋਕਾਂ ਦੇ ਇਹ ਜਿਹੜਾ ਪਹਿਲੇ ਸ਼ਾਸਤਰ ਸੇ ਮਾਰੋ ਫਿਰ ਸ਼ਸਤਰ ਸੇ ਮਾਰੋ ਸ਼ੰਕਰਾ ਦਾ ਫਾਰਮੂਲਾ, ਇਹਨੂੰ ਇੰਪਲੀਮੈਂਟ ਕਰਨ ਦੇ ਵੇਲੇ ਹੋਰ ਤਾਂ ਇਹਨਾਂ ਕੋਲ ਹੈ ਹੀ ਨਹੀਂ ਸੀ। ਬਾਹਮਣ ਨੇ ਤਾਂ ਨਹੀਂ ਸੀ ਕਰਨਾ, ਉਹ ਤਾਂ ਮਾਸਟਰਮਾਈਂਡ ਕਰ ਰਿਹਾ ਸੀ ਔਰ ਉਸ ਸਾਰੇ ਦੇ ਥੱਲੇ ਉਹਨਾਂ ਨੂੰ ਪੂਰੀ ਤਰ੍ਹਾਂ ਵਰਤਿਆ। ਔਰ ਅਸੀਂ ਜੇ ਦੇਖੀਏ ਕਿ ਵੀ ਈਵਨ ਇਸ ਹਿੰਦੂਤਵਾਦੀ ਆਈਡੀਓਲੋਜੀ ਨੂੰ ਵੀ ਅੱਗੇ ਤੋਰਨ ਦੇ ਲਈ ਉਹਨਾਂ ਨੇ ਇੱਕ ਸਟੇਜ ਤੇ ਵੈਸਟਰਨ ਯੂਪੀ ਦੇ ਜਾਟਾਂ ਨੂੰ ਜਿਹੜੇ ਮੁਜ਼ੱਫਰਾਬਾਦ ਜਾਂ ਮੁਜ਼ੱਫਰਨਗਰ ਦੰਗੇ ਕਰਵਾਏ ਗਏ, ਜਿਹਨੂੰ ਬਾਅਦ 'ਚ ਇਹਨਾਂ ਨੇ ਜਿਹੜੇ ਇਹਨਾਂ ਦੇ ਖੇਤੀ ਮੂਵਮੈਂਟ ਵੇਲੇ ਵੀ ਦੋ ਭਰਾ ਸਨ, ਉਹਨਾਂ ਨੇ ਜਾਟ ਕਿ ਜੀ ਉਹਨਾਂ ਨੇ ਮੁਸਲਮਾਨਾਂ ਤੋਂ ਜਾ ਕੇ ਮਾਫੀ ਮੰਗੀ ਕਿ ਜੀ ਅਸੀਂ ਜਿਹੜਾ ਸਾਡੇ ਤੋਂ ਇਹ ਗਲਤੀ ਹੋਈ, ਅਸੀਂ ਇਹ ਪਾਰਟ ਕੀਤਾ। ਔਰ ਹੁਣ ਦੇਖੋ ਚੋਣ ਨਤੀਜੇ ਤਾਂ ਈਵੀਐਮ ਦੇ ਉੱਤੇ ਖੜੇ ਨੇ, ਕੀ ਕਰਦੇ ਨੇ ਕੀ ਨਹੀਂ ਕਰਦੇ। ਲੇਕਿਨ ਅਸੀਂ ਦੇਖਦੇ ਹਾਂ ਵੀ ਰਾਜਪੂਤਾਂ ਨੇ ਬ੍ਰਾਹਮਣਵਾਦ ਨੂੰ ਚੈਲੰਜ ਕਰਨ ਦੇ ਲਈ ਆਪਣੀ ਬਾਡੀ ਕਰਨੀ ਸੈਨਾ ਬਣਾਈ ਔਰ ਕਰਨੀ ਸੈਨਾ ਨੇ ਭਾਵੇਂ ਉਹ ਫਿਲਮ ਪਦਮਾਵਤੀ ਨੂੰ ਲੈ ਕੇ ਪਹਿਲਾਂ ਜਿਹੜਾ ਉਹਨਾਂ ਨੇ ਸਟੈਂਡ ਲਿਆ, ਪਰ ਕਰਨੀ ਸੈਨਾ ਦੇ ਜਿਹੜੇ ਆਗੂ ਸੀ ਉਹਨਾਂ ਨੂੰ ਸਮਝ ਆ ਰਹੀ ਸੀ ਕਿ ਵੀ ਇਹ ਅਸੀਂ ਐਵੇਂ ਬ੍ਰਾਹਮਣਵਾਦ ਦੇ ਹੱਥ ਠੋਕੇ ਬਣੇ ਹੋਏ ਹਾਂ ਤਾਂ ਵੀ ਨੀਡ ਟੂ ਵਰਕ ਇੰਡੀਪੈਂਡੈਂਟਲੀ। ਔਰ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਵੀ ਕਰਨੀ ਸੈਨਾ ਦੇ ਜਿਹੜਾ ਇੱਕ ਪ੍ਰਮੁੱਖ ਲੀਡਰ ਸੀ ਉਹਦਾ ਮਰਡਰ ਹੋਇਆ ਔਰ ਉਸ ਦਾ ਬਿਸ਼ਨੋਈ ਗੈਂਗ ਨੇ ਜਿਹੜੀ ਉਹਦੀ ਜ਼ਿੰਮੇਵਾਰੀ ਲਈ। ਸੋ ਜੇ ਤੁਸੀਂ ਇਹ 2 and 2 ਟੂਗੈਦਰ ਕਰੋਗੇ ਔਰ ਤੁਹਾਨੂੰ ਇਹ ਨਜ਼ਰ ਆਏਗਾ ਔਰ ਦਲਿਤ ਲੀਡਰਸ਼ਿਪ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਵੀ ਤੁਸੀਂ ਆਪਣਾ ਜਿਹੜਾ ਉਹ ਭਾਰਤੀ ਕਨਸਟੀਟਿਊਸ਼ਨ ਇਸੇ ਨੂੰ ਹੀ ਨਾ ਚੱਟੀ ਜਾਓ ਜੀ ਬਾਬਾ ਸਾਹਿਬ ਨੇ ਲਿਖਿਆ ਤੇ ਫਲਾਣਾ ਕੀਤਾ। ਕਨਸਟੀਟਿਊਸ਼ਨ ਲੈਟਰ ਐਂਡ ਸਪਿਰਿਟ ਹੁੰਦੇ ਆ, ਲੈਟਰਸ ਉਹਦੇ ਬੜੇ ਖੂਬਸੂਰਤ ਹੋਣਗੇ ਕਿ ਜੀ ਉਹ ਬਹੁਜਨ ਔਰ ਫਲਾਣਾ, ਉਹਦੀ ਸਪਿਰਿਟ ਤਾਂ ਬ੍ਰਾਹਮਣ ਕੰਟਰੋਲ ਕਰਦਾ। ਜੇ 80% ਜੱਜ ਉਹਨਾਂ ਦੇ ਨੇ, ਇੰਟਰਪ੍ਰੀਟੇਸ਼ਨ ਅਸੀਂ ਦੇਖ ਹੀ ਰਹੇ ਨੇ ਸਾਰੇ ਮਾਮਲਿਆਂ 'ਚ, ਤਾਂ ਫਿਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਇਹ ਜਿਹੜੀ ਸਾਰੀ ਗੱਲ ਹੈ ਇਹ ਕਿੱਧਰ ਨੂੰ। ਔਰ ਇਹ ਬਿਸ਼ਨੋਈ ਔਰ ਦੂਜੇ ਔਰ ਅੱਜ ਹੀ ਨਾਲ ਦੀ ਨਾਲ ਕਿ ਜੀ ਅਮਿਤ ਸ਼ਾਹ ਚਣਕਿਆ ਦਿਮਾਗ ਦਾ ਮਾਲਕ ਔਰ ਤੇਜ਼ ਤਰਾਰ ਫਲਾਣਾ, ਇਧਰੋਂ ਤੁਸੀਂ ਬਿਲਡ ਕਰੋ, ਉਧਰੋਂ ਉਹ ਆਪਣੀ ਚਣਕਿਆ ਨੀਤੀ ਲਾਗੂ ਵੀ ਕਰ ਰਹੇ ਨੇ। ਸੋ ਇੱਕ ਪਾਸੇ ਉੱਥੇ ਤਾਂ ਉਹਨਾਂ ਨੇ ਇਨਰ ਜੋ ਇੱਕ ਨੂੰ ਦੂਜੇ ਦੇ ਖਿਲਾਫ ਪਲੇ ਕਰਨਾ, ਹਾਲਾਂ ਇਹ ਹਮੇਸ਼ਾ ਅਸੀਂ ਵੀ ਜਦੋਂ ਪੜ੍ਹਦੇ ਸੀ ਸਾਨੂੰ ਇਹ ਸੀ ਜੀ ਅੰਗਰੇਜ਼ਾਂ ਨੇ ਰਾਜ ਕੀਤਾ, ਉਹਨਾਂ ਦੀ ਨੀਤੀ ਡਿਵਾਈਡ ਐਂਡ ਰੂਲ ਸੀ, ਦੈਟ ਇਜ਼ ਹਾਊ ਦੇ। ਉਹ ਡਿਵਾਈਡ ਐਂਡ ਰੂਲ ਤਾਂ ਉਹਨਾਂ ਨੇ ਹੁਣ ਕੀਤਾ ਹੋਏਗਾ। ਇਹਨਾਂ ਦੇ ਤਾਂ ਬੇਸਿਕ ਟੈਕਸਟ ਦੇ ਵਿੱਚ ਇਹਨਾਂ ਦੇ ਤਾਂ ਮਾਈਂਡ ਸੈਟ 'ਚ ਇਹ ਹੈ ਜਾਤ ਸਿਸਟਮ ਕੀ ਹੈ, ਵਰਨ ਆਸ਼ਰਮ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ। ਫਿਰ ਉਹਨਾਂ ਚਾਰਾਂ ਨੂੰ ਚਾਰ ਨਹੀਂ ਰਹਿਣ ਦਿੱਤਾ ਵੀ ਆ ਲਓ ਜੀ ਸਾਰੇ ਸ਼ੂਦਰ ਨੇ ਆ ਸਾਰੇ ਵੈਸ਼। ਉਹਨਾਂ ਦੀਆਂ ਅੱਗੋਂ 3000 ਤੋਂ ਜ਼ਿਆਦਾ ਸਬ ਕਾਸਟਾਂ ਗੋਤਾਂ ਜਿਹਨਾਂ ਨੂੰ ਪਾਤ ਕਹਿੰਦੇ ਸੀ ਪਹਿਲਾਂ ਹੁਣ ਗੋਤਰ ਕਹਿੰਦੇ ਨੇ, ਉਹ ਬਣਾਈਆਂ ਕਿ ਉਹਨਾਂ 'ਚ ਵੀ ਸ਼ੂਦਰਾਂ 'ਚ ਵੀ ਉੱਚੇ ਨੀਵੇਂ ਨੇ। ਤਾਂ ਇਹ ਹੈ ਡਿਵਾਈਡ ਐਂਡ ਰੂਲ ਦੀ ਨੀਤੀ ਔਰ ਇਹੀ ਇਹਨਾਂ ਨੇ ਵਿਦਨ ਕਮਿਊਨਿਟੀ ਖੜਾ ਕੀਤਾ ਹੈ। ਵਿਦਨ ਅਸੀਂ ਦੇਖਦੇ ਹਾਂ ਕਿ ਸਿੱਖਾਂ 'ਚ ਕਿਵੇਂ ਕਈ ਸੈਕਟ ਖੜੇ ਕੀਤੇ, ਕਿਸ ਕਿਸਮ ਦਾ ਗੁਰੂਡਮ ਖੜਾ ਕੀਤਾ, ਕਿਵੇਂ ਇੱਕ ਨੂੰ ਦੂਜੇ ਦੇ ਖਿਲਾਫ ਵਰਤਿਆ, ਦਲਿਤਾਂ ਨੂੰ ਸ਼ੂਦਰਾਂ ਨੂੰ ਦੂਜਿਆਂ ਨੂੰ ਨਵੰਬਰ 84 'ਚ ਸਿੱਖਾਂ ਦੀ ਨਸਲਕੁਸ਼ੀ ਲਈ ਵਰਤਿਆ। ਗੁਜਰਾਤ 2002 ਦੇ ਵਿੱਚ ਉਹੀ ਜਿਹੜੇ ਸ਼ੂਦਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਬ੍ਰਾਹਮਣ ਡਿਗਰੀ ਨੇ ਬਣਾਇਆ ਹੋਇਆ ਉਹਨਾਂ ਨੂੰ ਅੱਗੇ ਲਾ ਕੇ ਹੋਰ ਕਦੇ ਤੁਹਾਨੂੰ ਧੋਤੀਆਂ ਵਾਲੇ ਪੰਡਤ ਤਾਂ ਨਹੀਂ ਨਜ਼ਰ ਆਉਂਦੇ ਵੀ ਅੱਗੇ ਜਾ ਕੇ ਉਹ ਅੱਗਾਂ ਲਾ ਰਹੇ ਨੇ ਜਾਂ ਲੁੱਟਾਂ ਖੋਹਾਂ ਕਰ ਰਹੇ ਨੇ। ਉਹ ਇਸ ਅੱਜ ਵੀ ਇਹ ਜਿਹੜਾ ਸਾਰਾ ਇਸ ਕਿਸਮ ਦਾ ਪਲਾਟ ਹੈ। ਸੋ ਇੱਕ ਪਾਸੇ ਵਿਦਨ ਤਾਂ ਸ਼ਾਇਦ ਸਾਡਾ ਕੋਈ ਕੰਟਰੋਲ ਨਹੀਂ ਹੈ, ਅਸੀਂ ਅਵੇਅਰਨੈਸ ਪੈਦਾ ਕਰੀਏ, ਐਜੂਕੇਟ ਕਰੀਏ ਉਹਨਾਂ ਸਾਰੇ ਵਰਗਾਂ ਨੂੰ
ਜਿਹੜੇ ਬ੍ਰਾਹਮਣ ਦੇ ਇਸ ਜ਼ਬਰ ਦਾ ਸ਼ਿਕਾਰ ਨੇ ਕਿ ਭਾਈ ਤੁਹਾਨੂੰ ਇਕੱਠੇ ਹੋਣਾ ਪਏਗਾ ਕਿਸੇ ਨਾ ਕਿਸੇ ਲੈਵਲ ਤੇ, ਅਸੀਂ ਸਾਰੇ ਹੀ ਵਿਕਟਮ ਹੈ। ਪਰ ਜੇ ਮੈਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਨੂੰ ਜਿਹੜੀਆਂ ਖਾਸ ਤੌਰ ਤੇ ਅਮਰੀਕਾ ਕੈਨੇਡਾ ਦੇ ਹਵਾਲੇ ਨਾਲ ਨੇ, ਹਾਲਾਂਕਿ ਪਿਛਲੇ 11 ਮਹੀਨੇ ਤੋਂ ਹੀ ਡਿਵੈਲਪਮੈਂਟਸ ਉਸ ਪਾਸੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਉਸ ਪਾਸੇ ਜਾ ਰਹੀਆਂ ਨੇ। ਪਰ ਹੁਣ ਗੱਲ ਜਿੱਥੇ ਸਾਡਾ ਇੱਕ ਐਜ਼ ਏ ਵਿਕਟਮ ਦੀ ਲਾਈਨ, ਜਿਵੇਂ ਕੱਲ ਜਿਸ ਕਾਂਗਰਸਮੈਨ ਦਾ ਮੈਂ ਜ਼ਿਕਰ ਕੀਤਾ ਜਿਹੜੀ ਉਹਦੀ ਸਟੇਟਮੈਂਟ ਸੀ, ਉਹਦੇ 'ਚ ਉਹਨੇ ਇਕੱਲਾ ਇਹ ਨਹੀਂ ਕਿਹਾ ਕਿ ਜੀ ਦੇ ਆਰ ਟਾਰਗੇਟਿੰਗ ਖਾਲਿਸਤਾਨੀਜ਼ ਔਰ ਸੈਪਰੇਟਿਸਟ। ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਸਿੱਖਾਂ ਦੀਆਂ ਵੈਲਿਊਜ਼ ਮਹਾਨ ਵੈਲਿਊਜ਼ ਨੇ ਔਰ ਦੂਸਰੀਆਂ ਨੇ, ਇਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਦੇ ਆਰ ਟਾਰਗੇਟਿੰਗ ਸਿੱਖਸ। ਇਹ ਹੁਣ ਕੋਈ ਦੇਖੋ ਲੜਾਈ ਉਦੋਂ ਹੀ ਡਿਫਿਕਲਟ ਹੁੰਦੀ ਹੈ ਜਦੋਂ ਤੱਕ ਪਹਿਲਾਂ ਤਾਂ ਐਨਮੀ ਆਇਡੈਂਟੀਫਾਈ ਨਾ ਹੋਏ। ਹੁਣ ਦੁਸ਼ਮਣ ਆਇਡੈਂਟੀਫਾਈਡ ਵੀ ਹੈ, ਜਿਹੜਾ ਇਹਨਾਂ ਨੇ ਸਾਡੇ ਤੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੇ ਲੇਬਲ ਲਾਏ ਹੋਏ ਸੀ, ਉਹ ਹੁਣ ਇਹਨਾਂ ਨੂੰ ਚੰਬੜ ਗਿਆ। ਦਹਿਸ਼ਤਗਰਦ, ਰੋਗ ਸਟੇਟ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਕਰਨ ਵਾਲਾ ਜਿਹੜਾ ਹੈ ਉਹ ਉਹਨਾਂ ਦਾ ਰੋਲ। ਸੋ ਇਸ ਸਾਰੇ ਦੇ ਚੱਲਦੇ ਆ ਜਿੱਥੇ ਇੱਕ ਪਾਸੇ ਕਾਨੂੰਨ ਆਪਣਾ ਰਾਹ ਲਏਗਾ, ਉਹਦੇ ਤੇ ਜੋ ਵੀ ਅਸੀਂ ਸਮਝਦੇ ਹਾਂ ਕਿ ਅਮਰੀਕਾ ਜਾਂ ਕੈਨੇਡਾ ਦੀਆਂ ਅਦਾਲਤਾਂ ਕਿੱਥੇ ਕੀ ਹੈ ਉਹ ਫੈਕਟਸ ਔਰ ਐਵੀਡੈਂਸ ਦੇ ਨਾਲ ਹੋ। ਪਰ ਇਹ ਵਕਤ ਹੈ ਜਿੱਥੇ ਅਸੀਂ ਹੁਣ ਕਲੀਅਰਲੀ ਦੇਖੋ, ਬੇਸ਼ੱਕ ਅੱਜ ਜੋ ਇਜ਼ਰਾਈਲ ਨਾਜ਼ੀਆਂ ਦੇ ਵਾਂਗ ਬਿਹੇਵ ਕਰ ਰਿਹਾ ਫਲਸਤੀਨੀਆਂ ਨਾਲ, ਉਹਨੂੰ ਅਸੀਂ ਕੰਡੈਮ ਕਰਦੇ ਹਾਂ, ਲੇਕਿਨ ਕੁਝ ਚੀਜ਼ਾਂ ਪ੍ਰੈਸੀਡੈਂਟ ਹੁੰਦੀਆਂ ਨੇ। ਕਦੇ ਵੀ ਇਜ਼ਰਾਈਲ ਹੋਂਦ 'ਚ ਨਾ ਆਉਂਦਾ, ਭਾਵੇਂ ਉਹਦੇ ਥੱਲੇ ਹੋਰ ਕੀ ਲੌਬੀ ਜਾਂ ਉਹਦੇ ਡਿਫਰੈਂਟ ਰੀਜ਼ਨਸ ਵੀ ਨੇ, ਜੇ ਇਹ ਇੱਕ ਗਿਲਟ ਨਾ ਹੁੰਦਾ ਯੂਰਪ ਵਾਲਿਆਂ ਦੇ ਕਿ ਵੀ ਇਹ ਜੋ ਇਹਨਾਂ ਦੇ ਨਾਲ ਹੋਇਆ, ਜੋ ਹਿਟਲਰ ਜਾਂ ਨਾਜ਼ੀਆਂ ਜਾਂ ਦੂਜਿਆਂ ਨੇ ਕੀਤਾ, ਅਸੀਂ ਇਹਦੇ ਲਈ ਜ਼ਿੰਮੇਵਾਰ ਹਾਂ। ਉਹ ਜਿਹੜੀ ਕਲੈਕਟਿਵ ਗਿਲਟ ਕੌਨਸ਼ੀਅਸ ਸੀ, ਉਹਦੇ ਚੋਂ ਉਹ ਇਜ਼ਰਾਈਲ ਨਿਕਲਦਾ। ਹਾਲਾਂਕਿ ਵੱਖਰੀ ਕਹਾਣੀ ਹੈ ਕਿ ਉਹਨਾਂ ਨੇ ਜਾ ਕੇ ਜਿਹੜੇ ਇੱਕ ਸਟੇਬਲ ਵਸਦੇ ਫਲਸਤੀਨੀ ਲੋਕ ਸੀ ਉਹਨਾਂ ਨੂੰ ਬੇਘਰ ਕਰਕੇ ਉਹਨਾਂ ਨੂੰ, ਪਰ ਮੈਂ ਪ੍ਰੈਸੀਡੈਂਟ ਦੀ ਗੱਲ ਕਰ ਰਿਹਾ ਕਿ ਉਸ ਵਿਕਟਮਹੁੱਡ ਚੋਂ ਕਿ ਭਾਈ ਇਹ ਪਰਸੀਕਿਊਟ ਹੋਏ ਨੇ, ਹੋ ਰਹੇ ਨੇ, ਇਹਨਾਂ ਨੂੰ ਆਪਣਾ ਇੱਕ ਥਾਂ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਆਪਣਾ ਗੁਜ਼ਰ ਕਰ ਸਕਣ ਜਾਂ ਪਰਸੂਟ ਆਫ ਹੈਪੀਨੈਸ ਲੈ ਸਕਣ। ਸੋ ਮੈਂ ਸਮਝਦਾ ਵੀ ਇੱਕ ਤਾਂ ਇਹ ਸਾਡਾ ਕੰਮ ਇਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਨਾਲ ਕਾਫੀ ਸੌਖਾ ਕਰ ਦਿੱਤਾ ਹੈ। ਨਹੀਂ ਤਾਂ ਸਿੱਖ ਵੀ ਇਹ ਜੀ ਹੁਣ ਜਦੋਂ ਕੋਈ ਕਹੇਗਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਜੀ ਕਿ ਉਹ ਕਹਿੰਦੇ ਜੀ ਇਹਨਾਂ ਨੂੰ ਜੀ ਅਮਰੀਕਨ ਨੂੰ ਇੰਡੀਅਨ ਫੂਡ ਬੜਾ, ਮੈਂ ਕਿਹਾ ਘੱਟੋ ਘੱਟ ਜੇ ਤੁਹਾਡੇ ਮੂੰਹੋਂ ਸਿੱਖ ਲਫ਼ਜ਼ ਨਹੀਂ ਨਿਕਲਦਾ ਪੰਜਾਬੀ ਫੂਡ ਹੀ ਕਹੋ। ਇਹ ਕਿਹੜਾ ਇੰਡੀਅਨ ਫੂਡ ਹੈ ਇਹਨਾਂ ਦਾ ਜੀ? ਕਿਹੜੀ ਯੂਪੀ ਬਿਹਾਰ ਦੀ ਖਿਚੜੀ ਖਵਾਉਂਦੇ ਹੋ ਤੁਸੀਂ ਉਹਨਾਂ ਨੂੰ ਲਿਜਾ ਕੇ ਮੂੰਗੀ ਮਸਰਾਂ ਦੀ ਦਾਲ ਦੀ? ਉਹ ਨਹੀਂ ਹੈ, ਇਹ ਪੰਜਾਬੀ ਫੂਡ ਹੈ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਸਿੱਖਾਂ ਨੂੰ ਉਹ ਸਮਝਦੇ ਸੀ ਵੀ ਇਹ ਪੱਗ ਵਾਲੇ ਤਾਂ ਹੈ ਹੀ ਨੇ ਇੰਡੀਅਨ, ਹੋਰ ਕੋਈ ਹੈ ਕਿ ਨਹੀਂ ਹੈ, ਕਿਉਂਕਿ ਉਹ ਪਹਿਲਾਂ ਤਾਂ ਜਦੋਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਜਾਂ ਉਸ ਤੋਂ ਬਾਅਦ ਸਿੱਖ ਆਉਂਦੇ ਸੀ ਬਾਹਰ ਪੱਗ ਵਾਲੇ, ਉਹਨਾਂ ਨੂੰ ਮਹਾਰਾਜੇ ਸਮਝਦੇ ਸੀ ਇੱਥੋਂ ਦੇ, ਕਿਉਂਕਿ ਪੱਗ ਮਹਾਰਾਜੇ ਦਾ ਚਿੰਨ੍ਹ ਸੀ, ਉਹਨਾਂ ਲਈ ਇਹ ਜਿਹੜੇ ਨੇ ਮਹਾਰਾਜੇ ਨੇ। ਫਿਰ ਇਹ ਹੋਇਆ ਵੀ ਇਹ ਪੱਗ ਵਾਲੇ ਤਾਂ ਸਰਟਨਲੀ ਇੰਡੀਅਨ ਨੇ, ਬਾਕੀ ਪਤਾ ਕਰੋ ਕੌਣ ਹੈ ਕਿ ਨਹੀਂ। ਲੇਕਿਨ ਹੁਣ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਨਤਾਰਾ ਕਰ ਦਿੱਤਾ ਇਸ ਜ਼ੁਲਮ ਦੇ ਨਾਲ, ਹੁਣ ਇਹ ਹੈ ਕਿ ਵੀ ਇਹਨਾਂ ਪੱਗ ਵਾਲਿਆਂ ਦੇ ਉੱਤੇ ਇੰਡੀਆ ਤਾਂ ਬਾਹਰ ਆ ਕੇ ਵੀ ਜਿਹੜਾ ਇਹਨਾਂ ਦੇ ਉੱਤੇ ਜ਼ੁਲਮ ਕਰ ਰਿਹਾ, ਇਹਨਾਂ ਨੂੰ ਮਾਰ ਰਿਹਾ। ਸੋ ਸਾਡੀ ਇੱਕ ਤਾਂ ਆਪਣੀ ਆਈਡੈਂਟੀਟੀ ਵਾਲੀ ਲੜਾਈ ਦੇ ਵਿੱਚ ਇਸ ਦੀ ਇੱਕ ਬਹੁਤ ਵੱਡੀ ਮਦਦ ਹੋਈ ਹੈ। ਦੂਸਰਾ ਖਾਲਿਸਤਾਨ, ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜੇ ਵੀ ਥੋੜੇ ਬਹੁਤ ਹੁਣ ਤੁਸੀਂ ਜਦੋਂ ਵਾਕ ਅਰਾਊਂਡ ਕਰਦੇ ਹੋ ਜਾਂ ਟਰੈਵਲ ਅਰਾਊਂਡ ਮੈਂ ਕਰਦਾ, ਮੈਂ ਉਸ ਤਬਦੀਲੀ ਨੂੰ ਦੇਖ ਸਕਦਾ। ਘੱਟੋ ਘੱਟ ਇੱਕ ਅੱਧਾ ਬੰਦਾ ਜ਼ਰੂਰ ਆ ਕੇ ਹਮਦਰਦੀ ਵੀ ਉਹਨੇ, ਕਿਉਂਕਿ ਹੁਣ ਖਬਰਾਂ ਜੇ CBC ਤੋਂ ਲੈ ਕੇ CNN ਜਾਂ ਦੂਜੇ ਚੱਲ ਰਹੇ ਨੇ, ਉਹ ਸ਼ਕਲ ਦੇ ਨਾਲ ਵੀ ਦੇਖ ਰਹੇ ਨੇ, ਨਾਂ ਨਾਲ ਵੀ ਸਿੰਘ ਲੱਗਾ, ਪੱਗ ਵੀ ਹੈ, ਉਹਨੂੰ ਲੱਗਦਾ ਵੀ ਵਾਈ ਦੇ ਆਰ ਕਿਲਿੰਗ ਦੈਮ। ਫਿਰ ਜਿੱਥੇ ਉਹ ਐਕਸਪੋਜ਼ ਹੋ ਰਹੇ ਨੇ ਉੱਥੇ ਸਾਡਾ ਕੇਸ ਵੀ ਸਾਨੂੰ ਬਿਲਡ ਕਰਨ ਦੀ ਲੋੜ ਆ। ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਵੀ ਕੈਨੇਡਾ ਸ਼ਾਇਦ ਉਹ ਅਕਾਲ ਪੁਰਖ ਦੇ ਭਾਣੇ 'ਚ ਕਿਤੇ ਨਾ ਕਿਤੇ ਉਹ ਗੇਮ ਬਣ ਰਹੀ ਹੁੰਦੀ ਹੈ। ਉਹਨਾਂ ਨੇ ਇੰਡੀਅਨ ਸਟੇਟ ਨੇ ਸਾਨੂੰ ਟਾਰਗੇਟ ਕਰਨ ਲਈ ਪਹਿਲਾਂ ਉਹ ਚੁਣਿਆ, ਉੱਥੇ ਹੀ ਇਹਨਾਂ ਦਾ ਜਿਹੜਾ ਭਾਂਡਾ ਵੀ ਭੱਜਿਆ। ਔਰ ਇਹ ਪੀਰੀਅਡ ਹੈ ਕਿ ਜਿੱਥੇ ਮਹਿਜ਼ ਅਸੀਂ ਕਿ ਜੀ ਇੱਥੋਂ ਤੱਕ ਕਲੇਮ ਕਿ ਜੀ ਅਸੀਂ ਪੀਸਫੁਲ ਹੈ, ਅਸੀਂ ਲੰਗਰ ਲਾਉਂਦੇ ਹਾਂ, ਅਸੀਂ ਪੰਜਵਾਂ ਵੱਡਾ ਧਰਮ ਹੈ, ਸਾਡੀਆਂ ਵੈਲਿਊਜ਼ ਫਾਊਂਡਿੰਗ ਫਾਦਰਸ ਦੀਆਂ ਵੈਲਿਊਜ਼ ਨਾਲ ਪੈਰਲਲ ਰਨ ਕਰਦੀਆਂ। ਮੈਂ ਸਮਝਦਾ ਵੀ ਸਾਨੂੰ ਹੁਣ ਫੋਕਸਡ ਢੰਗ ਨਾਲ ਖੁੱਲ੍ਹ ਕੇ ਖਾਲਿਸਤਾਨ ਦੀ ਲੌਬੀ ਕਰਨ ਦੀ ਲੋੜ ਹੈ ਤਾਂ ਕਿ ਇਹ ਹੋਏ ਕਿ ਭਾਈ ਇਹ ਤਾਂ ਉੱਥੇ ਵਿਦਨ ਕੰਟਰੀ ਤਾਂ ਸੇਫ ਹੈ ਹੀ ਨਹੀਂ ਸੀ,
ਬਾਹਰ ਆਏ ਤੇ ਨਿਸ਼ਾਨਾ ਨੇ ਦੇ ਨੀਡ ਏ ਨੇਸ਼ਨ ਆਫ देयर ओन। ਇਹ ਸਾਡਾ ਜਿਹੜਾ ਮੁਤਾਲਬਾ ਇਸ ਢੰਗ ਦੇ ਨਾਲ ਹੋਣਾ ਚਾਹੀਦਾ। ਇਸ ਦੇ ਉੱਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਔਰ ਮੈਂ ਦੇਖ ਰਿਹਾ ਜਿਵੇਂ ਅੱਜ ਹਾਲਾਂਕਿ ਪ੍ਰੋਗਰਾਮ ਸੀ, ਮੈਂ ਜਾ ਨਹੀਂ ਸਕਿਆ, ਇਸ ਵੇਲੇ ਵੀ ਬਹੁਤ ਸਾਰੇ ਸਿੱਖ ਗੁਰਦੁਆਰਿਆਂ ਦੇ ਨੁਮਾਇੰਦੇ ਜਥੇਬੰਦੀਆਂ ਉਹਨਾਂ ਦੀ ਟੈਲੀ ਕਾਨਫਰੰਸ ਚੱਲ ਰਹੀ ਹੈ। ਆਲਰੇਡੀ ਲੈਟਰ ਜਿਹੜਾ ਹੈ ਉਹ ਵਾਈਟ ਹਾਊਸ ਨੂੰ, ਪ੍ਰੈਜ਼ੀਡੈਂਟ ਬਾਈਡਨ ਔਰ ਦੂਸਰਿਆਂ ਨੂੰ ਜਾ ਰਿਹਾ, ਕਿਉਂਕਿ ਇੱਕ ਤਾਂ ਸਾਡਾ ਕੰਸਰਨ ਹੈ ਕਿ ਵਾਈਟ ਹਾਊਸ ਔਰ ਸਟੇਟ ਡਿਪਾਰਟਮੈਂਟ ਜਿਹੜੀ ਕਮਜ਼ੋਰ ਨੀਤੀ ਹੈ ਇੰਡੀਆ ਪ੍ਰਤੀ ਉਹ ਨਾ ਅਪਣਾਉਣ, ਜਿਹੜੀ ਉਹਨੂੰ ਨਾਟ ਡੀਲਿੰਗ ਵਿਦ ਦਾ ਕਿਡ ਗਲਵ ਜੋ ਵਾਸ਼ਿੰਗਟਨ ਪੋਸਟ ਨੇ ਕਿਹਾ, ਇਹ ਆਇਰਨ ਫਿਸਟ ਦੇ ਨਾਲ ਜਸਟਿਸ। ਔਰ ਮੈਂ ਸਮਝਦਾ ਕਿ ਵੀ ਇਸ ਸਾਰੇ ਦੇ ਨਾਲ ਇਹ ਗਰਾਊਂਡ ਆਲਰੇਡੀ ਤਿਆਰ ਹੋ ਗਏ। ਜਦੋਂ ਹੁੰਦਾ ਹੈ ਕਿ ਜੀ ਤੁਸੀਂ ਮਿਸਲ ਜਿੱਥੋਂ ਲਾਂਚ ਕਰਨੀ ਹੈ, ਉਹ ਮਿਸਲ ਪੈਡ ਹੁੰਦਾ ਉਹ ਰੈਡੀ ਹੈ। ਜਿਹੜੀ ਹੈ ਇਸ ਵੇਲੇ ਭੋਏ ਜਿਹੜੀ ਹੈ ਉਹ ਵੱਤਰ ਆਈ ਹੋਈ ਹੈ ਬਿਲਕੁਲ। ਔਰ ਇਸ ਨੂੰ ਅੱਗੇ ਤੋਰਨ ਦੀ ਲੋੜ ਹੈ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੰਸਿਸਟੈਂਟ ਔਰ ਬਿਲਕੁਲ ਵਿਦਨ ਇੱਕ ਤਾਂ ਮੂਵਮੈਂਟ ਖਾਲਿਸਤਾਨ ਰੈਫਰੈਂਡਮ ਦੀ ਹੈ ਹੀ ਹੈ, ਜਿਸ ਨੇ ਦੱਸਿਆ ਵੀ ਇੰਡੀਆ ਨੇ ਕਿਵੇਂ ਉੱਥੇ ਤਾਂ ਜੋ ਉਹਨਾਂ ਨੇ 80s ਦੇ ਵਿੱਚ ਸਾਡੀ ਮੂਵਮੈਂਟ ਨੂੰ ਦਹਿਸ਼ਤਗਰਦ ਕਹਿ ਕੇ ਜਾਂ ISI ਦੇ ਖਾਤੇ 'ਚ ਪਾ ਕੇ, ਹੁਣ ਕੈਨੇਡਾ 'ਚ ਤਾਂ ISI ਨਹੀਂ ਹੈ, ਅਮਰੀਕਾ 'ਚ ਤਾਂ ਨਹੀਂ ਹੈ, ਸੋ ਇਹਨਾਂ ਦਾ ਉਹ ਪ੍ਰੋਪੇਗੈਂਡਾ ਵੀ ਟੁੱਟ ਗਿਆ ਜਿਹੜਾ ਹਰ ਹਾਲਤ ਸਾਨੂੰ ਪਾਕਿਸਤਾਨ ਨਾਲ ਨੱਥੀ ਕਰਨ ਦੀ ਲਾਈਨ ਸੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਜਿਹੜੇ ਜਿਨ੍ਹਾਂ ਨੇ ਇੱਥੇ ਆ ਕੇ ਅਸਾਈਲਮ ਲਈ ਜਾਂ ਸ਼ੈਲਟਰ ਲਈ, ਜੇ ਉਹ ਵੀ ਮਹਿਫੂਜ਼ ਨਹੀਂ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਵੀ ਸਾਡੇ ਲਈ ਦੁਨੀਆ 'ਚ ਕੋਈ ਥਾਂ ਵੀ ਮਹਿਫੂਜ਼ ਨਹੀਂ ਹੈ। ਸੋ ਸਾਨੂੰ ਆਪਣਾ ਮਹਿਫੂਜ਼ ਮੁਲਕ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਚਾਹੀਦਾ ਹੈ ਔਰ ਇਹ ਸੂਟ ਵੀ ਕਰਦਾ ਹੈ। ਕੱਲੀ ਗੱਲ ਇਹ ਨਹੀਂ ਹੈ ਕਿ ਵੀ ਸਾਡਾ ਹੀ ਹੱਕ ਹੈ, ਬਹੁਤ ਵਾਰੀ ਲੋੜ ਚੋਂ ਹੀ ਬਹੁਤ ਕੁਝ ਪੈਦਾ ਹੁੰਦਾ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਇੱਕ ਬਫਰ ਸਟੇਟ, 3 ਨਿਊਕਲੀਅਰ ਸਟੇਟਸ ਦੇ ਵਿਚਾਲੇ ਇੰਡੀਆ, ਪਾਕਿਸਤਾਨ, ਚਾਈਨਾ ਜਿਹੜੇ ਨੇ ਪਿਛਲੇ ਜੇ 75 ਸਾਲਾਂ 'ਚ ਦੇਖੀਏ, ਭਾਰਤ ਚੀਨ ਜੰਗ ਵੀ ਹੋਈ 62 ਦੇ ਵਿੱਚ, ਹੁਣ 2020 ਤੋਂ ਗਲਵਾਨ ਵੈਲੀ ਤੋਂ ਲੈ ਕੇ ਅਜੇ ਪਿਛਲੇ ਕੱਲ ਹੀ ਜਿਹੜਾ ਇੰਡੀਆ ਨੇ ਕਿਹਾ ਜੀ ਅਸੀਂ ਹੱਕ ਰਿਜ਼ਰਵ ਰੱਖਦੇ ਹਾਂ, ਤੁਸੀਂ ਜਿਹੜਾ ਸਿਆਚਨ ਗਲੇਸ਼ੀਅਰ ਦੇ ਨੇੜੇ ਪਾਕਿਸਤਾਨ ਦੀ ਗਿਫਟਡ ਜਿਹੜੀ ਟੈਰੀਟਰੀ ਹੈ ਚਾਈਨਾ ਨੂੰ 1963 ਐਕਟ ਦੇ ਥੱਲੇ ਤੁਸੀਂ ਉੱਥੇ ਸੜਕ ਬਣਾ ਰਹੇ ਹੋ, ਇਹਦਾ ਮਤਲਬ ਕਿਸੇ ਵੇਲੇ ਵੀ ਫਲੇਅਰ ਅਪ ਹੋ ਸਕਦਾ ਹੈ। ਭਾਰਤ ਔਰ ਪਾਕਿਸਤਾਨ ਦੇ ਵਿਚਾਲੇ ਤਾਂ ਅਸੀਂ ਦੇਖਦੇ ਹੀ ਹਾਂ, ਉਹ 65 ਹੋਏ, 71 ਹੋਏ, 99 ਹੋਏ, ਜਾਂ ਹੁਣ ਈਵਨ ਵਿਦਨ ਵਾਇਲੇਟਿੰਗ ਦਾ ਸੋਵਰਨਟੀ ਆਫ ਦਾ ਕੰਟਰੀ। ਸੋ ਕਿਸੇ ਵੇਲੇ ਵੀ ਸੋ ਖਾਲਿਸਤਾਨ ਇੱਕੋ ਇੱਕ ਇਸ ਗੱਲ ਦੀ ਗਾਰੰਟੀ ਹੈ ਕਿ ਇਹਨਾਂ ਤਿੰਨੋਂ ਹੀ ਬਫਰ ਦੇ ਤੌਰ ਤੇ ਬਣ ਕੇ ਇਹਨਾਂ ਤਿੰਨਾਂ ਨੂੰ ਸੈਪਰੇਟ ਕਰੇਗਾ। ਔਰ ਇਹੀ ਉਸ ਖਿੱਤੇ ਦੇ ਵਿੱਚ ਜਿੱਥੇ 1/3 ਦੇ ਲਗਭਗ ਇਨਸਾਨੀਅਤ ਵਸਦੀ ਹੈ, ਜੇ ਤੁਸੀਂ ਸਾਊਥ ਏਸ਼ੀਆ ਸਮੇਤ ਚਾਈਨਾ ਕਾਊਂਟ ਕਰੋ ਤੇ ਇਹੀ ਰਸਤਾ। ਔਰ ਮੈਂ ਸਮਝਦਾ ਵੀ ਇਹ ਗੱਲ ਇੱਥੋਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਲਾਅ ਮੇਕਰਸ ਨੇ, ਓਪੀਨੀਅਨ ਮੇਕਰਸ ਨੇ, ਡਿਸੀਜਨ ਮੇਕਰਸ ਨੇ, ਉਹਨਾਂ ਦੇ ਖਾਨੇ ਵਿੱਚ ਪਾਈ ਜਾ ਸਕਦੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ।
Signature Truck Service, 58 Triangle Drive, Wears Cave, Virginia, 24486. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਈਟ ਹਾਊਸ ਨੇ ਪ੍ਰੈਜ਼ੀਡੈਂਟ ਬਾਈਡਨ ਦੇ ਕੱਲ ਦੇ ਬਿਆਨ ਦਾ ਪੂਰੀ ਤਰ੍ਹਾਂ ਬਚਾਅ ਕੀਤਾ ਹੈ। ਯਾਦ ਰਹੇ, ਬਾਈਡਨ ਨੇ ਕਿਹਾ ਸੀ ਕਿ ਭਾਰਤ, ਜਾਪਾਨ, ਚੀਨ ਤੇ ਰੂਸ ਉਹ ਮੁਲਕ ਹਨ ਜਿਹੜੇ ਵਿਦੇਸ਼ੀਆਂ ਨੂੰ ਨਫ਼ਰਤ ਕਰਦੇ ਨੇ ਔਰ ਇਸ ਦੇ ਉਲਟ ਅਮਰੀਕਾ ਸਭ ਨੂੰ ਵੈਲਕਮ ਕਰਦਾ ਹੈ। ਸੋ ਬਾਈਡਨ ਅਨੁਸਾਰ ਇਮੀਗ੍ਰੈਂਟਸ ਹੀ ਜਿਹੜੀ ਅਮਰੀਕਾ ਦੀ ਆਰਥਿਕ ਤਰੱਕੀ ਦੀ ਜੜ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਲੈਕਸ਼ਨ ਈਅਰ ਹੈ ਅਮਰੀਕਾ ਦੇ ਵਿੱਚ ਵੀ, ਔਰ ਕੱਲ ਅਸੀਂ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ। ਉਸ ਸਾਡੇ ਵਿਊਅਰਸ ਨੇ ਐਪਰੀਸ਼ੀਏਟ ਵੀ ਕੀਤਾ ਜੀ ਕਿ ਜ਼ੀਨੋਫੋਬੀਆ ਜਿਹੜੀ ਟਰਮ ਹੈ ਇਹ ਬੇਸ਼ੱਕ ਸਾਰਿਆਂ ਨੇ ਇਸ ਪੀਰੀਅਡ 'ਚ ਮੇਰੇ ਖਿਆਲ ਜਿੰਨੀ ਗੂਗਲ ਸਰਚ ਜ਼ੀਨੋਫੋਬੀਆ ਜਾਂ ਡਿਕਸ਼ਨਰੀ 'ਚ ਤੇ ਹੋਈ ਹੈ, ਪਹਿਲਾਂ ਕਦੇ ਨਹੀਂ ਹੋਈ ਹੋਏਗੀ। ਪਰ ਜਿਹੜਾ ਸਾਡੇ ਵਿਊਅਰਸ ਨੇ ਐਪਰੀਸ਼ੀਏਟ ਕੀਤਾ ਕਿ ਅਸੀਂ ਜ਼ੀਨੋਫੋਬੀਆ ਦਾ ਬ੍ਰੈਮਨਿਕਲ ਕੰਟੈਕਸਟ, ਉਹਨਾਂ ਨੇ ਕਿਹਾ ਜੀ ਇਹ ਤਾਂ ਬਾਹਰ ਲਈ ਤਾਂ ਹੁੰਦਾ ਸੀ ਕਿ ਜੀ ਸਟ੍ਰੇਂਜਰ ਤੋਂ ਤੁਸੀਂ ਫੀਅਰ ਕਰਦੇ ਹੋ, ਨਫ਼ਰਤ ਕਰ ਦੂਸਰੇ ਕਲਚਰ ਨੂੰ, ਜਿਵੇਂ ਜਾਪਾਨੀ ਜਾਂ ਚੀਨੀ ਇਹ ਵੀ ਬੜੇ ਪ੍ਰੋਟੈਕਟਿਵ ਨੇ ਆਪਣੇ ਕਲਚਰ ਬਾਰੇ ਕਿ ਵੀ ਉਹ ਕਿਸੇ ਦੇ ਨਾਲ ਵੀ ਖੁੱਲਣ ਦੀ ਲਾਈਨ ਨਹੀਂ ਹੁੰਦੀ ਔਰ ਦੂਸਰਾ ਤੀਸਰਾ ਹੁੰਦਾ, ਕਿਤੇ ਨਾ ਕਿਤੇ ਇੱਕ ਫੀਅਰ ਵੀ ਲਾਈ ਕਰ ਰਿਹਾ ਹੁੰਦਾ। ਪਰ ਉਹਨਾਂ ਨੇ ਸਾਡੇ ਵਿਊਅਰਸ ਨੇ ਕਿਹਾ ਕਿ ਜੀ ਜਿਹੜਾ ਤੁਸੀਂ ਖਾਸ ਤੌਰ ਤੇ ਕਿ ਵੀ ਇਹਨਾਂ ਦਾ ਤਾਂ ਬਿਲਟ ਇਨ ਹੈ, ਦੂਸਰਿਆਂ ਦਾ ਤਾਂ ਇਹ ਹੁੰਦਾ ਵੀ ਜਦੋਂ ਤੁਸੀਂ ਈਵਨ ਅਮਰੀਕਾ ਦੇ ਵਿੱਚ ਸਾਡੇ ਇੱਕ ਸਟੇਜ ਸੀ ਕਿ ਈਸਟ ਕੋਸਟ ਜਾਂ ਵੈਸਟ ਕੋਸਟ ਦੇ ਵਿੱਚ ਹੀ ਆਪਣੇ ਲੋਕ ਰਹਿੰਦੇ ਸੀ ਔਰ ਜ਼ਿਆਦਾ, ਔਰ ਉਦੋਂ ਕਦੇ ਸੋਚਿਆ ਨਹੀਂ ਵੀ ਸੀ ਜਾ ਸਕਦਾ ਕਿ ਅਰਕੈਂਸਾਸ, ਓਕਲਹੋਮਾ ਜਾਂ ਮਿਸਿਸਿਪੀ ਜਾਂ ਇਹ ਸਾਰੀ ਜਿਹੜੀ ਬੈਲਟ ਹੈ ਇਸ ਪਾਸੇ ਦੀ ਇੱਥੇ ਵੀ ਕਦੇ ਜਾਣਗੇ। ਔਰ ਜਿਹੜੇ ਗਏ ਉਹਨਾਂ ਨੇ ਇਨੀਸ਼ੀਅਲੀ ਜ਼ਰੂਰ ਹੌਸਟਿਲਿਟੀ ਵੀ ਨਜ਼ਰ ਆਈ ਕਿਤੇ ਨਾ ਕਿਤੇ, ਪਰ ਹੁਣ ਜਿਹੜੇ ਸਾਊਥ ਦੀਆਂ ਸਟੇਟਾਂ 'ਚ ਜਾਂ ਟੈਕਸਾਸ ਸਾਊਥ ਦੀਆਂ ਸਟੇਟਾਂ 'ਚ ਸਿੱਖ ਰਹਿੰਦੇ ਨੇ, ਕਿਉਂਕਿ ਮੈਨੂੰ ਜਿੱਥੇ ਵੀ ਮਿਲਣ ਦਾ ਮੌਕਾ ਮਿਲਦਾ ਹੈ ਜਾਂ ਮੈਂ ਵਿਜ਼ਿਟ ਵੀ ਕੀਤਾ, ਉਹ ਮੱਚ ਮੋਰ ਕੰਫਰਟੇਬਲ ਨੇ। ਉਹ ਕਹਿੰਦੇ ਨੇ ਜੀ ਇਹ ਤਾਂ ਸਾਨੂੰ ਬਹੁਤ ਪਿਆਰ ਕਰਦੇ ਨੇ, ਕਿਉਂਕਿ ਹੈ ਤਾਂ ਇਹ ਜਿਹੜੀਆਂ ਰੂਰਲ ਸੁਸਾਇਟੀਜ਼ ਵੀ ਹੁੰਦੀਆਂ ਨੇ ਇੱਕ ਸਟੇਜ ਤੇ ਉਹ ਥੋੜਾ ਜਿਹਾ ਜਿਹੜੀਆਂ ਨੇ ਉਹ ਇਨਸੂਲੇਟਡ ਹੁੰਦੀਆਂ ਜਦੋਂ ਵੀ ਕੋਈ ਬਾਹਰੋਂ ਆਉਂਦਾ। ਬਟ ਵਾਂਸ ਉਹ ਤੁਹਾਡੇ ਨਾਲ ਐਟ ਈਜ਼ ਹੋ ਜਾਣ, ਉਹਨਾਂ ਨੂੰ ਲੱਗੇ ਕਿ ਵੀ ਨਹੀਂ ਇਹ ਤਾਂ ਲੋਕ ਮਿਹਨਤੀ ਨੇ ਭਾਈ, ਸਵੇਰ ਤੋਂ ਸ਼ਾਮ ਤੱਕ ਸਟੋਰ ਵੀ ਖੋਲਿਆ ਹੁੰਦਾ ਹੈ, ਮਿੱਠਾ ਵੀ ਬੋਲਦੇ ਨੇ, ਰੀਜ਼ਨੇਬਲ ਨੇ ਜਾਂ ਦੂਜੇ ਨੇ, ਤੇ ਉਹ ਤੁਹਾਨੂੰ ਆਪਣਿਆਂ ਨਾਲੋਂ ਜ਼ਿਆਦਾ ਪਿਆਰ ਕਰਨ ਲੱਗ ਜਾਂਦੇ ਨੇ। ਸੋ ਇਹਨਾਂ ਦਾ ਜਿਹੜਾ ਜ਼ੀਨੋਫੋਬੀਆ ਜਾਂ ਦੂਸਰਾ ਲੈਵਲ ਰਿਹਾ ਉਹਦੀ ਕੋਈ ਬਿਲਟ ਇਨ ਨਹੀਂ ਹੈ, ਕੋਈ ਉਹਨਾਂ ਦੇ ਧਰਮ 'ਚ ਬਿਲਟ ਇਨ ਨਹੀਂ ਹੈ, ਉਹ ਬਿਹੇਵੀਅਰ 'ਚ ਹੈ। ਹੁਣ ਜਿਹੜਾ ਇੰਡੀਆ ਨਾਲ ਰਿਲੇਟਡ ਜ਼ੀਨੋਫੋਬੀਆ ਜਿਹੜਾ 4000 ਸਾਲ ਤੋਂ ਬ੍ਰਾਹਮਣ ਦੀ ਡੋਮੀਨੈਂਸ, ਵਰਣ ਆਸ਼ਰਮ, ਊਚ ਨੀਚ, ਆਰੀਆ ਦੀ ਤੁਸੀਂ ਡੈਫੀਨੇਸ਼ਨ ਹੁਣ ਦੇਖੋਗੇ ਤੇ ਉਹ ਬਿਲਕੁਲ ਨਸਲ ਦੇ ਨਾਲ ਜੁੜਿਆ ਹੋਇਆ, ਲੰਬਾ ਨੱਕ, ਚੌੜਾ ਮੱਥਾ, ਫਲਾਣਾ, ਔਰ ਬਾਕੀਆਂ ਦੇ ਲਈ ਜਿਹੜੀ ਇੱਥੋਂ ਦੇ ਮੂਲ ਨਿਵਾਸੀ ਸੀ ਡ੍ਰੈਵਿਡਨ ਜਾਂ ਦੂਜੇ ਤੀਜੇ, ਇਹ ਜਿਹੜੇ ਲਫ਼ਜ਼ ਰਾਖਸ਼ਸ ਜਾਂ ਦੂਸਰੇ ਤੀਸਰੇ ਯੂਜ਼ ਹੋਏ ਨੇ ਇਹ ਇਵੇਂ ਹੀ ਨੇ ਜਿਵੇਂ ਅਮਿਤ ਸ਼ਾਹ ਨੇ ਉੱਥੇ ਅਸਾਮ 'ਚ ਜਾ ਕੇ ਕਿਹਾ ਸੀ ਕਿ ਇਹ ਮੁਸਲਮਾਨ ਦੇ ਆਰ ਲਾਈਕ ਟਰਮਾਈਟਸ, ਇਹ ਸਿਉਂਕ ਨੇ। ਹੁਣ ਇਹ ਜਦੋਂ ਤੁਸੀਂ ਕਿਸੇ ਨੂੰ ਮਾਰਨਾ, ਐਲੀਮੀਨੇਟ ਕਰਨਾ, ਹੀਟ ਕਰਨਾ, ਤੁਸੀਂ ਉਹਦੀ ਜਦੋਂ ਤੁਸੀਂ ਜੈਨੋਸਾਈਡ ਦੀਆਂ 8 ਜਾਂ 10 ਸਟੇਜਿਸ ਜਿਹੜੀਆਂ UN ਨੇ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਦੇਖੋਗੇ ਤਾਂ ਤੁਹਾਨੂੰ ਇਹਨਾਂ ਦਾ ਬਿਹੇਵੀਅਰ ਔਰ ਇਹਨਾਂ ਦੀ ਬ੍ਰਾਹਮਣ ਦਾ ਜਿਹੜਾ ਸਾਰੀ ਲਾਈਨ ਹੈ ਉਹ ਬੜੀ ਚੰਗੀ ਤਰ੍ਹਾਂ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਇਹ ਕਿਸ ਹੱਦ ਤੱਕ ਜਾਂਦੇ ਨੇ। ਸੋ ਉਹਨਾਂ 'ਚ ਤਾਂ ਜ਼ੀਨੋਫੋਬੀਆ ਹੀ ਨਹੀਂ, ਓਵਰਆਲ ਨਫ਼ਰਤ ਇਨਸਾਨ ਦੇ ਇਨਸਾਨ 'ਚ ਵੰਡੀ, ਔਰ ਉਸ ਪਾਰਟ ਨੂੰ ਰਹੀ ਕਈ ਵਾਰ ਜਦੋਂ ਅਮਰੀਕਨ ਜਿਹੜੇ ਹੁਣ ਤਾਂ ਖੈਰ ਇਹ ਸਾਰੇ ਨੇ ਜੋ ਸਿੱਖਾਂ ਨੇ ਇਹਨਾਂ ਨੂੰ ਐਕਸਪੋਜ਼ ਕੀਤਾ, ਭਾਵੇਂ ਆਪਣਾ ਖੂਨ ਡੋਲ ਕੇ ਗੱਲਾਂ ਬਦਲ ਰਹੀਆਂ ਨੇ, ਅਦਰਵਾਈਜ਼ ਇੱਕ ਪੀਰੀਅਡ ਸੀ ਕਿ ਮੈਜੋਰਿਟੀ ਅਮਰੀਕਨ ਭੋਲੇ ਨੇ ਵਿਚਾਰੇ, ਉਹਨਾਂ ਨੂੰ ਇਹ ਜਦੋਂ ਇੰਡੀਆ ਬਾਰੇ ਸੋਚਦਾ ਹੋ ਲੈਂਡ ਆਫ ਗੈਂਦੀ, ਲੈਂਡ ਆਫ ਪੀਸ, ਲੈਂਡ ਆਫ ਯੋਗਾ, ਮਿਸਟਿਜ਼ਮ ਪੁੱਠੇ ਲਟਕਦੇ ਉਹਨਾਂ ਨੂੰ ਨਜ਼ਰ ਆ ਰਹੇ, ਹਿਮਾਲਿਆਜ਼, ਕਿ ਵੀ ਉਹਨਾਂ ਨੂੰ ਇਹ ਕਹਾਣੀਆਂ ਆ ਕੇ ਸਵਾਮੀ ਸੁਣਾਉਂਦੇ ਰਹਿੰਦੇ ਨੇ, ਉਹਨਾਂ ਨੂੰ ਵੀ ਲੱਗਦਾ। ਹੁਣ ਉਹਨਾਂ ਨੂੰ ਇਹ ਕਦੇ ਰਿਅਲਾਈਜੇਸ਼ਨ ਹੀ ਨਹੀਂ ਸੀ ਕਿ ਵੀ ਕਿਸ ਹੱਦ ਤੱਕ ਇਹ ਜਿਹੜੀ ਕਲਾਸ ਹੈ ਔਰ ਰੇਸਿਜ਼ਮ ਹੈ ਬਿਲਟ ਇਨ ਕਿਵੇਂ, ਔਰ ਹੌਲੀ ਔਰ ਇਹੀ ਗੱਲ ਈਵਨ ਅਮਰੀਕਾ ਦੇ ਹਵਾਲੇ ਨਾਲ ਮੈਂ ਸ਼ਾਇਦ ਅੱਗੇ ਵੀ ਕਦੀ ਵਾਰੀ ਕੋਟ ਕੀਤਾ ਸੀ ਕਿ ਬਈ ਮਿਸਟਰ ਪੇਨ ਬਲੈਕ ਕਾਕਸ ਸੀ, ਅੱਜ ਤੋਂ 20 ਸਾਲ ਪੁਰਾਣੀ ਗੱਲ ਹੋਏਗੀ, 33-34 ਕਾਂਗਰਸਮੈਨ
ਬਲੈਕ ਅਫਰੀਕਨ ਅਮਰੀਕਨ ਉਹਦੇ ਮੈਂਬਰ ਸੀ। ਔਰ ਮਿਸਟਰ ਪੇਨ ਨੂੰ ਗਲੈਨ ਰੌਕ ਗੁਰਦੁਆਰਾ ਸਾਹਿਬ ਨਿਊ ਜਰਸੀ ਵਾਲਿਆਂ ਨੇ ਸੱਦਿਆ, ਕੁਦਰਤੀ ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਔਰ ਮਿਸਟਰ ਪੇਨ ਨੇ ਜਿਹੜਾ ਆਪਣਾ ਐਡਰੈਸ ਕਰਦੇ ਆ, ਜਿੱਥੇ ਉਹਨਾਂ ਨੇ ਸਿੱਖੀ ਦੀ ਤਾਰੀਫ ਕੀਤੀ, ਉੱਥੇ ਉਹਨਾਂ ਨੇ ਗਾਂਧੀ ਦੀ ਵੀ ਤਾਰੀਫ ਕੀਤੀ, ਕਿਉਂਕਿ ਮਾਰਟਨ ਲੂਥਰ ਕਿੰਗ ਨੇ ਗਾਂਧੀ ਨੂੰ ਬੜਾ ਸਰਾਹਿਆ ਹੋਇਆ। ਬਹੁਤ ਸਾਰੇ ਅਫਰੀਕਨ ਅਮਰੀਕਨਸ ਨੂੰ ਲੱਗਦਾ ਹੈ ਕਿ ਵੀ ਉਹਦੇ ਰਾਹ ਤੇ ਹੀ ਮਾਰਟਨ ਲੂਥਰ ਕਿੰਗ ਚੱਲਿਆ। ਤੇ ਮੇਰੇ ਤੋਂ ਰਿਹਾ ਨਹੀਂ ਗਿਆ। ਜਦੋਂ ਮੈਂ ਮਿਸਟਰ ਪੇਨ ਤੋਂ ਬਾਅਦ ਐਡਰੈਸ ਕੀਤਾ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਬਹੁਤ ਚੰਗਾ ਹੋਏਗਾ ਕਿ ਵੀ ਇਹ ਜਦੋਂ ਗਾਂਧੀ ਬਾਰੇ ਤੁਸੀਂ ਆਪਣੇ ਕਿਸੇ ਰਿਸਰਚਰਸ ਤੋਂ ਗਾਂਧੀ ਦਾ ਰੋਲ ਜਦੋਂ ਸਾਊਥ ਅਫਰੀਕਾ 'ਚ ਰਿਹਾ, ਜਿਹੜਾ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਪੀਸ ਔਰ ਬੁੱਧਾ ਤੋਂ ਬਾਅਦ ਇਹੀ ਜੰਮਿਆ, ਜਰਾ ਰਿਸਰਚ ਕਰਾ ਲਓ। ਮੈਂ ਕਿਹਾ ਕਿ ਵੀ ਉਹਨੇ ਉੱਥੇ ਜਿਹੜਾ ਸਟਰਗਲ ਵੀ 16-17 ਸਾਲ ਕੀਤੀ, ਉਹਦਾ ਇਹ ਸੀ ਕਿ ਵੀ ਇੱਕ ਕਾਨੂੰਨ ਨੇ ਜਿਹੜੇ ਗੋਰਿਆਂ ਦੇ ਲਈ ਨੇ, ਦੂਸਰਾ ਕਾਲਿਆਂ ਦੇ ਲਈ ਹੈ, ਜੋ ਅਪਾਰਥਾਈਡ ਦਾ ਸੀ। ਵੀ ਸਾਡੇ ਤੇ ਜਿਹੜੇ ਕਾਲਿਆਂ ਵਾਲੇ ਕਾਨੂੰਨ ਲਾਗੂ ਹੁੰਦੇ ਨੇ, ਅਸੀਂ ਤਾਂ ਸੁਪੀਰੀਅਰ ਹਿੰਦੂ ਜਿਹੜੇ ਹੈ ਉਹ ਅਸੀਂ ਸ੍ਰੇਸ਼ਟ ਨਸਲ ਹੈ, ਔਰ ਅਸੀਂ ਇਹ ਕਾਲਿਆਂ ਵਾਲੇ ਨਹੀਂ। ਇਸ ਲਈ ਸਾਨੂੰ ਆਪਣੀ ਕੈਟਾਗਰੀ 'ਚ ਭਾਵੇਂ ਨਾ ਵੀ ਰੱਖੋ, ਸਾਡੇ ਲਈ ਸੈਪਰੇਟ ਕੈਟਾਗਰੀ ਕ੍ਰੀਏਟ ਕਰੋ ਕਿ ਭਾਈ ਇਹ ਉਹਦੇ ਰੇਸਿਜ਼ਮ ਦੇ ਉੱਤੇ ਵਿਊ ਨੇ ਗਾਂਧੀ ਦੇ। ਔਰ ਮੈਂ ਕਿਹਾ ਉਹਦੇ ਕੱਢ ਲਓ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ, ਇੰਡੀਆ ਦੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪੇ ਹੋਏ ਨੇ। ਉਹਨੇ ਕਿਤੇ ਵੀ ਇੱਕ ਵੀ ਲਾਈਨ ਤੁਹਾਨੂੰ ਨਹੀਂ ਹੈ ਕਿ ਉਹਨੇ ਜਿਹੜਾ ਵਰਣ ਆਸ਼ਰਮ ਕਾਸਟ ਸਿਸਟਮ ਨੂੰ ਕੰਡੈਮ ਕੀਤਾ ਹੋਇਆ। ਉਹਨੇ ਆਖ ਸੀ ਕਿ ਵੀ ਸ਼ੂਦਰਾਂ ਨੂੰ ਮੰਦਰਾਂ 'ਚ ਜਾ ਲੈਣ ਦਿਓ ਜਾਂ ਅਦਰਵਾਈਜ਼ ਹੈ। ਔਰ ਇਸ ਤੋਂ ਬਿਯੋਂਡ ਉਹ ਤਾਂ ਕਹਿੰਦਾ ਸੀ ਵੀ ਇਹ ਵਰਣ ਆਸ਼ਰਮ ਨਹੀਂ ਹਿੰਦੁਸਤਾਨ ਨੂੰ ਬਚਾਇਆ, ਇਹ ਤਾਂ ਰੀੜ੍ਹ ਦੀ ਹੱਡੀ ਹੈ। ਔਰ ਗੱਲ ਵੀ ਠੀਕ ਹੈ, ਹਿੰਦੂਆਂ ਦਾ ਵਰਣ ਆਸ਼ਰਮ ਤੋੜ ਦਿਓ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਫਿਰ ਤਾਂ ਇਹਨਾਂ ਦੇ ਰਹਿੰਦਾ ਹੀ ਕੁਛ ਨਹੀਂ ਹੈ। ਇਹਨਾਂ ਦਾ ਬ੍ਰਾਹਮਣਾਂ ਦੇ ਪੱਲੇ ਕੀ ਹੈ? ਔਰ ਉਹ ਸਾਰਿਆਂ ਨੂੰ ਸ਼ੂਦਰ ਬਣਾ ਕੇ ਤਾਂ ਬੈਠੇ ਹੋਏ ਨੇ ਉੱਪਰ ਸਾਰੇ। ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਪ੍ਰੈਜ਼ੀਡੈਂਟ ਬਾਈਡਨ ਨੇ ਇਹ ਕੱਲ ਆਪਣੀ ਵਾਸ਼ਿੰਗਟਨ ਸਟੇਟ ਦੇ ਫੰਡ ਰੇਜ਼ਿੰਗ ਕੈਂਪੇਨ ਦੇ ਦੌਰਾਨ ਚਾਈਨਾ, ਰਸ਼ੀਆ ਔਰ ਜਾਪਾਨ ਔਰ ਇੰਡੀਆ ਇਹਨਾਂ ਨੂੰ ਜ਼ੀਨੋਫੋਬਿਕ ਨੇਸ਼ਨਸ ਕਿਹਾ, ਡਿਫੈਂਡ ਤਾਂ ਉਹ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਕਰ ਰਿਹਾ ਸੀ, ਕਿਉਂਕਿ ਜਿਵੇਂ ਟਰੰਪ ਨੇ ਟਾਰਗੇਟ ਕੀਤਾ ਹੋਇਆ ਇਸ ਦੇ ਉੱਤੇ, ਔਰ ਉਹ ਵੀਕ ਪੁਆਇੰਟ ਬਣਿਆ ਹੋਇਆ ਕਿ ਵੀ ਦੇਖੋ ਅਮਰੀਕਾ ਦੀ ਪ੍ਰੋਗਰੈਸ ਦਾ ਕਾਰਨ ਹੀ ਜਿਹੜਾ ਇਮੀਗ੍ਰੈਂਟਸ ਨੇ। ਔਰ ਬਿਲਕੁਲ ਠੀਕ ਹੈ, ਕਿਉਂਕਿ ਅੱਡ-ਅੱਡ ਥਾਵਾਂ ਤੋਂ ਲੋਕ ਆਉਂਦੇ ਨੇ, ਸਿਸਟਮ ਹੈ ਉਹਦੇ 'ਚ ਦੂਸਰਾ ਕੀਤਾ ਹੋਇਆ। ਹੁਣ ਮੈਂ ਉਹ ਰਸ਼ੀਆ, ਚਾਈਨਾ ਜਾਂ ਜਾਪਾਨ ਦਾ ਤਾਂ ਨਹੀਂ ਦੇਖਿਆ, ਇੰਡੀਆ ਨੂੰ ਤਾਂ ਕੱਲ ਹੀ ਮਿਰਚਾਂ ਲੱਗੀਆਂ ਸੀ। ਹੁਣ ਉਹਨਾਂ ਨੇ ਵਿੱਚ ਵੀ ਬੈਠੇ ਹੋਏ ਨੇ, ਉਹਨਾਂ ਨੂੰ ਲੱਗਾ ਕਿ ਕੀ ਹੈ। ਹਾਲਾਂ ਪਤਾ ਨਹੀਂ ਬਾਈਡਨ ਨੂੰ ਇੰਡੀਆ ਬਾਰੇ ਕਿੰਨਾ ਕੁ ਪਤਾ ਹੈ, ਕਿਉਂਕਿ ਜਿਸ ਲੈਵਲ ਤੇ ਕਿਤੇ ਨਾ ਕਿਤੇ ਇਹਨੇ ਆਪਣਾ ਇੱਕ ਅੱਧੀ ਵਾਰੀ ਇਹ ਦਾਅਵਾ ਵੀ ਕੀਤਾ ਸੀ ਕਿ ਇਹਦਾ ਪਤਾ ਨਹੀਂ ਫੈਮਿਲੀ ਟਰੀ 'ਚੋਂ ਕੌਣ ਬੰਬੇ 'ਚ ਸੀ ਜਾਂ ਦੂਜੇ ਸੀ, ਹੁਣੇ ਤਾਂ ਉਸੇ ਹੀ ਹਾਲਾਂ ਇਹ ਆਇਰਿਸ਼ ਹੈ ਔਰ ਕੈਥੋਲਿਕ ਹੈ। ਸੋ ਇਹਨਾਂ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀ ਮਨੀਪੁਰ 'ਚ ਜੋ ਕੁਝ ਹੋ ਰਿਹਾ ਹੈ, ਅਦਰਵਾਈਜ਼ ਜੋ ਹੋ ਰਿਹਾ ਹੈ, ਤੇ ਜਿਹੜੇ ਉੱਥੇ ਵੀ ਇੰਡੀਆ 'ਚ ਈਸਾਈ ਵੀ ਨੇ ਉਹ ਕਿਹੜੇ ਵਰਗ 'ਚੋਂ ਆਏ ਨੇ, ਕੀ ਨੇ। ਸੋ ਕੋਈ ਭੁਲੇਖਾ ਤਾਂ ਨਹੀਂ ਹੋਣਾ ਚਾਹੀਦਾ। ਲੇਕਿਨ ਇਹ ਚੰਗੀ ਗੱਲ ਹੈ ਕਿ ਵੀ ਅੱਜ ਜਦੋਂ ਵਾਈਟ ਹਾਊਸ ਦੇ ਵਿੱਚ ਇਹ ਸਵਾਲ ਆਇਆ, ਔਰ ਵਾਈਟ ਹਾਊਸ ਦੀ ਸਪੋਕਸਪਰਸਨ ਜਿਹੜੀ ਹੈ ਉਹਨਾਂ ਦੀ ਪ੍ਰੈਸ ਸੈਕਟਰੀ ਕੈਰੀਨ ਜੀਨ ਪੈਰੇ, ਉਹਨੇ ਬਾਈਡਨ ਦੀ ਸਟੇਟਮੈਂਟ ਨੂੰ ਡਿਫੈਂਡ ਕੀਤਾ ਹੈ। ਹਾਂਜੀ, ਅਦਰਵਾਈਜ਼ ਤਾਂ ਹੁੰਦਾ ਨਾ ਵੀ ਨਹੀਂ ਮਤਲਬ ਇਹ ਤਾਂ ਨਹੀਂ ਸੀ। ਹਾਲਾਂ ਉਹ ਤਾਂ ਉਹਨਾਂ ਨੇ ਕਹਿਣਾ, ਉਹਨਾਂ ਨੇ ਕਿਹਾ ਜੀ ਉਹਨੇ ਜਿਹੜਾ ਵਾਈਟ ਹਾਊਸ ਡਿਫੈਂਡ ਜੋ ਬਾਈਡਨ ਸਟੇਟਮੈਂਟ ਕਾਲਿੰਗ ਇੰਡੀਆ, ਚਾਈਨਾ, ਰਸ਼ੀਆ, ਜਾਪਾਨ ਜ਼ੀਨੋਫੋਬਿਕ। ਔਰ ਉਹਨਾਂ ਨੇ ਕਿਹਾ, ਇਹਨੇ ਬੀਬੀ ਨੇ, ਕਿ ਜੀ ਜਿਹੜਾ ਬਾਈਡਨ ਨੇ ਕਿਹਾ ਉਹ ਤਾਂ ਲਾਊਡਰ ਪੁਆਇੰਟ ਕਰ ਰਹੇ ਸੀ। ਸਾਡੇ ਪਾਰਟਨਰਸ ਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਵੀ ਜੋ ਸਾਡੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਵੀ ਉਹ ਵਾਈਡਰ ਪੁਆਇੰਟ ਹੈ, ਕਿਉਂਕਿ Mr. Biden was making a more broader comment, speaking about the country and speaking about how important it is to be a country of immigrants and how it makes our country stronger. And so that's what he was talking about. So it's good that they have stood by the statement. और मैंने ये भी लग रहा है भी कल्ला यही नहीं कि भी उन्होंने पहली बार इस लेवल के उत्ते इंडिया नू जिहड़ा वो xenophobic है। ਅਸੀਂ ਇਹ ਤਾਂ ਦੇਖਿਆ ਕਿ ਵੀ ਕੁਆਡ ਦੇ ਵਿੱਚ ਇੰਡੀਆ ਨੂੰ ਵਾੜਿਆ ਸੀ ਟਰੰਪ ਨੇ, ਜਦੋਂ ਕਿ ਜਾਪਾਨ, ਆਸਟ੍ਰੇਲੀਆ, ਇੰਡੀਆ ਔਰ ਅਮਰੀਕਾ, ਪਰ ਬਹੁਤ ਜਲਦੀ ਇਹਨਾਂ ਨੂੰ ਅਹਿਸਾਸ ਹੋਇਆ ਵੀ ਇਹ ਸਾਡੇ ਕੰਮ ਦਾ ਨਹੀਂ ਹੈ। ਔਰ ਉਹਨਾਂ ਨੇ ਫਿਰ ਜਿਹੜਾ ਦੂਸਰਾ ਬਣਾਇਆ ਆਕਸ ਦੇ ਵਿੱਚ ਆਸਟ੍ਰੇਲੀਆ, ਯੂਕੇ, ਅਮਰੀਕਾ, ਇੰਡੀਆ ਨੂੰ ਬਾਹਰ ਕੱਢਿਆ। ਔਰ ਅੱਜ ਮੈਂ ਖਬਰ ਤਾਂ ਦੇਖ ਰਿਹਾ ਸੀ, ਹੁਣ ਫਿਲੀਪੀਨਸ ਔਰ ਚਾਈਨਾ ਦੇ ਵਿਚਾਲੇ ਪਾਣੀ ਦੇ ਵਿੱਚ ਕਲੋਲ ਜੇ ਚੱਲ ਰਹੇ ਨੇ ਖੇਡਾਂ, ਔਰ ਖੇਡਾਂ ਅਦਰਵਾਈਜ਼ ਨਹੀਂ, ਹੌਸਟਾਈਲ ਖੇਡਾਂ ਹੀ ਹੈ। ਔਰ ਉਹਦੇ 'ਚ ਹੈ ਕਿ ਡਿਫੈਂਸ ਚੀਫਸ ਫਰੋਮ US
Australia, Japan and Philippines vowed to deepen cooperation. Australian Defence Minister Richard Marles said the defence chiefs talked about increasing the tempo of their defence exercises. ਹੁਣ ਇਹ ਇਹਨਾਂ ਚਾਰੋਂ ਹੀ ਮੁਲਕਾਂ ਦੇ ਅਮਰੀਕਾ ਦੇ, ਆਸਟ੍ਰੇਲੀਆ, ਜਾਪਾਨ ਤੇ ਫਿਲੀਪੀਨਸ, ਇਹਨਾਂ ਦੇ ਡਿਫੈਂਸ ਮਿਨਿਸਟਰ ਜਿਹੜੇ ਨੇ ਉਹ ਮਿਲੇ ਔਰ ਇਹ ਹੋਨੋਲੂਲੂ ਡੇਟਲਾਈਨ ਦੇ ਨਾਲ ਹੈ ਖਬਰ, ਔਰ ਉਹਨਾਂ ਨੇ ਇਹ ਪ੍ਰਣ ਲਿਆ ਕਿ ਵੀ ਅਸੀਂ ਜਿਹੜਾ ਉਹ ਡਿਫੈਂਡ ਕਰਾਂਗੇ ਆਪਣੇ ਰਾਈਟਸ ਨੂੰ। ਇਹ ਸੈਕੰਡ ਐਵਰ ਮੀਟਿੰਗ ਐਮਿਡ ਕੰਸਰਨਸ ਅਬਾਊਟ ਚਾਈਨਾਜ਼ ਆਪਰੇਸ਼ਨਸ ਇਨ ਸਾਊਥ ਚਾਈਨਾ ਸੀ। ਹੁਣ ਇਹਦੇ 'ਚ ਇੰਡੀਆ ਮਾਈਨਸ ਹੈ। ਇਹਦਾ ਮਤਲਬ ਇਹ ਆ ਕਿ ਅਮਰੀਕਾ, ਆਸਟ੍ਰੇਲੀਆ, ਜਾਪਾਨ, ਇਸ ਤੋਂ ਬਾਅਦ ਉਹਨਾਂ ਨੂੰ ਇਹ ਲੱਗੇਗਾ ਕਿ ਵੀ ਫਿਲੀਪੀਨ ਤਾਂ ਚਲੋ ਅਮਰੀਕਾ ਦੇ ਵਿੰਗਸ ਥੱਲੇ ਹੀ ਹੈ। ਔਰ ਉਹਨਾਂ ਨੇ ਕਿਹਾ ਕਿ ਦਾ ਮੀਟਿੰਗ ਕੇਮ ਆਫਟਰ ਦਾ 4 countries ਲਾਸਟ ਮੰਥ ਹੈਲਡ देयर ਫਰਸਟ ਜੁਆਇੰਟ ਨੇਵਲ ਐਕਸਰਸਾਈਜ਼ਸ ਇਨ ਦਾ ਸਾਊਥ ਚਾਈਨਾ ਸੀ। ਪਿਛਲੇ ਮਹੀਨੇ ਵੀ ਜਿਹੜੀਆਂ ਸਾਊਥ ਚਾਈਨਾ ਸੀ 'ਚ ਉਹਨਾਂ ਨੇ ਜੁਆਇੰਟ ਕੀਤੀਆਂ ਨੇ, ਉਹਦੇ 'ਚ ਇੰਡੀਆ ਨੂੰ ਜੁਆਇਨ ਕੀਤਾ। ਇਹ ਮੇਜਰ ਸ਼ਿਪਿੰਗ ਰਾਊਟ ਵੇਅਰ ਬੀਜਿੰਗ ਹੈਜ਼ ਲੌਂਗ ਸਿਮਰਿੰਗ ਟੈਰੀਟੋਰੀਅਲ ਡਿਸਪਿਊਟਸ। ਫਿਰ ਉਹਨਾਂ ਨੇ US ਡਿਫੈਂਸ ਸੈਕਟਰੀ ਲੋਇਡ ਆਸਟਿਨ ਨੂੰ ਕੋਟ ਕੀਤਾ, ਜਿਹਨੇ ਰਿਪੋਰਟਰਸ ਨੂੰ ਕਿਹਾ ਨਿਊਜ਼ ਕਾਨਫਰੰਸ ਕਿ ਵੀ ਆਫਟਰ देयर ਡਿਸਕਸ਼ਨ that drills strengthened the ability of the nations to work together, build bonds among their forces and underscore their shared commitment to international law in the waterway. So ਇਹ ਅਸੀਂ ਸਮਝਦੇ ਹਾਂ ਵੀ ਇਹ ਵੀ ਇੱਕ ਇੰਡੀਕੇਸ਼ਨ ਹੈ। ਅਦਰਵਾਈਜ਼ ਅਮਰੀਕਨ ਜਿਹੜੇ ਨੇ ਇਹ ਵੀ ਬੋਲਣ ਲੱਗ ਗਏ ਸੀ ਅਮਰੀਕਾਜ਼ ਇੰਡੋ ਪੈਸੀਫਿਕ ਪਾਲਿਸੀ। ਹੁਣ ਇਹ ਫਿਲੀਪੀਨਸ ਵੀ ਪੈਸੀਫਿਕ 'ਚ ਹੈ, ਆਸਟ੍ਰੇਲੀਆ ਦੇ ਨਾਲ ਵੀ ਜਾ ਕੇ ਗੱਲ ਜੁੜਦੀ ਹੈ ਔਰ ਉਹ ਸਾਰੇ 'ਚ। ਪਰ ਇੱਕ ਪਾਸੇ ਉਹਨਾਂ ਨੇ ਉਧਰ ਔਕਸ ਬਣਾਇਆ ਜਿਹੜਾ ਓਵਰਆਲ ਡਿਫੈਂਸ ਦੇ ਲਈ ਕਿਸੇ ਵੀ, ਔਰ ਇਹ ਪਾਣੀਆਂ ਦੇ ਵਿੱਚ ਸਾਊਥ ਚਾਈਨਾ ਸੀ ਦੇ ਵਿੱਚ ਡੀਪਰ ਕੋਆਪਰੇਸ਼ਨ ਦੇ ਲਈ ਆਸਟ੍ਰੇਲੀਆ, ਜਾਪਾਨ, ਫਿਲੀਪੀਨਸ ਅਮਰੀਕਾ ਦੇ ਸਹਿਯੋਗੀ ਨੇ ਔਰ ਭਾਰਤ ਮਾਤਾ ਜਿਹੜੀ ਹੈ ਉਸ ਨੂੰ ਚੱਲਦਾ ਕਰ ਦਿੱਤਾ ਰਹਿੰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਭਾਰਤ ਦੀ ਹਿੰਦੂਤਵ ਵਿਚਾਰਧਾਰਾ ਵਾਲਾ RSS ਅਤੇ ਨਾਜ਼ੀਆਂ ਵਾਂਗ ਵਰਤਾਰਾ ਕਰਨ ਵਾਲੀ ਇਜ਼ਰਾਈਲ ਦੀ ਹਕੂਮਤ ਬਗਲਗੀਰ ਹਨ। ਵੈਸੇ ਇੰਦਰਾ ਗਾਂਧੀ ਦੇ ਵੇਲੇ ਹੀ ਭਾਰਤੀ ਏਜੰਸੀ ਰਾਹ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੁਸਾਦ ਵਿਚਾਲੇ ਡੂੰਘੇ ਸਬੰਧ ਸਨ। ਜੂਨ 84 ਦੀ ਸਿੱਖ ਘੱਲੂਘਾਰੇ ਵਿੱਚ ਮੁਸਾਦ ਵੱਲੋਂ ਟ੍ਰੇਨਡ ਕਮਾਂਡੋਜ਼ ਨੇ ਹਿੱਸਾ ਲਿਆ ਸੀ। ਹੁਣ ਦੀ ਇਹ ਵਿਦੇਸ਼ ਵਿੱਚ ਟਾਰਗੇਟ ਜਿਹੜੀ ਕਿਲਿੰਗ ਦੀ ਰਾਹ ਦੀ ਨੀਤੀ ਵੀ ਮੁਸਾਦ ਦੀ ਪੈੜ ਨੱਪਣਾ ਹੀ ਹੈ। ਸੋ ਸੱਚ ਇਹ ਹੈ ਕਿ RSS ਦੇ ਫਾਊਂਡਰ ਗੋਲਵਰਕਰ ਅਤੇ ਹਿੰਦੂਤਵੀ ਜਿਹੜੇ ਸਬ ਵਰਕਰ ਨਾਜ਼ੀਆਂ ਦੇ ਪ੍ਰਸ਼ੰਸਕ ਅਤੇ ਉਪਾਸ਼ਕ ਸਨ। ਸੋ ਵਿਊਅਰਸ, ਇਉਂ ਜਾਪਦਾ ਹੈ ਕਿ ਇਜ਼ਰਾਈਲ ਨੂੰ ਇਹ ਸਭ ਕੁਝ ਭੁੱਲ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਇਹ ਸੈਗਮੈਂਟ ਅਸੀਂ ਹੁਣ ਕਰ ਰਹੇ ਹਾਂ ਇਸ ਦਾ ਜੇ ਖਿਆਲ ਆਇਆ ਤੇ ਅੱਜ ਮੇਨ ਨਿਊਜ਼ ਇੰਡੀਅਨ ਮੀਡੀਆ ਦੇ ਵਿੱਚ ਲੱਗੀ ਹੋਈ ਸੀ ਜੀ, ਔਰ ਇਹ ਉਹਨਾਂ ਦੀ ANI ਤੋਂ ਬਾਅਦ ਜਿਹੜੀ ਦੂਸਰੀ ਰਾਹ ਦੀ ਆਊਟਫਿਟ ਹੈ ਮੀਡੀਆ IANS, ਉਹਨਾਂ ਦੀ ਖਬਰ ਹੈ ਮਈ 3 ਦੀ ਡੇਟ ਲਾਈਨ ਨਾਲ ਨਵੀਂ ਦਿੱਲੀ ਦੀ, ਔਰ ਉਹਦੀ ਹੈਡਲਾਈਨ ਉਹਨਾਂ ਨੇ ਲਾਈ ਹੈ ਰਾਜੀਵ ਗਾਂਧੀ ਥ੍ਰੈਟ ਟੂ ਲਾਈਫ ਇਨਫੋਰਮੇਸ਼ਨ shared by Israel went missing after his assassination. Expert. Israel had shared with India certain transcripts about the possible threat to the life of late Prime Minister Rajiv Gandhi that went missing after the assassination of the top Congress leader in 1991.
ਹੁਣ ਮੈਂ ਜਦੋਂ ਇਸ ਖਬਰ ਦੇ ਉੱਤੇ ਮੇਰੀ ਨਜ਼ਰ ਪਈ ਤਾਂ ਇੱਕਦਮ ਮੈਨੂੰ ਖਿਆਲ ਆਇਆ ਕਿ ਵੀ ਇਹ ਜਦੋਂ ਅਸੀਂ 1991 ਦੇ ਵਿੱਚ ਹੀ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਇੰਡੀਆ ਦਾ, ਔਰ ਉਸੇ ਪੀਰੀਅਡ 'ਚ ਹੀ ਕੁਛ ਦੇਰ ਬਾਅਦ ਇਜ਼ਰਾਈਲ ਨੂੰ ਮਾਨਤਾ ਮਿਲਦੀ ਹੈ, ਉਹਦਾ ਜਿਹੜਾ ਦਫ਼ਤਰ ਜਿਸ ਨੂੰ ਚਾਰਜ ਦੀ ਅਫੇਅਰ ਡੀਲ ਕਰਦਾ ਹੈ ਉਹ ਇੰਡੀਆ 'ਚ ਖੋਲ੍ਹ ਲਿਆ ਜਾਂਦਾ। ਉਸ ਤੋਂ ਪਹਿਲਾਂ ਫਲਸਤੀਨੀਆਂ ਨੂੰ ਮਚ ਬਿਫੋਰ ਰੈਕਗਨੀਸ਼ਨ ਔਰ ਫੰਡਿੰਗ ਔਰ UN ਦੇ ਵਿੱਚ ਔਰ ਦੂਸਰਾ ਪੂਰਾ ਐਂਡੋਰਸਮੈਂਟ ਇੰਡੀਆ ਦੀ ਨਹਿਰੂ ਪੀਰੀਅਡ ਦੇ ਕਿ ਵੀ ਇਹ ਨਰਸਿਮਹਾ ਰਾਓ ਦੇ ਕੋਲ ਐਸਾ ਜਾਂ ਇਜ਼ਰਾਈਲ ਨੇ ਐਸਾ ਕੀ ਕੀਤਾ ਕਿ ਵੀ ਉਹਨੇ ਉਸ ਦਾ ਖੋਲ੍ਹਿਆ। ਹੁਣ ਇਹ ਜਿਹੜੀ ਐਕਸਪਰਟ ਹੈ ਉਹਨੇ ਇਹ ਉਹਨਾਂ ਦੀ, ਕਿਉਂਕਿ ਦਿੱਲੀ ਦੇ ਵਿੱਚ ਕੋਈ ਡਿਸਕਸ਼ਨ ਚੱਲ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਇਸ ਫੀਲਡ ਦੀ ਕੋਈ ਜਿਹੜੀ ਹੈ ਨਮਿਤ ਵਰਮਾ ਆਈ, ਔਰ ਇਹ ਡਿਸਕਸ਼ਨ ਦਾ ਟੌਪਿਕ ਸੀ ਇੰਟੈਲੀਜੈਂਸ ਕੋਆਪਰੇਸ਼ਨ ਐਂਡ ਸਿਕਿਉਰਿਟੀ ਚੈਲੰਜਸ ਇਨ ਐਮਰਜਿੰਗ ਵਰਲਡ ਆਰਡਰ ऑर्गेनाइज्ड बाय उसाना's फाउंडेशन। कोई उसाना फाउंडेशन है, उन्होंने ये किया और इस दे विच जेड़ी इसने बीबी वर्मा ने कहा कि जेड़ी उन्हें कोट किया कि अभिनव पांड्या हैज़ बीन एन एक्सपर्ट ऑन ग्लोबल जियोपॉलिटिक्स with specialization in security matters for decades। और उसने कहा in India we reconstructed the material based on the correspondence with our files, we sought another copy of। ਹੁਣ ਇਹਦੇ ਲਬੇ ਲਬਾਬ ਇਸ ਖਬਰ ਦਾ ਇਹ ਹੈ ਕਿ ਵੀ ਉਸ ਵੇਲੇ ਜਦੋਂ ਰਾਜੀਵ ਗਾਂਧੀ ਆਪੋਜੀਸ਼ਨ 'ਚ ਜਿਹੜਾ ਹਾਰ ਚੁੱਕਾ ਸੀ ਇਲੈਕਸ਼ਨ ਔਰ ਪ੍ਰਚਾਰ ਲਈ ਗਿਆ ਹੋਇਆ ਸੀ, ਜਦੋਂ ਤਮਿਲਨਾਡੂ ਦੇ ਵਿੱਚ ਉਸ ਨੂੰ ਉਡਾਇਆ ਗਿਆ ਆਲਰੇਡੀ ਜਿਹੜਾ ਉਸ ਦਾ ਕਿ ਇਜ਼ਰਾਈਲ ਦੀ ਮੋਸਾਦ ਨੇ ਜਿਨ੍ਹਾਂ ਦਾ ਅਜੇ ਸਬੰਧ ਨਹੀਂ ਸੀ ਬਣਿਆ ਹੋਇਆ ਇੰਡੀਆ ਦੇ ਨਾਲ, ਇਹ ਵਾਰਨ ਕੀਤਾ ਕਿ ਰਾਜੀਵ ਗਾਂਧੀ ਦੀ ਜਾਨ ਨੂੰ ਖਤਰਾ ਹੈ। ਹੁਣ ਕੀ ਈਵਨ ਰਾਜੀਵ ਗਾਂਧੀ ਦੇ ਮਰਡਰ 'ਚ ਵੀ ਮੋਸਾਦ ਦਾ ਰੋਲ ਹੈ, ਕਿਉਂਕਿ ਨਰਸਿਮਹਾ ਰਾਓ ਬਾਅਦ ਰੈਕਗਨਾਈਜ਼ ਕਰਦਾ, ਕਿਉਂਕਿ ਹੁਣ ਉਹ ਜਿਹੜੀਆਂ ਫਾਈਲਾਂ ਸੀ ਜਿਸ ਦੇ ਵਿੱਚ ਕਿ ਇਹ ਸਾਰਾ pointing out a glaring instance of politics destroying an extremely significant piece of intelligence shared between two nations. A security expert on Thursday said Israel had shared with India certain transcripts about the possible threat to the life of late Prime Minister Rajiv Gandhi that went missing after the assassination of the top Congress leader in 1991। ਕਿ ਜਿਹੜੇ ਮੋਸਾਦ ਨੇ ਵਾਰਨਿੰਗਸ ਦਿੱਤੀਆਂ ਉਹ ਗਾਇਬ ਹੋ ਗਈਆਂ ਇੰਡੀਆ 'ਚ। ਕਿਹਨੇ ਗਾਇਬ ਕੀਤੀਆਂ, ਕਿਉਂ ਕੀਤੀਆਂ, ਕੌਣ ਚਾਹੁੰਦਾ ਸੀ ਕਿ ਵੀ ਉਹਦਾ ਐਂਡ ਹੋਏ ਰਾਜੀਵ ਗਾਂਧੀ ਦਾ, ਜਿਹੜਾ ਕਿ ਹੋਇਆ ਇਵੈਂਚੁਅਲੀ, ਔਰ ਉਸ ਸਾਰੇ ਦੇ ਚਲਦਿਆਂ ਇਹ ਫਿਰ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਬਣਦਾ ਜਿਹੜਾ ਇਜ਼ਰਾਈਲ ਨੂੰ ਰੈਕਗਨਾਈਜ਼ ਕਰਦਾ। ਕਿਉਂਕਿ ਇਹ ਸਵਾਲ ਇਨਵੈਸਟੀਗੇਸ਼ਨ 'ਚ ਆਉਣਾ ਸੀ ਕਿ ਵੀ ਇਹ ਜਿਹੜੀ ਸੀ ਵਾਰਨਿੰਗ ਉਹਦੇ ਤੇ ਕਿਉਂ ਨਹੀਂ ਐਕਸ਼ਨ ਲਿਆ ਗਿਆ। ਹੁਣ ਜਿਵੇਂ ਗਾਂਧੀ ਦਾ ਮਰਡਰ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਪਟੇਲ ਜਿਹੜਾ ਹੋਮ ਮਿਨਿਸਟਰ ਸੀ, ਜਿਹਨੂੰ ਹੁਣ ਇੰਨਾ ਵੱਡਾ ਲਾਰਜਰ ਦੈਨ ਲਾਈਫ ਉਹਦਾ ਬਣਾ ਕੇ ਬੁੱਤ ਲਾਇਆ ਹੋਇਆ, ਉਹ ਧੋਤੀ ਦੇ ਅੰਦਰ ਖਾਕੀ ਨਿੱਕਰ ਸੀ, ਉਹਦੇ ਹਿੰਦੂਤਵ ਵੀ ਸੀ ਪੱਕਾ। ਔਰ ਗਾਂਧੀ ਨੂੰ ਮਰਵਾਉਣ 'ਚ ਵੀ ਜਿਹੜਾ ਉਹ ਪਟੇਲ, ਉਹਨਾਂ ਨੂੰ ਵਾਰਨਿੰਗ ਉਸ ਪੀਰੀਅਡ ਦੇ ਵਿੱਚ ਵੀ ਸੀ। ਆਲਰੇਡੀ ਇੱਕ ਬੰਦਾ ਫੜਿਆ ਗਿਆ ਸੀ ਅਸੈਸਨ, ਨਥੂਰਾਮ ਗੋਡਸੇ, ਉਹਦਾ ਭਰਾ ਆਪਟੇ ਤੋਂ ਇਲਾਵਾ, ਕਿ ਜਿਹੜਾ ਗਾਂਧੀ ਨੂੰ ਜਿੱਥੇ ਉਹ ਆਪਣੀ ਪ੍ਰਾਰਥਨਾ ਸਭਾ ਕਰਦਾ ਸੀ ਬਿਰਲਾ ਮੰਦਿਰ ਦਿੱਲੀ 'ਚ, ਉੱਥੇ, ਪਰ ਇਹਦੇ ਬਾਵਜੂਦ ਉਹਨੂੰ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਗਈ? ਕਿਉਂਕਿ ਜਦੋਂ ਹੋਮ ਮਿਨਿਸਟਰੀ ਦੇ ਕੋਲੇ ਜਾਣਕਾਰੀ ਆਉਂਦੀ ਹੈ ਤੇ ਜੇ ਉਹਨਾਂ ਨੂੰ ਲੱਗਦਾ ਵੀ ਹੋ ਲੈਣ ਦਿਓ ਤੇ ਹੋ ਲਿਆ। ਸੋ ਮਤਲਬ ਇਹ ਹੈ ਵੀ ਇਜ਼ਰਾਈਲ ਨੇ ਹੋ ਸਕਦਾ ਕਈ ਵਾਰੀ ਖੁਦ ਹੀ ਈਵਨ ਮਰਡਰ ਵੀ ਪਲਾਨ ਕੀਤਾ ਹੋਏ, ਕਿਉਂਕਿ ਜਿਹੜਾ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਨ ਦਾ ਵਾਰ, ਇਹ ਜਿਹਨੇ ਕਿਤਾਬ ਲਿਖੀ ਮੋਸਾਦ ਦਾ ਹੀ ਉਹ ਬੰਦਾ ਸੀ, ਕੈਨੇਡੀਅਨ ਸਿਟੀਜ਼ਨ। ਉਹਨੇ ਆਪਣੇ ਇੱਕ ਚੈਪਟਰ ਦੇ ਵਿੱਚ ਕਿਹਾ ਸੀ ਕਿ ਉੱਥੇ ਇਜ਼ਰਾਈਲ 'ਚ ਇੱਕ ਥਾਂ ਤੇ ਉਹ ਟ੍ਰੇਨਿੰਗ ਦੇ ਰਹੇ ਸੀ ਤਾਮਿਲ ਗੁਰਿਲਿਆਂ ਨੂੰ, ਮੋਸਾਦ ਵਾਲੇ ਲਿਟੇ ਦੇ ਗੁਰਿਲਿਆਂ ਨੂੰ, ਕਿ ਪਾਣੀ ਦੇ ਵਿੱਚ ਸਮੁੰਦਰ 'ਚ ਮਾਈਨਸ ਕਿਵੇਂ ਵਿਛਾਉਣੀ ਹੈ। ਔਰ ਥੋੜੇ ਮੀਲਾਂ ਦੇ ਉੱਤੇ ਜਿਹੜੀ ਸਿਹਾਲਾ ਗਵਰਨਮੈਂਟ ਸੀ ਸ੍ਰੀਲੰਕਾ ਦੀ, ਉਹਨਾਂ ਦੇ ਕਮਾਂਡੋ ਟ੍ਰੇਨਿੰਗ ਲੈ ਰਹੇ ਸੀ ਕਿ ਉਹ ਜਿਹੜੀਆਂ ਮਾਈਨਸ ਨੇ ਉਹਨਾਂ ਨੂੰ ਹਟਾਉਣਾ ਕਿਵੇਂ, ਪਛਾਣਨਾ ਕਿਵੇਂ। ਪੈਸੇ ਉਹਨਾਂ ਤੋਂ ਵੀ ਖਾ ਰਹੇ ਨੇ, ਉਹਨਾਂ ਤੋਂ ਵੀ ਖਾ ਰਹੇ ਨੇ। ਹੁਣ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਵੀ ਅੱਜ ਤਾਂ ਅਸੀਂ ਦੇਖ ਰਹੇ ਹਾਂ ਕਿ ਵੀ ਬਗਲਗੀਰ
ਕਿਸ ਹੱਦ ਤੱਕ ਰਿਲੇਸ਼ਨਸ਼ਿਪ ਹੈ ਮੋਸਾਦ ਦੀ। ਔਰ ਪਰ ਜਦੋਂ ਮੈਂ ਇਹ ਸਟੋਰੀ ਦੇਖੀ ਔਰ ਕੁਦਰਤੀ ਇੱਕ ਯੰਗ ਬॉय ਇੱਥੇ ਨਿਊਯਾਰਕ ਯੂਨੀਵਰਸਿਟੀ ਦਾ, ਉਹਨੇ ਮੈਨੂੰ ਇੱਕ ਕਿਤਾਬ ਦੇ ਐਕਸਰਪਟ ਭੇਜੇ, ਹੌਸਟਾਈਲ ਹੋਮਲੈਂਡਸ ਦੀ ਕਿਤਾਬ ਹੈ। ਔਰ ਐਸਾ ਆਜ਼ਾਦ ਐਲਸਾਫਿਨ ਲਿਨਾ ਇਹ ਇਹਦੇ ਰਾਈਟਰ ਨੇ ਜਾਂ ਪਬਲਿਸ਼ਰ ਨੇ, ਨਹੀਂ ਰਾਈਟਰ ਹੀ ਹੋਣਗੇ। ਹੁਣ ਉਹਦੇ ਚ ਈਵਨ ਇਸ ਤੋਂ ਪਹਿਲਾਂ ਇੰਦਰਾ ਕਿਉਂਕਿ ਇਹ ਤਾਂ ਅਸੀਂ ਪੜ੍ਹਿਆ ਕਿ ਵੀ ਜਿਹੜੇ ਕਮਾਂਡੋਆਂ ਨੇ ਜੂਨ 84 ਦੇ ਘੱਲੂਘਾਰੇ ਵੇਲੇ ਹਮਲਾ ਕੀਤਾ, ਬਲੈਕ ਕਮਾਂਡੋਜ਼ ਔਰ ਦੂਸਰੇ ਇੰਡੋ ਤਿੱਬਤਨ ਬਾਰਡਰ ਫੋਰਸ ਦੇ, ਉਹਨਾਂ ਨੂੰ ਮੋਸਾਦ ਨੇ ਟ੍ਰੇਨਿੰਗ ਦਿੱਤੀ। ਕਿਉਂਕਿ ਹੁਣ ਤੱਕ ਸਾਨੂੰ UK ਦੀ ਇਨਵੋਲਵਮੈਂਟ ਦਾ ਪਤਾ ਹੈ, ਮਾਰਗਰੇਟ ਥੈਚਰ ਦੇ ਰੋਲ ਦਾ ਪਤਾ ਹੈ, ਇਜ਼ਰਾਈਲ ਦੀ ਅਸੀਂ ਸਪੈਕੂਲੇਸ਼ਨ ਕਰਦੇ ਹਾਂ ਕਿਉਂਕਿ ਕਮਾਂਡੋਜ਼ ਤੇ ਬੇਸਡ। ਹੁਣ ਇਹ ਕਿਤਾਬ ਜਿਹੜੀ ਕਿ ਜਿਹਦੇ ਤੋਂ ਐਕਸਰਪਟ ਨੇ ਹੌਸਟਾਈਲ ਹੋਮਲੈਂਡਸ, ਉਹਦਾ ਮੈਂ ਪੈਰਾਗ੍ਰਾਫ ਸ਼ੇਅਰ ਕਰਨਾ ਚਾਹੁੰਦਾ ਜਿਹੜਾ ਇਹਦੇ ਨਾਲ ਜਿਹੜਾ ਉਹ ਰਿਲੇਟਡ ਹੈ। ਉਹਨੇ ਕਿਹਾ, ਇੰਦਰਾ ਆਲਸੋ ਗ੍ਰੂ more enamored by her new secret liaison with the Israelis to devastating effect। ਕਿ ਇੰਦਰਾ ਗਾਂਧੀ ਨੇ ਜਿਹੜੇ ਨੇ ਇਜ਼ਰਾਈਲ ਦੇ ਨਾਲ ਆਪਣੇ ਉਹ ਖੋਲ ਲਏ ਸੀ ਔਰ ਕਿਸ ਲੈਵਲ ਤੇ ਸੀ। In June 1984 Indira sent a group of commandos to crush a Sikh rebellion in Amritsar। ਹੁਣ ਇਹ ਉਹਨੂੰ corroborate ਹੋ ਗਿਆ। The ragtag group of Sikh fighters made up of army and police officers were holed up in the Golden Temple complex। ਹੁਣ ਕਿਉਂਕਿ ਸੁਬੇਗ ਸਿੰਘ ਲੀਡ ਕਰ ਰਿਹਾ ਹੈ, ਕੋਈ ਸਾਬਕਾ ਫੌਜੀ ਵੀ ਹੋਣਗੇ, ਉਹਨੂੰ ਰੈਗ ਟੈਗ ਉਹਨੇ ਸਾਰਾ ਫੌਜੀ ਔਰ ਸਿੱਖ ਪੁਲਿਸ ਦੇ ਬਣਾਤਾ, ਹਾਲਾਂ ਆਰਡੀਨਰੀ ਸਿੱਖ ਨੌਜਵਾਨ ਨੇ ਜ਼ਿਆਦਾ। The ragtag group of Sikh fighters made up of army and police officers were holed up in the Golden Temple complex among the most sacred sites in Sikhism। The commandos known as special group or SG commandos, ਇਹ SG word ਮਾਰਕ ਟਲੀ ਔਰ ਸਤੀਸ਼ ਜੈਕਬ ਨੇ ਵੀ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਚ ਇਹਨਾਂ ਦਾ ਜ਼ਿਕਰ ਕੀਤਾ ਹੈ। The special group or SG commandos had received training from an elite branch of Mossad commandos in 1983 under an agreement with RAW। ਹੁਣ ਇਹ ਰਾਹ ਦਾ ਔਰ ਇੰਦਰਾ ਗਾਂਧੀ ਦਾ ਦੇ ਰਾਹੀਂ ਮੋਸਾਦ ਦੇ ਨਾਲ ਡੀਲ ਹੈ। 1983 ਚ ਇਹ ਜਿਹੜਾ ਇਹਨਾਂ ਦਾ ਟ੍ਰੇਨਿੰਗ ਮੋਸਾਦ ਕਮਾਂਡੋ ਕਰਦੇ ਨੇ। The Israeli commandos were famously known for the raid in Uganda's Entebbe airport in Uganda in 1977 following the hijacking of an Air France aircraft by Palestinian militants। ਇੱਕ ਯੂਗਾਂਡਾ ਦੇ ਵਿੱਚ ਈਦੀ ਅਮੀਨ ਦਾ ਜ਼ਮਾਨਾ ਸੀ ਔਰ ਉਹਨਾਂ ਦੇ ਐਂਟੈਬੀ 에ਅਰਪੋਰਟ ਦੇ ਉੱਤੇ ਫਲਸਤੀਨੀ ਜਿਹੜੇ ਨੇ ਇੱਕ ਜਹਾਜ਼ ਨੂੰ ਉਡਾ ਕੇ ਲੈ ਗਏ ਸੀ 에ਅਰ ਫਰਾਂਸ ਤੇ, ਔਰ ਉਹਦੇ 'ਚ ਜਿਹੜਾ ਉਹਨਾਂ ਦੇ ਇਜ਼ਰਾਈਲੀ ਵੀ ਸੀ ਜ਼ਿਆਦਾ। ਸੋ ਉਹ ਬੜਾ ਡੇਅਰਿੰਗ ਜਾਂ ਮੋਸਾਦ ਦੇ ਜਿਹੜੇ ਵੱਡੇ ਐਕਸ਼ਨ ਇੰਟਰਨੈਸ਼ਨਲ ਮੰਨੇ ਜਾਂਦੇ ਨੇ ਕਿ ਉਹਨਾਂ ਨੇ ਕਿਵੇਂ ਪਲਾਨ ਕੀਤਾ, ਕਿਵੇਂ ਯੂਗਾਂਡਾ ਦੇ ਐਂਟੈਬੀ 에ਅਰਪੋਰਟ ਦੇ ਉੱਤੇ ਕਮਾਂਡੋ ਰੇਡ ਕਰਕੇ ਬਿਨਾਂ ਕੋਈ ਬੰਦਾ ਮਰਵਾਏ ਆਪਣੇ ਸਾਰੇ ਬੰਦੇ ਛਡਾ ਲਏ ਸੀ। ਔਰ ਦੂਸਰਾ ਉਹਨਾਂ ਨੇ ਕਿਹਾ ਵੀ ਇੰਦਰਾ ਗਾਂਧੀ ਨੇ ਦੇਖਿਆ ਕਿ ਵੀ ਇਹਨਾਂ ਜਿਨ੍ਹਾਂ ਨੇ ਇਸ ਲੈਵਲ ਦਾ ਐਕਸ਼ਨ ਕੀਤਾ ਹੈ ਕਿ ਵੀ ਇਹਨਾਂ ਨੂੰ ਦਾ ਇਜ਼ਰਾਈਲੀ ਕਮਾਂਡੋਜ਼ ਵਰ ਫੇਮਸਲੀ ਨੋਨ ਫॉर द ਰੇਡ ਇਨ ਯੂਗਾਂਡਾਜ਼ ਐਂਟੈਬੀ 에ਅਰਪੋਰਟ ਇਨ ਯੂਗਾਂਡਾ ਇਨ 1977 1977 ਚ। ਹੁਣ ਇਹ ਉਹੀ ਸਾਲ ਹੈ 1977 ਦਾ ਜਦੋਂ ਇੰਦਰਾ ਗਾਂਧੀ ਨੇ 21 ਮਹੀਨੇ ਦੀ ਐਮਰਜੈਂਸੀ ਲਾਈ ਹੋਈ ਹੈ, 77 ਚ ਤੋੜੀ ਹੈ। ਸੋ ਉਦੋਂ ਇਹ ਮੇਨ ਖਬਰਾਂ ਸੀ ਕਿ ਜੀ ਕਿਵੇਂ ਮੋਸਾਦ ਨੇ ਦੇ ਡੇਅਰਿੰਗ ਕਮਾਂਡੋਜ਼ ਨੇ ਉਹ ਸਾਰਾ ਉੱਥੋਂ ਜਾ ਕੇ ਯੂਗਾਂਡਾ ਕਿੱਥੇ ਹੈ, ਇਜ਼ਰਾਈਲ ਕਿੱਥੇ, ਕਿਵੇਂ ਉਹਨੂੰ ਵਾਪਸ ਉਡਾ ਕੇ ਲਿਆਏ। Following the hijacking of Air France aircraft by Palestinian militants, Indira's Operation Blue Star, as it was known, ended in bloodbath। ਕਿ ਇੱਥੇ ਉਹ ਨਹੀਂ ਹੋਇਆ ਜੋ ਕਮਾਂਡੋ ਦਾ, ਇੱਥੇ ਤਾਂ ਖੂਨ ਖਰਾਬਾ ਹੋਇਆ। The commandos were in black fatigues। ਹੁਣ ਇਹ ਕਮਾਂਡੋਆਂ ਦਾ ਪਹਿਰਾਵਾ ਕੀ black fatigues। The commandos were in black fatigues and wore night vision glasses। NVG ਉਹਨਾਂ ਹੁਣ ਤਾਂ ਕਾਮਨ ਨੇ, ਉਹਨਾਂ ਜ਼ਮਾਨੇ 'ਚ ਬੜੇ ਰੇਅਰ ਹੁੰਦੇ ਸੀ ਕਿ ਤੁਸੀਂ ਜਿਹਦੇ 'ਚ ਰਾਤ ਨੂੰ ਵੀ ਦੇਖ ਸਕਦੇ ਹੋ, ਹਨੇਰੇ 'ਚ ਵੀ ਦੇਖ ਸਕਦੇ ਹੋ, ਕਿਉਂਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੀ ਬਿਜਲੀ ਕੱਟਤੀ ਸੀ, ਪਾਣੀ ਕੱਢ ਦਿੱਤਾ ਸੀ। ਸੋ ਜੇ ਕਮਾਂਡੋਜ਼ ਨੇ ਜਾਣਾ ਹੈ ਤੇ ਉਹ ਨਾਈਟ ਵਿਜ਼ਨ ਗਲਾਸਿਸ ਵਾਲੇ ਬਲੈਕ ਫਟੀਗਸ ਦੇ ਕਮਾਂਡੋ ਨੇ। The commandos were in black fatigues and wore night vision glasses, M1 steel helmets, ਇਹ ਉਹਨਾਂ ਦਾ ਪੈਰਾਵਰਡ,
bulletproof jackets, and carried sophisticated guns including AK-47 assault rifle. ਇਹ ਹੈ ਕਮਾਂਡੋ ਦਾ। ਉਹਨੇ ਹੈਲਮਟ ਸ਼ੀਲਡ ਹੈ, ਨਾਈਟ ਵਿਜ਼ਨ ਗਲਾਸਿਸ ਨੇ, ਬੁਲਟ ਪ੍ਰੂਫ ਜੈਕਟ ਹੈ ਔਰ AK-47 ਹੈ, ਕਿਉਂਕਿ AK-47 ਕਲੋਜ਼ ਕੰਬੈਟ ਦੇ ਵਿੱਚ ਉਹ ਤਾਂ ਪੂਰਾ ਫੁਹਾਰਾ ਗੋਲੀਆਂ ਦਾ ਨਿਕਲਦਾ ਉਹਦੇ ਚੋਂ। The commandos were capable of jogging at a speed of 40 km/h. ਹੁਣ ਇਹ ਕਿਤਾਬ ਕਿ ਵੀ ਇਹ ਜਿਹੜੀ ਇਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਕਮਾਂਡੋ ਦੀ, ਉਹ 40 km/h ਦੀ ਸਪੀਡ ਤੇ ਜੋ ਕਿ ਉਹਨਾਂ ਦੀ ਫਿਜ਼ੀਕਲ ਐਂਡਿਓਰੈਂਸ ਕਿੰਨੀ ਹੁੰਦੀ। ਸੋ ਇਹ ਜਦੋਂ ਅਸੀਂ ਦੇਖਦੇ ਹਾਂ, ਮੈਂ ਘੜੀ ਵੱਲ ਦੇਖ ਰਿਹਾ, ਅਦਰਵਾਈਜ਼ ਮੈਂ ਇੱਕ ਡੀਟੇਲ ਆਰਟੀਕਲ ਜਿਹੜਾ ਕਵਿਤਾ ਚੌਧਰੀ ਨੇ 2 ਦਸੰਬਰ 2022 ਨੂੰ ਲਿਖਿਆ, ਇਹਦਾ ਬੜਾ ਦਿਲਚਸਪ ਹੈਡਿੰਗ ਹੈ, India's Hindutva proponents and Zionist Israel, strange bedfellows. Although they share a strong affinity in outlook, goals and methods, Hindutva ideologues were also fanboys of Adolf Hitler. उन्होंने कहा भी ये ਜ਼ਾਓਨਿਸਟ ਜਿਹੜੇ ਨੇ ਇਜ਼ਰਾਈਲ ਵਾਲੇ ਜਿਨ੍ਹਾਂ ਨੇ ਮੋਸਾਦ ਜਿਹਦੇ ਰਾਹੀਂ ਇੰਦਰਾ ਗਾਂਧੀ ਦੇ ਵੇਲੇ ਹੀ ਹੋਇਆ ਔਰ ਰਾਜੀਵ ਗਾਂਧੀ ਦੇ ਮਰਡਰ ਦਾ ਵੀ ਉਹਨਾਂ ਨੇ ਵਾਰਨ ਕੀਤਾ ਔਰ ਨਰਸਿਮਹਾ ਰਾਓ ਨੇ ਤਾਂ ਉਹਨਾਂ ਨੂੰ ਜਿਹੜਾ ਰੈਕਗਨਾਈਜ਼ ਕੀਤਾ, ਉਹਨਾਂ ਦਾ ਕੌਂਸੂਲੇਟ ਖੋਲ੍ਹਿਆ। ਉਹਨੇ ਕਿਹਾ ਵੀ ਹੈਰਾਨੀ ਇਹ ਹੈ ਵੀ ਇੱਕ ਪਾਸੇ ਤਾਂ ਜਿਹੜੇ RSS ਦੇ ਫਾਊਂਡਰ ਹੈ ਹੈਡਗਵੇਅਰ, ਗੋਲਵਲਕਰ ਔਰ ਹਿੰਦੂਤਵਾ ਦਾ ਸਾਵਰਕਰ ਜਿਹਨੇ ਲਫ਼ਜ਼ ਹਿੰਦੂਤਵਾ ਦਿੱਤਾ, ਉਹ ਤਾਂ ਨਾਜ਼ੀਆਂ ਦੇ ਹਿਟਲਰ ਦੇ ਐਡਮਾਇਰਰ ਨੇ। ਗੋਲਵਲਕਰ ਨੇ ਆਪਣੀ ਕਿਤਾਬ ਬੰਚ ਆਫ ਥਾਟਸ ਕਿਹਾ ਕਿ ਜਿਹੜਾ ਹੱਲ ਹਿਟਲਰ ਨੇ ਮਾਈਨੋਰਟੀਜ਼ ਨਾਲ ਡੀਲ ਕਰਨ ਦਾ ਕੀਤਾ ਹੈ, ਇਵੇਂ ਹੀ ਸਾਰੇ ਫੋਰਨਰ ਇੱਥੋਂ ਕੱਢ ਦੇਣੇ ਚਾਹੀਦੇ ਨੇ, ਜਾਂ ਉਹ ਕਨਵਰਟ ਹੋਣ ਤੇ ਔਰ ਕਿਲ ਦੈਮ ਔਰ ਥਰੋ ਦੈਮ ਆਊਟ। ਪਰ ਆਲ ਆਫ ਏ ਸਡਨ ਅੱਜ ਜ਼ਾਓਨਿਜ਼ਮ ਦਾ ਹਿੰਦੂਤਵਾ ਦੇ ਨਾਲ ਪ੍ਰੇਮ ਇਸ ਸਮਝ ਤੋਂ ਬਾਹਰ ਹੈ, ਇਸ ਲਈ ਉਹਨੇ ਉਹਨਾਂ ਨੂੰ ਸਟ੍ਰੇਂਜ ਬੈਡ ਫੈਲੋਜ਼ ਕਿਹਾ। ਔਰ ਇਸ ਦੇ ਉੱਤੇ ਕਾਫੀ ਡੀਟੇਲ ਮੈਂ ਕਿਸੇ ਵੇਲੇ ਮੈਨੂੰ ਇਹ ਲੱਗਦਾ ਵੀ ਇਸ ਆਰਟੀਕਲ ਨੂੰ ਮੈਂ ਇਹਦੀ ਇੰਡੀਪੈਂਡੈਂਸ ਦੇ ਨਾਲ ਹੀ ਹੈਂਡਲ ਜਿਹੜਾ ਡਿਸਕਸ ਕਰਾਂਗਾ, ਕਿਉਂਕਿ ਬੜਾ ਇਨਵੈਸਟੀਗੇਟਿਵ ਹੈ, ਕੰਪੇਅਰ ਵੀ ਕਰਦਾ ਹੈ ਵੀ ਕਿਹੜੇ ਕਿਹੜੇ ਤੌਰ ਤਰੀਕੇ ਹਿੰਦੂਤਵੀ ਮੋਦੀ ਸਰਕਾਰ ਨੇ। ਉਹਨੇ ਕਿਹਾ ਜਿਵੇਂ CAA ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਥੱਲੇ ਤੁਸੀਂ ਸਿਰਫ ਹਿੰਦੂਆਂ ਦੀ ਹੋਮ ਘਰ ਵਾਪਸੀ ਰੱਖੀ ਹੈ, ਉਹਨੇ ਕਿਹਾ ਇਹ ਜੂਜ਼ ਦਾ ਕਿ ਵੀ ਕਿਵੇਂ ਉਹਨਾਂ ਨੇ ਵਾਪਸ ਮੋੜਨਾ। ਮੁਸਲਮਾਨਾਂ ਨੂੰ ਜਿਵੇਂ ਇਹਨਾਂ ਨੇ ਟਾਰਗੇਟ ਕੀਤਾ ਇਵੇਂ ਹੀ ਉਹਨਾਂ ਨੇ ਫਲਸਤੀਨੀਆਂ ਨੂੰ ਟਾਰਗੇਟ ਕੀਤਾ। ਜੋ ਘੈਟੋ ਬਣਾਉਣ ਦੀ ਲਾਈਨ ਹੈ ਜੋ ਇਹਨਾਂ ਨੇ ਜੰਮੂ ਕਸ਼ਮੀਰ 'ਚ ਕੀਤਾ ਕਿ ਡੈਮੋਗ੍ਰਾਫੀ ਬਦਲ ਦਿਓ, ਜੋ ਸੈਟਲਮੈਂਟਸ ਕਰ ਰਹੇ ਨੇ। ਸੋ ਉਹਨਾਂ ਨੇ ਕਿਹਾ ਵੀ ਸਾਰੇ ਹੀ ਤਰੀਕੇ, ਔਰ ਪਲੱਸ ਜਿਹਨੂੰ ਅਸੀਂ ਅੱਜ ਦੇਖ ਸਕਦੇ ਹਾਂ ਮੋਸਾਦ ਇਜ਼ਰਾਈਲੀ ਜ਼ਾਓਨਿਸਟਾਂ ਦੀ ਜਿਹੜੀ ਏਜੰਸੀ, ਟਾਰਗੇਟ ਕਿਲਿੰਗ, ਜਾ ਕੇ ਘਰ 'ਚ ਮਾਰੋ, ਉਹਨੂੰ ਮੋਦੀ ਕ੍ਰੈਡਿਟ ਲੈ ਗਿਆ, ਘੁਸ ਕੇ ਮਾਰਾ, ਵਿਲ ਕਿਲ ਔਨ ਦਾ ਹੋਮ ਟਰਫ। ਸੋ ਆਲਰੇਡੀ ਉਹਨਾਂ ਦੇ ਨਾਲ ਇਹ ਬਗਲਗੀਰ ਨੇ। ਔਰ ਇਹਨੂੰ ਆਇਰਨੀ ਤਾਂ ਮੈਂ ਲਫ਼ਜ਼ ਵੀ ਛੋਟਾ ਬਣ ਜਾਂਦਾ ਹੈ ਕਿ ਵੀ ਜਿਹੜੇ ਯਹੂਦੀ ਖੁਦ ਨਾਜ਼ੀਆਂ ਦੇ ਜ਼ੁਲਮਾਂ ਦਾ ਕਨਸੈਂਟ੍ਰੇਸ਼ਨ ਕੈਂਪ 6 ਮਿਲੀਅਨ ਦੂਜਾ, ਅੱਜ ਉਹ ਖੁਦ ਨਾਜ਼ੀਆਂ ਤੋਂ ਬਦਤਰ ਹੋਏ ਨੇ ਜੋ ਸਾਡੇ ਨਾਲ ਕਰ ਰਹੇ ਨੇ। ਅਸੀਂ ਵੀ ਉਹਨਾਂ ਵਾਂਗ ਇੱਕ ਕੌਮ ਹੈ ਔਰ ਸਾਡੇ ਨਾਲ ਕਰਨ ਲਈ ਹੈ, ਉਹਨਾਂ ਦੇ ਨਾਲ ਉਹਨਾਂ ਦੇ ਕਮਾਂਡੋਆਂ ਨੂੰ ਵੀ ਟ੍ਰੇਨਡ ਕਰਨ, ਹਮਲਾਵਰ ਵੀ ਹੋਣ। ਤੇ ਅੱਜ ਜੋ ਗਜ਼ਾ ਦੇ ਵਿੱਚ ਕਰ ਰਹੇ ਨੇ ਇਸ ਲੈਵਲ ਤੇ ਠੀਕ ਕਿਹਾ ਹੈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ, ਹੋ ਸਕਦਾ ਬਹੁਤ ਜਲਦੀ ਨੇਤਨਯਾਹੂ ਇਹਨਾਂ ਦੇ ਵਾਰੰਟ ਜਾਰੀ ਹੋਣ ਵੀ ਇਹ ਵਾਰ ਕ੍ਰਿਮੀਨਲ ਛੋਟੇ ਛੋਟੇ ਬੱਚਿਆਂ ਨੂੰ ਮਾਰਨ ਤੱਕ ਪਹੁੰਚੇ ਹੋਏ ਨੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਨੂੰਨ ਦਾ ਰਾਜ ਕਿਸ ਨੂੰ ਕਹਿੰਦੇ ਨੇ। ਇਸ ਦੀ ਜਿਹੜੀ ਸੱਜਰੀ ਉਦਾਹਰਨ UK ਵਿੱਚ ਦੇਖਣ ਨੂੰ ਮਿਲੀ ਹੈ। ਸੋ ਇੱਕ ਵੋਟਿੰਗ ਕੇਂਦਰ ਤੇ ਜਦੋਂ UK ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੋਟ ਪਾਉਣ ਲਈ ਪਹੁੰਚੇ ਤਾਂ ਉਹਨਾਂ ਕੋਲ ਫੋਟੋ ID ਨਹੀਂ ਸੀ। ਹਾਲਾਂਕਿ ਉੱਥੇ ਹਰ ਇੱਕ ਨੂੰ ਪਤਾ ਸੀ ਕਿ ਇਹ UK ਦਾ ਸਾਬਕਾ ਪ੍ਰਧਾਨ ਮੰਤਰੀ ਹੈ, ਪਰ ID ਤੋਂ ਬਿਨਾਂ ਬੋਰਿਸ ਜੌਨਸਨ ਨੂੰ ਬਿਨਾਂ ਵੋਟ ਪਾਇਆ ਵਾਪਸ ਮੁੜਨਾ ਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ UK ਦੀ ਗੱਲ ਕਰਨ ਨੂੰ ਜੀ ਨਹੀਂ ਕਰਦਾ। ਜਿਵੇਂ ਪਰਸੋਂ ਸਾਡੇ 3 ਸਿੰਘ UK ਤੋਂ ਮਿਲਣ ਆਏ ਹੋਏ ਸੀ ਔਰ ਅਸੀਂ ਡਿਊਰਿੰਗ ਦਾ ਡਿਨਰ
ਮੈਂ ਕਿਹਾ ਵੀ ਇਹ ਵੀ ਇਹਨੂੰ ਆਇਰਨੀ ਆਫ ਦਾ ਸਿਚੁਏਸ਼ਨ ਕਹਿ ਸਕਦੇ ਹਾਂ ਕਿ ਜਦੋਂ ਫਰੀडम ਆਫ ਇੰਡੀਆ ਬਿੱਲ ਜਿਹੜਾ ਹੈ ਉਹ ਪੇਸ਼ ਹੋਇਆ ਔਰ ਜਿਹੜੀ ਚਰਚਲ ਨੇ ਹਾਊਸ ਆਫ ਲਾਰਡਸ ਦੇ ਵਿੱਚ ਐਡਰੈਸ ਕਰਦਿਆਂ ਕਿਹਾ ਕਿ ਵੀ ਇਹ ਤੁਸੀਂ ਜਿਨ੍ਹਾਂ ਦੇ ਹੱਥ 'ਚ ਇਹ ਆਜ਼ਾਦੀ ਦੇਣ ਲੱਗੇ ਹੋ ਇਹ ਤਾਂ ਦੇ ਆਰ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ ਨੇ। ਅੱਛਾ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਉੱਥੇ ਲੋਕਾਂ ਦੀ ਜ਼ਿੰਦਗੀ ਕਿੰਨੀ ਦੁਸ਼ਵਾਰ ਹੋਏਗੀ, ਕਿਸ ਹਾਲ 'ਚੋਂ ਲੋਕ ਨਿਕਲਣਗੇ। ਤੇ ਉਹਨੇ ਮਿਸਟਰ ਐਟਲੀ ਜਿਹੜਾ ਪ੍ਰਾਈਮ ਮਿਨਿਸਟਰ ਸੀ ਲੇਬਰ ਪਾਰਟੀ ਦਾ, ਉਹਦੇ ਵੱਲ ਇਸ਼ਾਰਾ ਕਰਕੇ ਕਿਹਾ ਐਂਡ ਦਾ blood of those millions of poor Indians will be on your head, Mr. Attlee। ਤੇ ਮੈਂ ਆਪਣੇ ਸਿੰਘਾਂ ਨੂੰ ਕਹਿ ਰਿਹਾ ਸੀ ਯੂਕੇ ਵਾਲਿਆਂ ਨੂੰ, ਮੈਂ ਕਿਹਾ ਇਹ ਚਰਚਲ ਤਾਂ ਆਪਣੀ ਕਬਰ ਦੇ ਵਿੱਚ ਪੁੱਠਾ ਸਿੱਧਾ ਹੁੰਦਾ ਹੋਣਾ ਹੈ ਕਿ ਰਿਸ਼ੀ ਸੂਨਕ ਵਰਗਾ ਹਿੰਦੂ ਤੋਂ ਵੀ ਸ਼ੋ ਬॉय ਜਿਹੜਾ ਹੈ ਉਹ ਉਸੇ ਕੁਰਸੀ ਤੇ ਆ ਕੇ ਬੈਠਾ ਜਿੱਥੇ ਕਦੇ ਚਰਚਲ ਬੈਠਾ ਸੀ। ਕਿ ਵੀ ਕਿਵੇਂ ਹਿਸਟਰੀ 70 ਸਾਲਾਂ ਜਦੋਂ ਚਰਚਲ ਨੇ ਇਹ ਗੱਲਾਂ ਕਹੀਆਂ ਹਾਂਜੀ ਸੈਕੰਡ ਵਰਲਡ ਵਾਰ ਨੂੰ ਜਿੱਤਿਆ ਸੀ ਔਰ ਜਿਹੜਾ ਡੰਕਾ ਵੱਜ ਰਿਹਾ ਸੀ ਉਹਨਾਂ ਦੇ ਰਾਜ 'ਚ ਸੂਰਜ ਨਹੀਂ ਸੀ ਡੁੱਬਦਾ। ਇਹ ਵੱਖਰੀ ਕਹਾਣੀ ਹੈ ਕਿ ਅਗਲੇ 15-20 ਸਾਲਾਂ 'ਚ ਕੀ ਹੋਇਆ। ਹਾਲਾਂ ਇਹਨਾਂ ਦੇ ਨਾਲ ਬਰਤਾਨੀਆ ਵਾਲਿਆਂ ਨਾਲ ਅਸੀਂ ਆਪਣੇ ਅਕਾਊਂਟ ਵੀ ਸੈਟਲ ਕਰਨੇ ਨੇ, ਖਾਸ ਤੌਰ ਤੇ ਜੂਨ 84 ਦੇ ਵਿੱਚ ਮਾਰਗਰੇਟ ਥੈਚਰ ਦਾ ਰੋਲ ਜਾਂ ਉਸ ਤੋਂ ਬਾਅਦ ਵੀ। ਔਰ ਚੰਗੀ ਗੱਲ ਹੈ ਵੀ ਹੁਣ ਜਿੰਨੀਆਂ ਲੋਕਲ ਇਲੈਕਸ਼ਨਸ ਉੱਥੇ ਜਿਸ ਲੈਵਲ ਤੇ ਹੋ ਰਹੀਆਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਚੰਗੀ ਕੁੱਟ ਪੈ ਰਹੀ ਹੈ। ਔਰ ਲੇਬਰ ਪਾਰਟੀ ਤੋਂ ਅਸੀਂ ਆਸ ਕਰਦੇ ਹਾਂ ਜਿਵੇਂ ਉਹਨਾਂ ਨੇ ਪ੍ਰੋਮਿਸ ਕੀਤਾ ਹੋਇਆ ਸਿੱਖ ਨੁਮਾਇੰਦਿਆਂ ਦੇ ਨਾਲ ਕਿ ਜੇ ਇਹਨਾਂ ਦੀ ਹਕੂਮਤ ਬਣੀ ਤੇ ਫਿਰ ਇਹ ਟਰੂਥ ਕਮਿਸ਼ਨ ਬਣਾਉਣਗੇ, ਇਨਵੈਸਟੀਗੇਟਿਵ ਟੀਮ। ਔਰ ਜੋ ਰੋਲ ਹੈ ਯੂਕੇ ਦੀ ਹਕੂਮਤ ਦਾ ਘੱਲੂਘਾਰਾ 84 'ਚ, ਇੰਨਾ ਤਾਂ ਪਤਾ ਹੈ ਕਿ ਫਰਵਰੀ 84 'ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ ਔਰ MI6 ਉਹਨਾਂ ਦੀ ਖੁਫੀਆ ਏਜੰਸੀ ਦੇ 2 ਆਲਾ ਆਫੀਸਰਸ ਇੰਡੀਆ ਗਏ, ਉਹਨਾਂ ਨੇ ਰੇਕੀ ਕੀਤੀ ਦਰਬਾਰ ਸਾਹਿਬ ਦੇ ਆੜੇ ਤੋਂ। ਬਾਅਦ 'ਚ ਰੋਲ ਕੀ ਅਦਾ ਕੀਤਾ, ਵੈਦਰ ਈਵਨ ਵੈਪਨਰੀ ਵੀ ਇਹਨਾਂ ਦੀ ਕੋਈ, ਜਿਵੇਂ ਹੁਣ ਇਹ ਸਾਹਮਣੇ ਆ ਗਿਆ ਕਿ ਵੀ ਮੋਸਾਦ ਦੀ ਟ੍ਰੇਨਿੰਗ ਔਰ ਉਹਨਾਂ ਦੇ ਉਹੀ ਇਕਵਿਪਮੈਂਟ ਜਿਹੜੀ ਹੈ ਉੱਥੋਂ ਆਈ ਹੋਏਗੀ ਔਰ ਦੂਸਰੇ ਰੋਲ ਦੀ ਗੱਲ। ਸੋ ਇਸ ਲਈ ਸਾਡੀ ਦਿਲਚਸਪੀ ਹੈ ਲੇਬਰ ਦੇ ਵਿੱਚ। ਔਰ ਇਸ ਵੇਲੇ ਤੁਸੀਂ ਦੇਖੋਗੇ ਕਿ ਇੱਕ ਜ਼ਮਾਨਾ ਸੀ ਅਮਰੀਕਾ 'ਚ ਵੀ ਜਾਂ UK 'ਚ ਵੀ ਜਾਂ ਦੂਜੇ 95% ਜਿਹੜੇ ਇੰਡੀਅਨ ਮੂਲ ਦੇ ਲੋਕ ਸੀ ਜਾਂ ਈਵਨ ਜੋ ਫੋਰਨਰ ਵੀ ਸੀ ਉਹ ਜਿਹੜੇ ਨੇ ਇੱਥੇ ਡੈਮੋਕ੍ਰੈਟ ਹੁੰਦੇ ਸੀ, ਉੱਥੇ ਲੇਬਰ 'ਚ ਹੁੰਦੇ ਸੀ, ਕਿਉਂਕਿ ਕੰਜ਼ਰਵੇਟਿਵ ਪਾਰਟੀਆਂ ਦੀਆਂ ਇਮੀਗ੍ਰੇਸ਼ਨ ਬਾਰੇ ਬਹੁਤ ਸਖਤ ਨੀਤੀਆਂ ਹੁੰਦੀਆਂ ਨੇ ਤੇ ਬਹੁਤ ਸਾਰੇ ਉੱਥੇ ਹੀ ਕੰਫਰਟੇਬਲ ਹੁੰਦੇ ਸੀ। ਪਰ ਤੁਸੀਂ ਹੁਣ ਅਮਰੀਕਾ 'ਚ ਦੇਖੋ, ਜੇ ਟਰੰਪ ਅਬ ਕੀ ਬਾਰ ਟਰੰਪ ਸਰਕਾਰ ਮੋਦੀ ਆਇਆ ਤੇ ਕਿਵੇਂ ਲੋਕ ਉੱਥੇ ਇਕੱਠੇ ਕੀਤੇ ਔਰ ਟਰੰਪ ਨੂੰ ਪੈਸੇ ਵੀ ਦਿੱਤੇ ਔਰ ਉਹਨੂੰ, ਕਿਉਂਕਿ ਉਹਨਾਂ ਨੂੰ ਸੂਟ ਕਰਦਾ ਹੈ ਉਹ, ਭਾਵੇਂ ਜਿਵੇਂ ਕਿਹਦੇ ਨਾਲ ਲੱਗਿਆ ਉਹਨਾਂ ਦਾ ਇਹੀ ਹਾਲ UK 'ਚ ਹੈ। UK 'ਚ ਵੱਡੀ ਗਿਣਤੀ 'ਚ ਜਿਹੜੇ ਇਸ ਵੇਲੇ ਹਿੰਦੂ ਪੋਪੂਲੇਸ਼ਨ ਹੈ ਉਹ ਕੰਜ਼ਰਵੇਟਿਵ ਔਰ ਦੂਸਰੀ ਬਣੀ ਹੋਈ ਹੈ। ਔਰ ਸਿੱਖਾਂ ਦੇ ਲਈ ਜਿਹੜਾ ਉਹ ਲੇਬਰ 'ਚ ਥਾਂ ਵੀ ਹੈ ਔਰ ਸਾਡੇ 2 MP ਵੀ ਨੇ ਅੱਜ, ਤਰਨਮਨਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ। ਅੱਛਾ। ਇਹਨੂੰ ਅਸੀਂ ਦੇਖਾਂਗੇ। ਪਰ ਮੈਂ ਕਈ ਵਾਰੀ ਕੋਈ ਖਬਰ ਤੁਹਾਨੂੰ ਇੱਕਦਮ ਭਾਂਦੀ ਵੀ ਹੈ ਜਿੱਥੇ ਲੱਗਦਾ ਹੈ ਕਿ ਵੀ ਜਦੋਂ ਕੋਈ ਸਿਸਟਮ ਅੱਪਰ ਲੈਵਲ ਤੇ ਤਾਂ ਕਰਪਸ਼ਨ ਹੁਣ ਬਹੁਤ ਸਾਰੇ ਇਹਨਾਂ ਮੁਲਕਾਂ 'ਚ ਵੀ ਆ ਗਈ ਪੋਲਿਟਿਕਸ ਦੀ ਉਸ ਡਰਟੀ ਖੇਡ ਦੇ ਵਿੱਚ। ਪਰ ਜਿੱਥੇ ਸਿਸਟਮ ਇਨ ਪਲੇਸ ਹੁੰਦਾ ਹੈ, ਜਿਹੜਾ ਕਾਮਨ ਬੰਦਾ ਉਸ ਨੂੰ ਇੰਪਲੀਮੈਂਟ ਕਰ ਰਿਹਾ ਹੁੰਦਾ ਹੈ, ਉਹ ਕਿੰਨਾ ਲਾਇਲ ਹੁੰਦਾ ਹੈ ਸਿਸਟਮ ਨਾਲ ਜਾਂ ਆਪਣੇ ਜੌਬ ਨਾਲ। ਦੀ ਉਦਾਹਰਣ ਇਹ ਹੈ ਔਰ ਇਹ ਪ੍ਰੋਮੀਨੈਂਟ ਅੱਜ ਖਬਰ ਹੈ ਕਿ ਫਾਰਮਰ UK ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ turned away from polling station after forgetting photo ID। ਹੁਣ ਲੋਕਲ ਵੋਟਾਂ ਚੱਲ ਰਹੀਆਂ ਤੇ ਸਾਊਥ ਆਕਸਫੋਰਡਸ਼ਾਇਰ ਦੇ ਵਿੱਚ ਬਾਈਡਨ ਵੋਟ ਪਾਣ ਗਿਆ ਔਰ ਜਦੋਂ ਇਹ ਬਾਈਡਨ ਜਿਹੜਾ ਹੈ ਉਹ ਸੀ ਪ੍ਰਾਈਮ ਮਿਨਿਸਟਰ ਇਹ ਰਿਹਾ 1919 ਤੋਂ ਬਾਈਡਨ ਨਹੀਂ ਸੌਰੀ ਬੋਰਿਸ ਜੌਨਸਨ 2019 ਤੋਂ 2022 ਤੱਕ ਇਹ 3 ਸਾਲ ਪ੍ਰਾਈਮ ਮਿਨਿਸਟਰ ਕਰਪਟ ਮੈਨ ਦਾ। ਔਰ ਉੱਥੇ ਇਹਦੇ ਪੀਰੀਅਡ 'ਚ ਇੱਕ ਇਲੈਕਸ਼ਨ ਐਕਟ ਪਾਸ ਹੋਇਆ ਸੀ ਕਿ ਵੀ ਜਿਹੜਾ ਨਿਊ ਲਾਅ ਦੇ ਥੱਲੇ ਜਿਹਨੇ ਵੀ ਵੋਟ ਪਾਉਣੀ ਹੈ ਉਹਨਾਂ ਨੂੰ ਆਪਣੀ ਫੋਟੋ ID ਦਿਖਾਣੀ ਜ਼ਰੂਰੀ ਸੀ। ਪਹਿਲਾਂ ਹੋ ਸਕਦਾ ਕੁਝ ਨਹੀਂ ਜ਼ਰੂਰੀ ਹੋਏਗੀ। ਬਿਲਕੁਲ। ਹੁਣ ਇਹ ਜਦੋਂ ਖੁਦ ਪਾਣ ਗਿਆ, ਹੁਣ ਤਾਂ ਹਰ ਇੱਕ ਨੂੰ ਪਤਾ ਪ੍ਰਾਈਮ ਮਿਨਿਸਟਰ ਹੈ, ਉਹ ਜਿਹੜੇ ਉੱਥੇ ਪੋਲਿੰਗ ਬੂਥ ਤੇ ਸੀ ਉਹਨਾਂ ਨੇ ਕਿਹਾ ਨੋ ਸਰ ਵੇਅਰ ਇਜ਼ ਯੋਰ ਫੋਟੋ ID। ਉਹਨੇ ਕਿਹਾ ਆਈ ਫੋਰਗੋਟ ਐਟ ਹੋਮ, ਆਈ ਐਮ ਐਕਸ ਪ੍ਰਾਈਮ ਮਿਨਿਸਟਰ। ਕਹਿੰਦਾ ਯਾ ਯੂ ਮੇ ਬੀ ਐਕਸ ਪ੍ਰਾਈਮ ਮਿਨਿਸਟਰ ਬਟ ਹੀਅਰ you can vote only with your ID. Go home, get it. So
ਕਹਿਣ ਦਾ ਮਤਲਬ ਇਹ ਆ, ਹੁਣ ਇੱਕ ਪਾਸਾ ਤਾਂ ਇਹ ਹੈ, ਭਾਵੇਂ ਅਪਰ ਲੈਵਲ ਤੇ ਬੋਰਿਸ ਜੌਨਸਨ ਜਾਂ ਰਿਸ਼ੀ ਸੁਨਕ ਜਾਂ ਦੂਜਾ ਜੋ ਮਰਜ਼ੀ ਇਹਨਾਂ ਨੇ ਵੈਲਿਊਜ਼ ਨੂੰ ਉਸ ਸਿਸਟਮ ਦੇ ਥੱਲੇ ਸੁੱਟਿਆ ਲਿਆ ਕੇ, ਲੇਕਿਨ ਘੱਟੋ ਘੱਟ ਜਿਹੜਾ ਕਾਮਨਰ ਹੈ ਉਸ ਦੇ ਵਿੱਚ ਇਹਨੂੰ ਕਹਿੰਦੇ ਨੇ ਰੂਲ ਆਫ ਦਾ ਲਾਅ। ਜਿਹੜੀਆਂ ਲਾਅ ਨੂੰ ਮੰਨਣ ਵਾਲੀਆਂ ਸੁਸਾਇਟੀਜ਼ ਹੁੰਦੀਆਂ ਨੇ, ਜਿਵੇਂ ਅਮਰੀਕਾ 'ਚ ਹੁੰਦਾ ਹੈ, ਉਹ ਜਦੋਂ ਬੁਸ਼ ਸੀ ਪ੍ਰੈਜ਼ੀਡੈਂਟ, ਉਹਦੀਆਂ ਡਾਟਰ ਟੀਨੇਜ ਡਰਾਈਵ ਫਾਸਟ ਕੀਤਾ, ਉਹਨਾਂ ਨੇ ਟੈਸਟ ਕੀਤਾ, ਅਲਕੋਹਲਿਕ ਸੀ, ਫਾਈਨ ਥੋਪਿਆ। ਖਬਰ ਵੀ ਆਈ ਕਿ ਵੀ ਇੱਥੇ ਪੁਲਿਸ ਚੀਫ ਹੀ ਨਿਊਯਾਰਕ ਦਾ ਜਿਹੜਾ, ਉਹ ਕਿਤੇ ਜਲਦੀ ਪਹੁੰਚਣਾ ਉਹਨੇ ਸਪੀਡਿੰਗ ਕਰ ਰਿਹਾ ਸੀ ਔਰ ਉਹਨੇ ਰੋਕ ਲਿਆ। ਉਹਨੇ ਦੇਖਿਆ ਵੀ ਮੇਰਾ ਪੁਲਿਸ ਚੀਫ ਹੈ, ਉਹਨੇ ਕਿਹਾ ਸਰ ਨੋ ਯੂ ਆਰ ਓਵਰ ਸਪੀਡਿੰਗ ਲੁੱਕ। ਇਹ ਰੂਲ ਆਫ ਦਾ ਲਾਅ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਜਸਕੀਰਤ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਜਤਿੰਦਰ ਸਿੰਘ ਜੀ, ਸੁਖਜੀਵਨ ਬੱਚੂ ਜੀ, ਸੋਨਮਲ ਜੀ ਔਰ ਜਤਿੰਦਰ ਸਿੰਘ ਜੀ, ਮਨਦੀਪ ਬਾਜਵਾ ਜੀ, ਜਤਿੰਦਰ ਸਿੰਘ ਜੀ, ਇਹ ਸਾਨੂੰ ਸਭ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਤਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਗ੍ਰੇਟ ਨਿਊਜ਼ ਫॉर ਅਸ ਐਂਡ ਬੈਡ ਨਿਊਜ਼ ਫॉर ਇੰਡੀਆ। ਔਰ ਇਸੇ ਤਰ੍ਹਾਂ ਮਨਜੀਤ ਸੈਣੀ ਜੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਕਸ਼ਮੀਰ ਵਿਰਕ ਜੀ ਔਰ ਸ਼ਿੰਦਾ ਸਿੰਘ ਗਿੱਲ ਜੀ ਖਾਲਿਸਤਾਨੀ ਐਂਡ ਫਿਰ ਇਹ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਸ਼ੇਅਰ ਐਵਰੀਬਾਡੀ TV 84 ਔਰ ਜਸਬੀਰ ਸਿੰਘ ਜੀ, ਫਿਰ ਇਸ ਤਰ੍ਹਾਂ ਬਲਵੀਰ ਸਿੰਘ ਟਵਾਣਾ ਜੀ, ਪੰਜਾਬ ਹਾਲ ਖਾਲਿਸਤਾਨ ਜ਼ਿੰਦਾਬਾਦ, ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਗੁਰਦੇਵ ਸਿੰਘ ਜੀ, ਪੀ ਅਟਵਾਲ ਜੀ ਕੌਰ ਜੀ, ਸਿੰਘ ਗਰਚਾ ਜੀ, ਫਿਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ। ਔਰ ਇਹ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, these killers were brought into Canada by Indian state for committing these crimes. Of No course, doubt. of course, ਹਾਂਜੀ। yeah. ਸੋ ਸਿੱਖ ਕਲਿਪ ਹੀਟ ਕਹਿੰਦੇ ਨੇ 47 ਵਾਲੇ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਔਰ ਜਗਵਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਜਸਵੀਰ ਬਰਾੜ ਜੀ, ਕੁਲਦੀਪ ਕੌਰ ਜੀ, ਅਜੇਪਾਲ ਸਿੰਘ ਜੀ ਔਰ ਕ੍ਰੇਜ਼ੀ ਖੋਲਸ ਜੀ ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਦੋਨਾਂ ਨੂੰ ਪ੍ਰਮਾਤਮਾ ਆਪ ਦੋਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ। ਸੋ ਨਾਈਸ, ਸ਼ੁਕਰੀਆ ਤੁਹਾਨੂੰ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਰਸੇਮ ਮੈਪ ਜੀ ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ, ਡਾਕਟਰ ਸਾਹਿਬ ਜੀ ਨਿਖਲ ਗੁਪਤਾ's arrests will make it hard for them to spin other ways. They can fool their own people though. Sure. ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਕਹਿੰਦੇ ਡਾਕਟਰ ਸਾਹਿਬ ਇੰਡੀਅਨ ਸਟੇਟ ਐਕਸ਼ਨਸ ਆਰ a validation of our right to freedom from them. Our world is understanding now. ਕਲਾ ਵਰਤ ਰਹੀ ਹੈ। ਵਾਹ। ਕਲਵੰਤ ਸਿੰਘ ਜੀ ਰਾਈਟ ਸਾਹਿਬ ਔਰ ਇਸੇ ਤਰ੍ਹਾਂ ਕਮਲਜੀਤ ਸਿੰਘ ਜੀ ਕਹਿੰਦੇ ਬਦਲਦੇ ਤੇ ਨਵੇਂ ਹਾਲਾਤਾਂ ਵਿੱਚ ਸਿੱਖਾਂ ਨੂੰ ਇੱਕ ਖਾਲਸਾ ਬੈਂਕ, ਵਰਲਡ ਬੈਂਕ ਵਰਗੀ ਸੰਸਥਾ ਬਣਾਉਣੀ ਚਾਹੀਦੀ ਹੈ ਤੇ ਲੰਗਰ ਵਾਲੇ ਪਾਸੇ ਤੋਂ ਧਿਆਨ ਘੱਟ ਕਰਕੇ ਦੇਸ਼ਾਂ, ਪਾਰਟੀਆਂ ਤੇ ਨੇਤਾਵਾਂ ਦੀ ਜਿਹੜੀ ਸ਼ਰਤਾਂ ਆਧਾਰਿਤ ਮਦਦ ਕਰਨੀ ਚਾਹੀਦੀ ਹੈ। ਕਹਿੰਦੇ ਇਹ ਮੈਂ ਤੁਹਾਨੂੰ ਵਿਸਥਾਰ ਨਾਲ ਈਮੇਲ 'ਚ ਲਿਖਾਂਗਾ। ਤੁਸੀਂ ਜ਼ਰੂਰ ਲਿਖੋ। ਵੈਸੇ ਜਦੋਂ ਵਰਲਡ ਸਿੱਖ ਪਾਰਲੀਮੈਂਟ ਦਾ ਬੇਸਿਕ ਡਰਾਫਟ ਕਨਸਟੀਟਿਊਸ਼ਨ ਬਣਿਆ ਤਾਂ ਉਹਦਾ ਇੱਕ ਕਲੌਜ਼ ਸੀ ਕਿ ਇੱਕ ਆਪਣਾ ਵਰਲਡ ਸਿੱਖ ਬੈਂਕ ਐਸਟੈਬਲਿਸ਼ ਕਰਨ ਦੇ ਲਈ ਜਿਹੜਾ ਉਹ ਕਦਮ ਚੁੱਕੇ ਜਾਣਗੇ, ਪਰ ਬਹੁਤ ਕੁਝ ਐਸਾ ਵਾਪਰ ਜਾਂਦਾ ਹੈ ਕਿ ਉਹਨੂੰ ਅਸੀਂ ਕਦੇ ਫਿਰ ਜਿਹੜਾ ਉਹ ਜੋ ਕਿਹਾ ਹੁੰਦਾ ਉਸ ਤੇ ਅਮਲ ਦਰਾਮਦ ਨਹੀਂ ਹੁੰਦਾ। ਕੁਲਵੰਤ ਸਿੰਘ ਜੀ, ਫਿਰ ਇਸ ਤਰ੍ਹਾਂ ਤਰਸੇਮ ਮੈਪ ਜੀ ਦੁੱਖ ਵਾਲੀ ਗੱਲ ਹੈ ਤਾਂ ਇਹ ਆ ਕੀ ਪੰਜਾਬੀਆਂ ਨੇ ਸਾਡਾ ਵੀਰ ਭਾਈ ਹਰਦੀਪ ਸਿੰਘ ਨਿੱਜਰ ਮਾਰਿਆ, ਪੰਜਾਬੀ ਹੀ ਪੰਜਾਬੀ ਦਾ ਕਾਤਲ, ਬਹੁਤ ਹੀ ਦੁੱਖ ਹੋਇਆ। ਦੇਖੋ ਤੁਸੀਂ ਪ੍ਰੋਗਰਾਮ ਸਾਰਾ ਨਹੀਂ ਦੇਖਿਆ ਹੋਵੇਗਾ, ਅਸੀਂ ਬਿਗਨਿੰਗ 'ਚ ਇਹ ਕਿਹਾ ਸੀ ਕਿ ਕਿਵੇਂ ਇਹ ਵੀ ਆਪਣੇ ਆਪ 'ਚ ਇੱਕ ਉਸ ਗੁਲਾਮੀ ਦੀ ਨਿਸ਼ਾਨੀ ਤਾਂ ਹੈ ਹੀ ਹੈ ਔਰ ਉਸ ਕਿਸਮ ਦੇ ਜਿਹੜੇ ਕਨਫਿਊਜ਼ਡ ਭੰਬਲ ਭੂਸਾ ਟਰਾਮਾ ਦਾ ਸ਼ਿਕਾਰ ਜਿਹੜਾ ਇੰਟਰ ਜਨਰੇਸ਼ਨਲ ਜਾਂ ਟਰਾਂਸਜਨਰੇਸ਼ਨਲ ਟਰਾਮੇ 'ਚੋਂ ਨਿਕਲ ਰਹੇ ਲੋਕ ਹੁੰਦੇ ਨੇ, ਇਵੇਂ ਹੀ ਹੁੰਦਾ ਜਿਵੇਂ ਕਿ ਈਵਨ ਯਹੂਦੀਆਂ ਨੂੰ ਯਹੂਦੀਆਂ ਦੇ ਖਿਲਾਫ ਵਰਤਿਆ, ਕਾਲਿਆਂ ਨੂੰ ਕਾਲਿਆਂ ਦੇ ਖਿਲਾਫ ਵਰਤਿਆ। ਸੋ ਇਹਨੂੰ ਇਹਨਾਂ ਕੋ ਜੇ ਪੰਜਾਬੀਆਂ ਨੇ ਪੰਜਾਬੀ ਮਾਰੇ, ਇਵੇਂ ਨਹੀਂ ਹੈ। ਇਹ ਇੰਡੀਅਨ ਸਟੇਟ ਜਿਹੜੀ ਕਿ ਇਸ ਸਾਰੀ ਸਿਚੁਏਸ਼ਨ ਨੂੰ ਮੈਨੀਪੂਲੇਟ ਕਰ ਰਹੀ ਹੈ ਔਰ ਇਹਦੇ 'ਚ ਜਿਹੜੇ ਨੇ ਇਸ ਕਿਸਮ ਦੇ ਵਰਤਾਰੇ ਵਾਪਰੇ ਨੇ ਔਰ ਅੱਗੋਂ ਵੀ ਵਾਪਰਦੇ ਰਹਿਣਗੇ। ਬਿਲਕੁਲ। ਔਰ ਜਸਵੀਰ ਬਰਾੜ ਜੀ, ਫਿਰ ਇਸੇ ਤਰ੍ਹਾਂ ਗੁਰਮੁਖ ਸਿੰਘ ਗੁਰਮੁਖ ਜੀ ਔਰ ਮੇਰਾ ਦੇਸ਼ ਪੰਜਾਬ ਜੀ ਕਹਿੰਦੇ ਡਾਕਟਰ ਸਾਹਿਬ ਗ੍ਰੇਟ ਕੀਪ ਇਟ ਅਪ। ਔਰ ਫਿਰ ਸਾਡੇ ਕੋਲ ਮੈਸੇਜ ਆ ਗਿਆ ਦਵਿੰਦਰ ਸੰਧੂ ਜੀ, ਇਹ ਕਹਿੰਦੇ ਡਾਕਟਰ ਸਾਹਿਬ ਤੇ ਨੀਲਮ ਖੋਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਖੰਡੂਰ ਸਾਹਿਬ ਵਾਲਿਆਂ ਨੂੰ ਚਾਹੀਦਾ ਹੈ ਕਿ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣ, ਹੁਣ ਮੌਕਾ ਹੈ ਅੰਮ੍ਰਿਤਪਾਲ ਸਿੰਘ ਦਾ, ਉਹਨਾਂ ਨੇ ਕਿਹਾ। ਔਰ ਬੂਟਾ ਸਿੰਘ ਜੀ ਖਾਲਸਾਨ ਹੀ ਹਾਲ ਹੈ। ਔਰ ਧਰਮ ਸਿੰਘ ਜੀ, ਸੁਖਦੇਵ ਸਿੰਘ ਜੀ, ਵਾਸੀਮ ਫਾਰੂਕੀ ਜੀ ਕਹਿੰਦੇ ਲਵ ਫॉर ਖਾਲਿਸਤਾਨ। ਸਤਨਾਮ ਸਿੰਘ ਜੀ, ਸੁਰਿੰਦਰ ਧਾਲੀਵਾਲ ਜੀ, ਗੁਰਵਿੰਦਰ ਕੌਰ ਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਚੰਡੀਗੜ੍ਹ ਤੋਂ ਦੇਖ ਰਹੇ ਆ, ਸੋ ਨਾਈਸ। ਔਰ ਇਸ ਤਰ੍ਹਾਂ ਕਿਰਨ ਗਿੱਲ ਜੀ, ਇਜ਼ਰਾਈਲ ਦੇ ਝੰਡੇ ਵਿੱਚ ਬਲੂ ਸਟਾਰ ਹੈ, ਆਪਰੇਸ਼ਨ ਬਲੂ ਸਟਾਰ ਦਾ ਨਾਂ ਇਸੇ ਕਰਕੇ ਤਾਂ ਨਹੀਂ ਰੱਖਿਆ ਗਿਆ। ਸੋ ਸੁਰਿੰਦਰ ਧਾਲੀਵਾਲ ਜੀ। ਫਿਰ ਨਿਹੰਗ ਸਿੰਘ ਜੀ ਕਹਿੰਦੇ ਗ੍ਰੇਟ ਨॉलेज ਡਾਕਟਰ ਸਾਹਿਬ हैज अ फैंटास्टिक शो, ग्रेट एनालिसिस। और मंजू हाँ जी मजूर कोहिनूर जी खालसा जिंदाबाद कहते हैं। शाहबाज अहमद जी सर इंशाअल्लाह कश्मीर एंड खालिस्तान बनेगा इंशाअल्लाह। ओके उन्होंने किया आमीन जी। मियाँ सरवर जी मुबारक टू ऑल सिख brothers sisters, your Pakistani friends launched a rocket for moon today। ਬਹੁਤ ਮੁਬਾਰਕ ਸਰਵਰ ਸਾਹਿਬ। ਹਾਂਜੀ ਜੇ ਸਿੰਘ ਜੀ ਕਹਿੰਦੇ ਨੇ ਡਾਕਟਰ ਅਮਰਜੀਤ ਉਹਨਾਂ ਨੂੰ ਇਹ ਤਕਲੀਫ ਹੈ, ਹਾਲਾਂਕਿ ਇਹਨਾਂ ਦੀ ਗੱਲ ਠੀਕ ਨਹੀਂ ਹੈ ਕਿ ਅਸੀਂ ਤਾਂ ਰਾਦਰ ਹਰ ਇੱਕ ਨੂੰ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਸ ਨੂੰ ਐਕਸਪੋਜ਼ ਕਰਦੇ ਹਾਂ। ਔਰ ਜਿੱਥੇ ਤੱਕ ਦਬਲੇ ਕੁਚਲੇ ਦੂਜੇ ਸਾਰੇ ਨੇ, ਮੇਰਾ ਤਾਂ ਹਮੇਸ਼ਾ ਇਹ ਕਹਿਣਾ ਹੁੰਦਾ ਹੈ 6 ਆਫ ਦਾ ਦਲਤ ਬਾਈ ਦਾ ਦਲਤ ਫॉर ਦਾ ਦਲਤ। ਜੇ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਤੁਸੀਂ ਸੁਣਿਆ ਹੋਏ ਤੇ ਅਸੀਂ ਉਹਨਾਂ ਰਾਜਪੂਤਾਂ ਦੇ ਲਈ ਵੀ ਆਵਾਜ਼ ਚੁੱਕੀ ਹੈ ਜਿਹੜੇ ਕਿ ਟੂਲ ਬਣੇ ਰਹੇ ਨੇ। ਔਰ ਹੁਣ ਵੀ ਜੇ ਕਰਨੀ ਸੈਨਾ ਦੇ ਚੀਫ ਨੂੰ ਜਿਹੜਾ ਬਿਸ਼ਨੋਈ ਗੈਂਗ ਤੋਂ ਮਰਵਾਇਆ ਗਿਆ, ਤੇ ਜੇ ਤੁਹਾਡਾ ਆਪਣੇ ਮਨ ਦੇ ਵਿੱਚ ਜ਼ਾਤ ਪਾਤ ਵਸਦਾ ਹੈ ਤੇ ਉਸ ਦਾ ਕੋਈ ਫਿਰ ਇਲਾਜ ਨਹੀਂ ਹੈ। ਜਿਸ ਹਾਂਜੀ ਜਸਪੀਰ ਸਿੰਘ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਹੀ ਵਧੀਆ ਤੇ ਪਿਆਰੇ ਮੈਸੇਜ ਭੇਜਦੇ ਨੇ, ਸੋ ਇਸੇ ਤਰ੍ਹਾਂ ਭੇਜਦੇ ਰਹਿਣਾ ਸਾਡੇ ਪ੍ਰੋਗਰਾਮ ਤੇ। ਸੋ ਆਪਾਂ ਹੁਣ ਤੁਹਾਡੇ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।